ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਾਨਿਸ਼ਵਰ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਇਸ ਰਮਜ਼ਾਨ ਦੇ ਮੁਬਾਰਕ ਮਹੀਨੇ 'ਚ ਜਦੋਂ ਕਿ ਰੋਜ਼ੇ ਚੱਲ ਰਹੇ ਨੇ, ਬਹੁਤ ਸਾਰਿਆਂ ਨੇ ਰੋਜ਼ੇ ਰੱਖੇ ਹੋਣਗੇ, ਉਹਨਾਂ ਸਭ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। अज 23 अप्रैल 2021 10 विसाख नानकशाही संमत 553 का दिन है। जे डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दसदी व्यूअर्स जे तुसीं हक सच इंसाफ ते प्यारा दिन दा इक्को एक चैनल TV 84 ਨੂੰ देखना चाहते हो ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਵ ਟੈਲੀਵਿਜ਼ਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਹੈਪੀ ਵੀਕਐਂਡ ਕਹਿੰਦੇ ਆ ਤੁਹਾਨੂੰ ਸਾਰਿਆਂ ਨੂੰ। ਸੋ ਫਿਰ ਆਪਾਂ ਤੁਹਾਨੂੰ ਮੰਡੇ ਵਾਲੇ ਦਿਨ ਮਿਲਾਂਗੇ ਜਿਹੜੇ ਕਰੰਟ ਇਸ਼ੂ ਹੋਣਗੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਂ ਆਪਣਾ ਜਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ ਇੱਕ ਸ਼ੇਅਰ ਦੇ ਨਾਲ। ਉਹ ਇਹ ਹੈ ਕਿ तुमने ही तो चुना था उसे, तुमने ही तो चुना था उसे, कत्ले आम का हुनर देखकर आज क्यों परेशान हो, ਲਾਸ਼ੋਂ ਕਾ ਢੇਰ ਦੇਖकर। ਸੋ ਵਿਊਅਰਸ ਜਿਸ ਤਰ੍ਹਾਂ ਕਿ ਭਾਰਤ ਵਿੱਚ ਕਰੋਨਾ ਕਿਆਮਤ ਦਾ ਜਿਹੜਾ ਕਹਿਰ ਹੈ ਉਹ ਵੱਧਦਾ ਹੀ ਜਾ ਰਿਹਾ ਹੈ। ਇਕੱਲੇ ਦਿੱਲੀ ਦੇ ਵਿੱਚ ਪਿਛਲੇ 24 ਘੰਟਿਆਂ ਵਿੱਚ 348 ਮੌਤਾਂ ਹੋਈਆਂ ਨੇ ਔਰ 25,000 ਨਵੇਂ ਕੇਸ ਜਿਹੜੇ ਨੇ ਉਹ ਸਾਹਮਣੇ ਆਏ ਨੇ। ਸੋ ਭਾਰਤ ਵਿੱਚ ਰੋਜ਼ਾਨਾ ਆ ਰਹੇ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ 4 ਲੱਖ ਤੋਂ ਜ਼ਿਆਦਾ ਹੋ ਗਈ ਹੈ ਔਰ ਰੋਜ਼ਾਨਾ ਲਗਭਗ 4,000 ਮੌਤਾਂ ਹੋ ਰਹੀਆਂ ਨੇ। ਹਸਪਤਾਲਾਂ ਦੇ ਜਿਹੜੇ ਬਰਾਮਦੇ ਨੇ, ਸ਼ਮਸ਼ਾਨ ਘਾਟ ਨੇ, ਕਬਰਸਤਾਨ ਨੇ ਉਹ ਨੱਕੋ ਨੱਕ ਭਰੇ ਹੋਏ ਨੇ ਅਤੇ ਸੜਕਾਂ ਤੇ ਵੀ ਜਿਹੜਾ ਹੁਣ ਕੋਵਿਡ 19 ਨਾਲ ਪੀੜਤ ਜਿਉਂਦੇ ਜਿਹੜੇ ਮਰੀਜ਼ਾਂ ਅਤੇ ਮੁਰਦਿਆਂ ਦੀਆਂ ਜਿਹੜੀਆਂ ਲਾਈਨਾਂ ਨੇ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਸੋ ਹਕੂਮਤੀ ਸਿਸਟਮ ਅਤੇ ਹੈਲਥ ਸਿਸਟਮ ਜਿਹੜਾ ਹੈ ਉਹ ਪੂਰੀ ਤਰ੍ਹਾਂ ਕਲੈਸ਼ ਹੋ ਚੁੱਕੇ ਨੇ ਔਰ ਸਿੱਖ ਕੌਮ ਇਸ ਤਰਾਸਦੀ ਦੇ ਵਿੱਚ ਵੀ ਆਪਣੇ ਫਰਜ਼ ਅਦਾ ਕਰ ਰਹੀ ਹੈ। ਸੋ ਨਿਜ਼ਾਮੂਦੀਨ ਦੇ ਗੁਰਦੁਆਰਾ ਸਾਹਿਬ ਵਿੱਚ ਆਕਸੀਜਨ ਦਾ ਜਿਹੜਾ ਲੰਗਰ ਉਹ ਲਾਇਆ ਗਿਆ ਹੈ ਔਰ ਇੱਕ ਰਾਤ ਵਿੱਚ 200 ਤੋਂ ਜ਼ਿਆਦਾ ਮਰੀਜ਼ਾਂ ਦੀ ਜਿਹੜੀ ਹੈ ਜਾਨ ਬਚਾਈ ਗਈ ਹੈ। ਸੋ ਇਸੇ ਤਰ੍ਹਾਂ ਮਸੀਤਾਂ ਨੂੰ ਵੀ ਜਿਹੜਾ ਕੋਵਿਡ ਹਸਪਤਾਲਾਂ ਵਿੱਚ ਬਦਲ ਦਿੱਤਾ ਗਿਆ ਹੈ। ਪਰ ਰਾਮ ਮੰਦਿਰ ਦੇ ਨਾਮ ਤੇ ਨਫ਼ਰਤ ਫੈਲਾਉਣ ਵਾਲੇ ਜਿਹੜੇ ਹਿੰਦੂ ਤਵੀ ਕਿਤੇ ਨਜ਼ਰ ਨਹੀਂ ਆ ਰਹੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਫਸੋਸ ਨਾਲ ਭਰਿਆ ਦਿਲ ਜੀ ਔਰ ਉਹਨਾਂ ਲੋਕਾਂ ਦੀ ਭੀੜ ਜਿਹੜੀ ਲਗਭਗ 13,000 ਮੀਲ ਦੂਰ ਅਸੀਂ ਵੀ ਮਹਿਸੂਸ ਕਰ ਰਹੇ ਹਾਂ। ਹਰ ਉਹ ਸ਼ਖਸ ਜਿਹੜਾ ਇਨਸਾਨੀਅਤ ਨੂੰ ਪਿਆਰ ਕਰਦਾ ਹੈ, ਜਿਹੜਾ ਦਿਲ ਰੱਖਦਾ ਹੈ, ਜਿਹੜਾ ਇਸ ਪੀੜ ਨੂੰ ਸਮਝ ਸਕਦਾ ਹੈ, ਉਹ ਦੁਨੀਆ ਭਰ ਦੇ ਵਿੱਚ ਬੈਠਾ ਅਰਦਾਸਾਂ ਵੀ ਕਰ ਰਿਹਾ ਹੈ, ਬੇਬਸੀ ਵੀ ਹੈ। ਪਰ ਜਿਹੜੇ ਹਾਕਮ ਨੇ ਜਿਨ੍ਹਾਂ ਦੇ ਜ਼ਿੰਮੇ ਸੀ ਕਿ ਉਹਨਾਂ ਨੇ ਆਪਣੀ ਰਿਆਇਆ ਨੂੰ ਸੇਫਟੀ ਪ੍ਰੋਵਾਈਡ ਕਰਨੀ ਹੈ, ਉਹਨਾਂ ਦੇ ਹੈਲਥ ਨਾਲ ਰਿਲੇਟਡ ਸਾਰੇ ਪਾਰਟ, ਕਿਉਂਕਿ ਭਾਰਤ ਦੇ ਵਿੱਚ ਲਗਭਗ ਪਿਛਲੇ 10 ਮਹੀਨੇ ਤੋਂ ਜਿਹੜਾ ਐਮਰਜੈਂਸੀ ਲਾਅ ਹੁੰਦਾ ਹੈ ਐਪੀਡੈਮਿਕ ਨਾਲ ਰਿਲੇਟਡ 1897 ਦਾ ਉਹ ਇਨਵੋਕ ਕੀਤਾ ਹੋਇਆ। ਲੇਕਿਨ ਇਹਦੇ ਬਾਵਜੂਦ ਜਿਸ ਤਰੀਕੇ ਦੀ ਡਿਜ਼ਾਸਟਰ ਵੱਲ ਸਾਰਾ ਮੁਲਕ ਵੱਧ ਰਿਹਾ, ਕੱਲ੍ਹ ਅਸੀਂ ਕਿਆਮਤ ਲਫ਼ਜ਼ ਇਸਤੇਮਾਲ ਕੀਤਾ ਸੀ, ਉਸ ਤੋਂ ਪਹਿਲਾਂ ਜਿਹੜਾ ਇਹ ਸਾਹਮਣੇ ਆਇਆ ਕਿ ਭਾਈ ਪਰਲੇ ਲਫ਼ਜ਼ ਵੀ ਇਸਤੇਮਾਲ ਹੋਇਆ। ਪਰ ਅੱਜ ਜਦੋਂ ਮੈਂ ਪਿਛਲੇ 2 ਦਿਨ ਦਾ ਪਹਿਲਾਂ ਦਾ ਗਾਰਡੀਅਨ ਜਿਹੜਾ UK ਦਾ ਪ੍ਰੋਮੀਨੈਂਟ ਅਖਬਾਰ ਹੈ ਉਹਨਾਂ ਦਾ ਟਾਈਟਲ ਦੇਖ ਰਿਹਾ ਸੀ ਤੇ ਉਹਨਾਂ ਨੇ ਵੀ ਲਗਭਗ ਅਸੀਂ ਜਦੋਂ ਕੋਈ ਗੱਲ ਕਹਿੰਦੇ ਹਾਂ ਸ਼ਾਇਦ ਕਈਆਂ ਨੂੰ ਲੱਗਦਾ ਹੋਏ ਵੀ ਅਸੀਂ ਬਾਇਜ਼ ਰੱਖਦੇ ਹਾਂ,
ਉਹਨਾਂ ਨੇ ਵੀ ਇਸ ਗਾਰਡੀਅਨ ਦੇ ਵਿੱਚ ਜਿਹੜਾ ਆਰਟੀਕਲ ਇਹ ਜੋ ਉੱਥੇ ਚੱਲ ਰਿਹਾ ਉਹਦੇ ਬਾਰੇ ਦਿੱਤਾ ਹੈ, ਦਾ ਸਿਸਟਮ ਹੈਜ਼ ਕਲੈਪਸਡ ਇੰਡੀਆਜ਼ ਡਿਸੈਂਟ ਇਨਟੂ ਕੋਵਿਡ ਹੈਲ। ਹੁਣ ਕਿਆਮਤ ਤਾਂ ਇਸ ਧਰਤੀ ਤੇ ਆਂਦੀ ਹੈ, ਲੇਕਿਨ ਇਹ ਕੋਵਿਡ ਹੈਲ ਲਫ਼ਜ਼ ਇਹ ਦੱਸਦਾ ਹੈ ਕਿ ਭਾਈ ਇਸ ਨਰਕ ਨੇ, ਇਸ ਦੋਜ਼ਖ ਦੀ ਅੱਗ ਨੇ ਕਿਵੇਂ ਦਿੱਲੀ ਤੋਂ ਲੈ ਕੇ ਕੇਰਲਾ ਤੱਕ 1,350,000,000 ਲੋਕਾਂ ਨੂੰ ਆਪਣੀ ਚਪੇਟ 'ਚ ਲੈ ਲਿਆ। ਇਹ ਠੀਕ ਹੈ ਕਿ ਇਸ ਵੇਲੇ ਦਿੱਲੀ ਦੇ ਵਿੱਚ, ਕਿਉਂਕਿ ਦਿੱਲੀ ਫੋਕਸ ਵੀ ਹੈ, ਫਿਗਰਸ ਵੀ ਆਉਂਦੀਆਂ ਨੇ, ਮੀਡੀਆ ਵੀ ਕੁਛ ਨਾ ਕੁਛ ਖੱਬਿਓਂ ਸੱਜਿਓਂ ਜਾਂ ਸੋਸ਼ਲ ਮੀਡੀਆ ਰਾਹੀਂ ਖਬਰਾਂ ਬਾਹਰ ਆ ਰਹੀਆਂ ਨੇ। ਅਦਰਵਾਈਜ਼ ਹੁਣ ਤੱਕ ਪਿਛਲੇ ਹਫਤੇ ਤੱਕ ਤਾਂ ਕਿਸੇ ਨੂੰ ਚੇਤਾ ਵੀ ਨਹੀਂ ਸੀ। ਹਾਲਾਂਕਿ ਉਹਨਾਂ ਦੇ ਵੀ ਜਿਹੜੇ ਐਕਸਪਰਟ, ਖਾਸ ਤੌਰ ਤੇ ਜਿਹੜੇ ਇਹਨਾਂ ਦੀ ਆਪਣੀ ਟਾਸਕ ਫੋਰਸ ਬਣਾਈ ਹੋਈ ਸੀਗੀ ਇਸ ਕੋਵਿਡ-19 ਦੇ ਚੱਲਦੇ ਆ ਉਸ ਮਹਾਮਾਰੀ ਐਕਟ ਦੇ ਥੱਲੇ, ਮੈਂ ਉਹਨਾਂ ਦੀਆਂ ਰਿਪੋਰਟਸ ਦੇਖ ਰਿਹਾ ਸੀ। ਉਹਨਾਂ ਨੇ ਵੀ ਵੇ ਬੈਕ ਜਨਵਰੀ ਦੇ ਵਿੱਚ ਕਿਹਾ ਕਿ ਭਾਈ ਇਹਦੀ ਸੈਕੰਡ ਵੇਵ ਦੀ ਪੋਸੀਬਿਲਿਟੀ ਹੈ ਔਰ ਆਕਸੀਜਨ ਜਿਹੜੀ ਹੈ ਉਹ ਸਫੀਸ਼ੀਐਂਟ ਹੋਣੀ ਚਾਹੀਦੀ ਹੈ, ਜਿਹੜੀ ਨਹੀਂ ਹੈ। ਇਹਦੇ ਬਾਵਜੂਦ ਜਿਵੇਂ ਪਹਿਲੇ ਕੁਆਟਰ ਦੇ ਵਿੱਚ ਹੀ ਕਿਵੇਂ 8 ਮਿਲੀਅਨ ਮੀਟ੍ਰਿਕ ਟਨ ਜਿਹੜੀ ਆਕਸੀਜਨ ਹੈ ਉਹ ਐਕਸਪੋਰਟ ਕੀਤੀ ਗਈ ਸਿਰਫ 8 ਕਰੋੜ ਰੁਪਈਏ ਦੇ ਵਿੱਚ, ਕਿਵੇਂ ਸਾਰਾ ਸਿਸਟਮ ਦਿੱਲੀ ਦਾ ਕਲੈਪਸ ਹੋਇਆ। ਪਿਛਲੇ ਕੱਲ ਸਰ ਗੰਗਾ ਰਾਮ ਹਸਪੀਟਲ, ਜਦੋਂ ਤੁਸੀਂ ਹੁਣ ਗੰਗਾ ਰਾਮ ਦਾ ਨਾਂ ਲੈਂਦੇ ਹੋ ਤੇ ਫਿਰ ਕਿੰਨੀ ਵੱਡੀ ਹਸਤੀ ਸੀ ਗੰਗਾ ਰਾਮ, ਜਿਨ੍ਹਾਂ ਦੇ ਨਾਂ ਤੇ ਲਾਹੌਰ ਦੇ ਵਿੱਚ ਵੀ ਹਸਪਤਾਲ ਹੈ, ਉਹਨਾਂ ਦੇ ਨਾਂ ਦੇ ਉਹਨਾਂ ਨੇ ਕਿੰਨੇ ਕੰਮ ਕੀਤੇ ਨੇ। ਮੈਂ ਇੱਕ ਵਾਰ ਉਹਨਾਂ ਦੀ ਉਹ ਬਾਇਓਗ੍ਰਾਫੀ ਦੇਖਦੇ ਹਾਂ, ਮੈਨੂੰ ਹੈਰਾਨੀ ਹੋਈ ਕਿ ਵੀ ਇੱਕ ਬੰਦਾ ਜਿਹਦੇ ਕੋਲ ਇੰਨਾ ਹੁਨਰ ਸੀ, ਜਿਹਨੇ ਪੈਸਾ ਵੀ ਬਣਾਇਆ, ਵੱਡਾ ਇੰਜੀਨੀਅਰ ਸੀ, ਪਰ ਕਿਵੇਂ ਉਹਨੇ ਲੋਕ ਭਲਾਈ ਦੇ ਉੱਤੇ ਕੰਮ ਕੀਤਾ ਔਰ ਕਿਵੇਂ ਅੱਜ ਵੀ, ਔਰ ਇੱਕ ਸਟੇਜ ਤੇ ਇਹ ਵੀ ਜਦੋਂ ਮੁਲਕਾਂ 'ਚ ਮੁਹਿੰਮ ਹੁੰਦੀ ਹੈ ਕਿ ਨਾ ਬਦਲੋ ਨਾ ਬਦਲੋ, ਤੇ ਸਰ ਗੰਗਾ ਰਾਮ ਜਿਹੜਾ ਹਸਪੀਟਲ ਲਾਹੌਰ ਹੈ ਉਹਦਾ ਅੱਜ ਵੀ ਨਾਂ ਗੰਗਾ ਰਾਮ ਹੈ, ਕਿਉਂਕਿ ਲੋਕਾਂ ਨੇ ਕਿਹਾ ਕਿ ਇਹ ਬਿਨਾਂ। ਪਰ ਹੁਣ ਜਿਸ ਮਜ਼ਹਬ ਨਾਲ ਗੰਗਾ ਰਾਮ ਦਾ ਸੰਬੰਧ ਸੀ ਉਹਦੇ ਨਾਂ ਤੇ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਗੰਗਾ ਰਾਮ ਹਸਪਤਾਲ 'ਚ 24 ਘੰਟਿਆਂ 'ਚ 22 ਕੋਵਿਡ ਪੇਸ਼ੈਂਟ ਮਰ ਜਾਣ ਇਸ ਕਰਕੇ ਕਿ ਉਹਨਾਂ ਨੂੰ ਆਕਸੀਜਨ ਨਹੀਂ ਮਿਲੀ। ਇਹ ਗੱਲ ਸ਼ੋਅ ਕਰਦੀ ਹੈ। ਇਹੀ ਹਾਲ ਬਾਕੀ ਹਸਪਤਾਲਾਂ ਦਾ ਹੈ। ਲਖਨਊ ਬਾਰੇ ਮੈਂ ਕਿਹਾ ਸੀ ਕਿ ਕਿਵੇਂ ਉਸ ਦਾ ਨਾਂ ਹੀ ਲਾਸ਼ਨਾਊ ਹੈ ਔਰ ਅੱਜ ਈਵਨ ਉੱਥੋਂ ਲਖਨਊ ਨੂੰ ਹੀ ਰਿਪਰੈਜ਼ੈਂਟ ਕਰਨ ਵਾਲਾ ਬੀਜੇਪੀ ਦਾ ਇੱਕ ਸੀਨੀਅਰ ਐਮਐਲਏ, ਉਸ ਦੀ ਕੋਵਿਡ-19 ਨਾਲ ਮੌਤ ਹੋਈ ਹੈ। ਔਰ ਸਾਡੀ ਟੈਕਨੀਕਲ ਟੀਮ ਵਾਲੇ ਦੱਸ ਰਹੇ ਸੀ ਕਿ ਕਿਵੇਂ ਇੰਸਟਾਗ੍ਰਾਮ ਹੋਏ ਦੂਸਰੇ ਤੇ ਕਿਵੇਂ ਲੋਕ ਹੱਥ ਜੋੜ ਜੋੜ ਕੇ ਜਿਹੜਾ ਹੈ ਉਹ ਅਪੀਲਾਂ ਕਰ ਰਹੇ ਨੇ, ਮੰਗ ਰਹੇ ਨੇ, ਬੈਗ ਕਰ ਰਹੇ ਨੇ ਕਿ ਭਾਈ ਸਾਨੂੰ ਕੋਈ ਸਿਲੰਡਰ, ਕੋਈ ਹੋਰ ਕੋਈ ਹਸਪਤਾਲ, ਕੋਈ ਬੈੱਡ, ਕੋਈ ਕਨੈਕਸ਼ਨ। ਔਰ ਇਸ ਵੇਲੇ ਹਾਲ ਇਹ ਬਣਿਆ ਹੋਇਆ ਉੱਥੇ, ਜਿਹਨੂੰ ਕਦੇ ਇੱਕ ਐਕਸਪ੍ਰੈਸ਼ਨ ਪੰਜਾਬੀ 'ਚ ਸੀ ਕਿ ਜਦੋਂ ਐਸੀ ਹਾਲਤ ਬਣ ਜਾਏ ਤੇ ਉਹ ਕਹਿੰਦੇ ਜੀ ਮਾਵਾਂ ਪੁੱਤਰ ਨਹੀਂ ਪਛਾਣਦੀਆਂ। ਸੋ ਮਤਲਬ ਇਹ ਹੁੰਦਾ ਕਿ ਇੰਨੀ ਆਪਤ ਆਪੀ ਪੈ ਜਾਂਦੀ ਹੈ ਕਿ ਉਹ ਵੀ ਫਿਕਰ ਨਹੀਂ ਹੁੰਦਾ ਕਿ ਭਾਈ ਕਿੱਥੇ ਮੇਰਾ ਪੁੱਤਰ ਹੈ। ਆਪਣੀ ਜਾਨ ਬਚਾਉਣ ਦੀ ਜਿਹੜੀ ਹੈ ਅੱਜ ਇਹ ਹੈ ਕਿ, ਔਰ ਕਿਸੇ ਨੇ ਬੜਾ ਇੱਕ ਸੋਰੋਫੁਲ ਸੀਨੇਰੀਓ ਪ੍ਰੈਜ਼ੈਂਟ ਕੀਤਾ। ਉਹਨੇ ਕਿਹਾ ਵੀ ਲਾਸ਼ ਲੱਦੀ ਹੋਈ ਹੈ, ਐਂਬੂਲੈਂਸਾਂ ਵੀ ਨਹੀਂ ਨੇ ਗੱਡੀ 'ਚ, ਉਸ ਨੂੰ ਹਸਪਤਾਲ ਦੇ ਬਾਹਰ ਖੜੇ ਹੈ ਲਾਸ਼ ਲੈ ਕੇ ਕਿ ਭਾਈ ਇਸ ਨੂੰ ਅਸੀਂ ਜਦੋਂ ਕਮੀ ਹੈ, ਅਜੇ ਆਕਸੀਜਨ ਨਹੀਂ ਲੱਗੀ ਹੋਈ, ਜਿਉਂਦਾ ਹੈ, ਸਹਿਕਦਾ ਜਿਹਨੂੰ ਕਹਿੰਦੇ ਨੇ, ਉਹ ਵੇਟ ਕਰਦੇ ਕਰਦੇ ਉਹ ਲਾਸ਼ ਬਣ ਜਾਂਦਾ ਹੈ। ਫਿਰ ਉਹ ਵੇਟ ਕਰਦੇ ਨੇ ਕਿ ਸ਼ਮਸ਼ਾਨ ਘਾਟ ਤੱਕ ਜਾਣਾ ਔਰ ਰਿਸ਼ਤੇਦਾਰ ਰੋ ਰਹੇ ਹੁੰਦੇ ਨੇ ਸ਼ਮਸ਼ਾਨ 'ਚ ਜਾ ਕੇ, ਉਸ ਤੋਂ ਵੀ ਲੰਬੀ ਲਾਈਨ ਲੱਗੀ ਹੁੰਦੀ ਹੈ ਜਿਹੜੀ ਹਸਪਤਾਲ 'ਚ ਹੈ। ਔਰ ਕਿਤੇ ਵੀ ਬੇਬਸੀ 'ਚ ਸੜਕਾਂ 'ਤੇ ਉਹ ਹੁੰਦੇ ਨੇ ਔਰ ਚਾਰ ਚਫੇਰੇ ਲੁੱਟ ਦਾ ਆਲਮ ਵੀ ਹੈ। ਔਰ ਇਹ ਗੱਲ ਇਸ ਲਈ ਵੀ ਸਮਝਣੀ ਜ਼ਰੂਰੀ ਹੈ ਕਿ ਇਹ ਨਹੀਂ ਹੈ ਕਿ ਕੋਈ ਆਕਸੀਜਨ ਜਾਂ ਦੂਸਰੀ ਕੋਈ ਐਸੀ ਕੋਈ ਐਟਮ ਬੰਬ ਹੈ ਕਿ ਜਿਹੜਾ ਬਣ ਨਹੀਂ ਸਕਦਾ ਜਾਂ ਬਣ ਨਹੀਂ ਰਿਹਾ। ਔਰ ਇਹ ਚੀਪ ਜਿਹੀ ਇੱਕ ਕਮੋਡਿਟੀ ਹੈ ਜਿਹੜੀ ਆਮ, ਜਿਹੜੀ ਉਹਦੇ ਨਾਲ ਤੁਸੀਂ ਜਿਹੜਾ ਐਪਰੇਟਸ ਦੇ ਨਾਲ ਇਹਨੂੰ ਬਣਾ ਲੈਂਦੇ ਹੋ। ਔਰ ਇਹਦੇ ਬਾਵਜੂਦ ਕਿ ਦੁਨੀਆ 'ਚ ਕੀ ਵਾਪਰ ਰਿਹਾ ਸੀ, ਵੇਰੀਐਂਟ ਉਹਦਾ ਆਇਆ, ਯੂਕੇ 'ਚ ਕੀ ਹੋਇਆ, ਸੈਕੰਡ ਵੇਵ ਦੀ ਗੱਲ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਵਾਰਨਿੰਗ, ਇਹਦੇ ਬਾਵਜੂਦ 1.5 ਮਹੀਨੇ ਪਹਿਲਾਂ ਭਾਰਤ ਦਾ ਹੈਲਥ ਮਿਨਿਸਟਰ, ਜਿਹਦੇ ਨਾਂ ਨਾਲ ਵੀ ਡਾਕਟਰ ਲੱਗਾ ਹੋਇਆ, ਹਰਸ਼ਵਰਧਨ, ਉਹ ਕਹਿ ਰਿਹਾ ਸੀ ਜੀ ਕਿ ਅਸੀਂ ਜੰਗ ਜਿੱਤ ਲਈ ਹੈ ਕੋਵਿਡ-19 ਤੇ। ਔਰ ਜਿਸ ਬੇਰਹਿਮੀ ਦੇ ਨਾਲ
ਉੱਥੇ ਉਹਨਾਂ ਨੇ ਫਿਰ ਲੋਕਾਂ ਨੂੰ ਐਕਸਪੋਜ਼ ਕੀਤਾ ਗੈਦਰਿੰਗਸ ਦੇ ਵਿੱਚ। ਉਹ ਕੁੰਭ ਕਰੋਨਾ ਹੋਏ ਜੋ ਕੁੰਭ ਦੇ ਨਾਂ ਥੱਲੇ ਕੀਤਾ, ਜੋ ਚੋਣ ਰੈਲੀਆਂ ਹੋਣ ਬੰਗਾਲ ਦੇ ਵਿੱਚ। ਅੱਜ 4 ਦਿਨ ਪਹਿਲਾਂ ਤੱਕ ਜਿਹੜਾ ਉਹ ਮੋਦੀ ਉਹ ਕਹਿ ਰਿਹਾ ਸੀ ਕਿ ਜੀ ਦੇਖੋ ਜਹਾਂ ਤੱਕ ਨਜ਼ਰ ਜਾਤੀ ਹੈ लाखों लोग नज़र आते हैं, मैं नमन करता हूँ, मैं धन्य हो गया हूँ। और ऊँ झूठ बोली जाएंगे कि जी घर दे विच भी तुसी डिस्टेंस रखो, मास्क पहन। और यही वरतारा जिस दा नतीजा। और ये जदों कोई सिस्टम कलैप्स हुंदा है एक लैवल ते नहीं हुंदा। एक तां जिन्हां दे हत्थ च पावर है वो ਜ਼ਾਲਮ ने और ਜ਼ਾਲਮ ਦੇ ਸਾਹਮਣੇ। और तुसी बिल्कुल ठीक ये शेयर ਜਿਹੜਾ ਅੱਜ सोशल मीडिया ਤੇ ਵੀ ट्रेंड कर रहे ਸੀ। और ਉਸ ਨੇ ਇਹ ਦੱਸਿਆ ਕਿ ਭਾਈ ਤੁਸੀਂ ਚੁਣਿਆ ਕਿਹਨੂੰ ਹੈ। ਜਦੋਂ ਅਸੀਂ ਸਿਸਟਮ ਦੀ ਗੱਲ ਕਰ ਰਹੇ ਹਾਂ, ਲੋਕਾਂ ਦੀ ਪੀੜ ਆਪਣੀ ਥਾਂ, ਉਹਨਾਂ ਦੀ ਹੈਲਪ ਕਿਵੇਂ ਹੋ ਸਕਦੀ ਹੈ, ਕਿਵੇਂ ਹੋਏ, ਇਹਦੇ ਲਈ ਵੀ ਅਸੀਂ ਗੱਲ ਕਰਾਂਗੇ ਕਿ ਕਿਵੇਂ ਇਸ ਵੇਲੇ ਜਿਹਨਾਂ ਸਿੱਖਾਂ ਨੂੰ ਜਿਹੜਾ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾਇਆ ਹੋਇਆ ਸੀ, ਜਿਨ੍ਹਾਂ ਮੁਸਲਮਾਨਾਂ ਨੂੰ ਜਿਹਾਦੀ ਵਾਇਰਸ ਬਣਾ ਕੇ ਤਬਲੀਗੀ ਜਮਾਤ ਦੇ ਨਿਜ਼ਾਮੁਦੀਨ ਵਾਲੇ ਇਕੱਠ ਨੂੰ ਜਿਹੜਾ ਬਦਨਾਮ ਕਰਕੇ ਭਾਰਤ ਭਰ 'ਚ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਸੀ, ਅੱਜ ਉਹ ਲਖਨਊ ਦੀ ਮਸਜਿਦ ਹੋਏ, ਦਿੱਲੀ ਦੀਆਂ ਮਸਜਿਦਾਂ ਹੋਣ, ਕਾਨਪੁਰ ਹੋਏ, ਭਾਰਤ ਭਰ ਦੇ ਵਿੱਚ ਉਹਨਾਂ ਨੇ ਆਪਣੀਆਂ ਮਸਜਿਦਾਂ ਨੂੰ ਕੋਵਿਡ ਹਸਪਤਾਲਾਂ 'ਚ ਕਨਵਰਟ ਕਰ ਦਿੱਤਾ। ਔਰ ਸਿੱਖਾਂ ਦੇ ਹਵਾਲੇ ਨਾਲ ਅੱਜ 26 ਜਨਵਰੀ ਹੁਣੇ ਹੀ ਗੁਜ਼ਰਿਆ, ਕਿਵੇਂ ਕੇਸਰੀ ਨਿਸ਼ਾਨ ਸਾਹਿਬ ਨੂੰ ਬਦਨਾਮ ਕਰਦਿਆਂ ਇਹਨੂੰ ਖਾਲਿਸਤਾਨ ਔਰ ਸਮੁੱਚੀ ਸਿੱਖ ਕੌਮ ਔਰ 170 ਤੋਂ ਜ਼ਿਆਦਾ ਨੌਜਵਾਨਾਂ ਬਜ਼ੁਰਗਾਂ ਨੂੰ ਚੁੱਕ ਕੇ ਜਿਸ ਦਿੱਲੀ ਸ਼ਹਿਰ ਦੀ ਪੁਲਿਸ ਨੇ ਕਿੰਨੇ ਜ਼ੁਲਮ ਕੀਤੇ, ਅਜੇ ਤੱਕ ਵੀ ਕਈਆਂ ਦੀਆਂ ਜ਼ਮਾਨਤਾਂ ਨਹੀਂ ਹੋਈਆਂ। ਕਿਵੇਂ ਦੀਪ ਸਿੱਧੂ, ਲੱਖਾ ਸਿਧਾਣਾ ਜਿਹੜੇ ਨੇ ਉਹ ਬਿਨਾਂ ਕਿਸੇ ਕਸੂਰ ਤੋਂ ਕਸੂਰਵਾਰ ਠਹਿਰਾਏ ਗਏ, ਪੂਰਾ ਮੀਡੀਆ ਟਰਾਇਲ ਚਲਾਇਆ ਗਿਆ। ਉਹਨਾਂ ਨੂੰ ਇਹ ਭੁੱਲ ਗਿਆ ਕਿ ਜੀ ਕੋਵਿਡ-19 ਦੇ ਚੱਲਦਿਆਂ ਭਾਰਤ ਭਰ ਦੇ ਵਿੱਚ ਗੁਰਦੁਆਰੇ ਜਿਹੜੇ ਨੇ ਉਹ ਸਾਰਿਆਂ ਦੇ ਲਈ ਲੰਗਰ ਤਿਆਰ ਕਰਕੇ ਥਾਂ ਥਾਂ ਹੀ ਪਹੁੰਚਾਉਂਦੇ ਸੀ। ਔਰ ਹੁਣ ਵੀ, ਔਰ ਤੁਸੀਂ ਬਿਲਕੁਲ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਕਿ ਇਹ ਵੀ ਬਾਬੇ ਨਾਨਕ ਦਾ ਲੰਗਰ, ਆਕਸੀਜਨ ਦਾ ਲੰਗਰ, ਜਿਹਨੂੰ ਈਵਨ ਇਹ ਲਫ਼ਜ਼ ਮੈਂ ਨਹੀਂ ਕਹਿ ਰਿਹਾ ਕਿਉਂਕਿ ਲੰਗਰ ਤਾਂ ਸਾਡੇ ਲਈ ਲੰਗਰ ਹੈ। ਇਹ NDTV ਔਰ ਦੂਸਰੇ ਚੈਨਲਸ ਅੱਜ ਜਦੋਂ ਇਸ ਖਬਰ ਨੂੰ ਟੈਲੀਕਾਸਟ ਕਰ ਰਹੇ ਨੇ। ਔਰ ਨਿਜ਼ਾਮੁਦੀਨ ਦੇ ਵਿੱਚ ਇੰਦਰਪੁਰਮ ਦਾ ਗੁਰਦੁਆਰਾ ਸਾਹਿਬ ਹੈ, ਜਿੱਥੇ ਕਿ ਬੀਤੀ ਰਾਤ ਜੋ ਮੀਡੀਆ ਦੀਆਂ ਰਿਪੋਰਟਸ, ਉਹਨਾਂ ਦੇ ਰਿਪੋਰਟਰ NDTV ਦਾ ਦੂਜਾ ਔਨ ਦਾ ਸਪੌਟ ਨੇ, ਉਹ ਕਹਿੰਦੇ ਨੇ ਕਿ ਵੀ ਜਿੱਥੇ ਸਿਸਟਮ ਕੋਲੈਪਸ ਹੋਇਆ ਹੈ, ਰਿਸ਼ਤੇਦਾਰ ਦੌੜ ਰਹੇ ਨੇ, ਲੋਕ ਬੇਬਸੀ 'ਚ ਨੇ, ਸੜਕਾਂ 'ਤੇ ਚੱਲ ਰਹੇ ਨੇ, ਕਿ ਸਿੱਖ ਕੌਮ ਅੱਗੇ ਆਈ। ਔਰ ਇੰਦਰਪੁਰਮ ਦਾ ਗੁਰਦੁਆਰਾ, ਉਸ ਦੇ ਬਾਹਰ ਸੜਕਾਂ ਜਿਹੜੀਆਂ ਨੇ ਉਹ ਹਸਪਤਾਲ 'ਚ ਕਨਵਰਟ ਹੋ ਗਈਆਂ। ਔਰ ਸਿੱਖਾਂ ਨੇ ਆਕਸੀਜਨ ਦਾ ਲੰਗਰ ਲਾਇਆ। ਔਰ ਉਹਨਾਂ ਦੇ ਪ੍ਰਬੰਧਕਾਂ ਨਾਲ ਇੰਟਰਵਿਊ ਕਰ ਰਹੇ ਨੇ ਕਿਉਂਕਿ ਜਿਹੜਾ ਇਸ ਦੇ ਉੱਤੇ ਪ੍ਰੋਪਰ ਹੁੰਦਾ ਆਕਸੀਮੀਟਰ, ਜਿਹੜੀਆਂ ਹਦਾਇਤਾਂ ਨੇ ਕਿ ਜੇ 90 ਤੋਂ ਘਟਦਾ ਤੁਹਾਡਾ ਉਸ ਆਕਸੀਜਨ ਦਾ ਲੈਵਲ ਤੇ ਫਿਕਰਮੰਦੀ ਚਾਹੀਦੀ ਹੈ। ਤੇ ਹੁਣ ਜਦੋਂ ਜਿਉਂ ਘਟ ਕੇ 40-45 ਤੱਕ ਆਉਂਦਾ ਉਹ ਤਾਂ ਫਿਰ ਡੈਥ ਵੱਲ ਜਾ ਰਿਹਾ ਹੁੰਦਾ। ਔਰ ਉਹਨਾਂ ਨੇ ਕਿਹਾ ਵੀ 200 ਤੋਂ ਜ਼ਿਆਦਾ ਉਹ ਪੇਸ਼ੈਂਟ ਜਿਨ੍ਹਾਂ ਦੇ ਆਕਸੀਮੀਟਰ ਦੇ ਮੁਤਾਬਕ ਉਹ ਲੈਵਲ 40 ਤੋਂ ਘੱਟ ਸੀ, ਉਹਨਾਂ ਨੂੰ 90 ਦੇ ਉੱਤੇ ਲਿਆ ਕੇ ਸਾਰੀ ਰਾਤ ਉਹ ਜਾਗਦੇ ਰਹੇ। ਔਰ ਦਰਜਨਾਂ ਵਲੰਟੀਅਰ ਨੇ, ਕਿਉਂਕਿ ਉਹੀ ਪੀਰੀਅਡ ਹੁੰਦਾ ਜੇ ਦਮ ਤੋੜ ਗਏ ਅਦਰਵਾਈਜ਼ ਜੇ ਉਹਨਾਂ ਨੂੰ ਆਕਸੀਜਨ ਮਿਲ ਜਾਏ ਫਿਰ ਉਹ ਸਰਵਾਈਵ ਕਰ ਜਾਂਦੇ ਨੇ। ਔਰ ਉਹਨਾਂ ਨੇ ਜਿਹੜਾ ਉਹ 200 ਪੇਸ਼ੈਂਟਸ ਨੂੰ ਇੱਕ ਰਾਤ ਦੇ ਵਿੱਚ ਸੇਵ ਕੀਤਾ। ਔਰ ਹਾਲ ਇਹ ਔਰ ਲੋਕ ਪੁੱਛ ਰਹੇ ਨੇ ਕਿ ਭਾਈ ਜੇ ਸਿੱਖ ਇੱਕ ਆਪਣੇ ਲੈਵਲ ਤੇ, ਔਰ ਹਾਲਾਂ ਕੋਈ ਇੰਦਰਪੁਰਮ ਦਾ ਕੋਈ ਵੱਡਾ ਕੋਈ ਇਤਿਹਾਸਕ ਗੁਰਦੁਆਰਾ ਨਹੀਂ ਹੈ, ਕੋਈ ਬਹੁਤ ਇਹ ਨਹੀਂ ਹੈ ਕਿ ਉੱਥੇ ਬਹੁਤ ਵੱਡਾ ਜਿਵੇਂ ਦਰਬਾਰ ਸਾਹਿਬ ਜਾਂ ਬੰਗਲਾ ਸਾਹਿਬ ਜਿੱਥੇ ਲੱਖਾਂ ਕਰੋੜਾਂ ਦੀ ਜਿਹੜੀ ਹੈ ਅਦਰਵਾਈਜ਼ ਚੜਾਵਾ ਹੁੰਦਾ ਕਿ ਵੀ ਜੇ ਸਿੱਖ ਅਫੋਰਡ ਕਰ ਸਕਦੇ ਨੇ ਕਿੱਥੋਂ, ਤੇ ਤੁਹਾਨੂੰ ਕੀ ਹੋਇਆ। ਪਰ ਹਕੀਕਤ ਇਹ ਹੈ ਕਿ 2000 ਦਾ ਜਿਹੜਾ ਗੈਸ ਸਿਲੰਡਰ ਹੈ ਉਹ 50-50 ਹਜ਼ਾਰ ਦੇ ਵਿੱਚ ਬਲੈਕ ਹੋ ਰਿਹਾ। ਔਰ ਇਸ ਸਾਰੇ ਦੇ ਚੱਲਦਿਆਂ ਜੇ ਤੁਸੀਂ ਇਹ ਆਸ ਕਰੋ ਕਿ ਭਾਈ ਇਹਨਾਂ ਚੋਂ ਕੋਈ ਜਸਟਿਸ ਜਾਂ ਕੋਈ ਦੂਜੀ ਚੀਜ਼ ਨਿਕਲ ਸਕਦੀ ਹੈ, ਇਹ ਤਾਂ ਦੂਰ ਦੀ ਗੱਲ ਹੈ। ਕਿਉਂਕਿ ਜਦੋਂ ਲੋਕਾਂ ਨੇ ਚੁਣਿਆ ਸੀ, ਔਰ ਬਿਲਕੁਲ ਇਹ ਕਈ ਵਾਰ ਪੋਇਟਰੀ ਦੀ ਇਹ ਬਿਊਟੀ ਹੁੰਦੀ ਹੈ ਕਿ ਜਿਹੜੀ ਗੱਲ ਤੁਸੀਂ ਲੇਖ ਦੇ ਵਿੱਚ ਦਰਜਨਾਂ ਸਫ਼ਿਆਂ 'ਚ ਕਹਿ ਸਕਦੇ ਹੋ, ਉਹ ਇੱਕ ਸ਼ੇਅਰ ਕਹਿ ਦਿੰਦਾ। ਔਰ ਤੁਸੀਂ ਬਹੁਤ ਖੂਬਸੂਰਤੀ ਨਾਲ ਸ਼ੇਅਰ ਕੋਟ ਕੀਤਾ ਕਿ ਤੁਮਨੇ ਹੀ ਚੁਣਾ ਥਾ ਉਸੇ ਕਤਲੇ ਆਮ ਕਾ
ਹੁਨਰ ਦੇਖ ਕਰ ਜੀ 2002 ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਮੋਦੀ ਨੇ ਕੀਤੀ। ਬੇਸ਼ੱਕ ਅਮਰੀਕਾ ਦੇ US ਸਰਫ ਨੇ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਅਮਰੀਕਾ ਆਉਣ ਤੇ ਪਾਬੰਦੀ ਲਾ ਦਿੱਤੀ, ਅਗਲੇ 12 ਸਾਲ ਉਹ ਆ ਨਹੀਂ ਸਕਿਆ। ਕੈਨੇਡਾ ਨੇ ਪਾਬੰਦੀ ਲਾਈ, ਇੰਗਲੈਂਡ ਨੇ, UK ਨੇ ਲਾਈ, ਲੇਕਿਨ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਉਹਨੂੰ ਪ੍ਰੈਜ਼ੈਂਟ ਕੀਤਾ ਕਿ ਹੁਨਰ ਹੈ ਇਹਦੇ ਕੋਲ ਬੰਦੇ ਮਾਰਨ ਦਾ। ਔਰ ਇਹੀ ਹੁਨਰ ਤੋਂ ਉਹ ਜਿਹੜਾ ਹਿੰਦੂ ਹਿਰਦੇ ਸਮਰਾਟ ਜਿਹਨੂੰ ਬਣਾਇਆ, ਉਹ ਫਿਰ 2014 ਤੱਕ ਪਹੁੰਚਦੇ ਆ ਦਿੱਲੀ 'ਚ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਦਾ ਹੈ। ਔਰ ਫਿਰ 2019 'ਚ 300 ਤੋਂ ਜ਼ਿਆਦਾ ਸੀਟਾਂ ਕੱਲੀਆਂ BJP ਆਪਣੇ ਸਿਰ ਤੇ ਲਿਜਾਂਦੀ ਹੈ। ਤੇ ਫਿਰ ਇਹ ਸਵਾਲ ਚੁੱਕਣਾ ਬਣਦਾ ਹੈ ਕਿ आज क्यों परेशान होते हो लाशों का ढेर देख कर। ਅੱਜ ਸ਼ਮਸ਼ਾਨ ਘਾਟ ਹੋਣ, ਗ੍ਰੇਵ ਯਾਰਡ ਹੋਣ, ਜਦੋਂ ਤਾਂ ਇਹ ਲਾਸ਼ਾਂ ਗ੍ਰੇਵ ਯਾਰਡਾਂ ਦੇ ਬਾਹਰ ਸੀ ਉਦੋਂ ਤਾਂ ਬਹੁਤਿਆਂ ਨੂੰ ਸਕੂਨ ਸੀ ਕਿ ਭਾਈ ਦੇਖੋ ਕਿਆ ਹੁਨਰ ਦਿਖਾਇਆ। ਔਰ ਇਹੀ ਮੋਦੀ ਜਦੋਂ UP ਦੇ ਵਿੱਚ ਇਸ ਕੰਨ ਪਾਟੇ ਜੋਗੀ ਆਦਿੱਤਿਆਨਾਥ ਦੇ ਲਈ ਵੋਟਾਂ ਮੰਗ ਰਿਹਾ ਸੀ, ਆਪਣੀ ਪਾਰਟੀ ਦੇ ਲਈ ਮੰਗ ਰਿਹਾ ਸੀ, ਤੇ ਉੱਥੇ ਜਾ ਕੇ ਕਹਿ ਰਿਹਾ ਸੀ ਕਿ ਭਾਈ ਦੇਖੋ ਇਹ UP ਦੀ ਸਰਕਾਰ ਜਿਹੜੀ ਹੈ ਇਹ ਕਬਰਸਤਾਨ ਨੂੰ ਤਾਂ ਥਾਂ ਦਿੰਦੀ ਹੈ, ਮੰਦਰ ਨੂੰ ਕਿਉਂ ਨਹੀਂ ਮਿਲ ਸਕਦੀ। ਸੋ ਮਤਲਬ ਈਵਨ ਮੁਰਦਿਆਂ ਦੀਆਂ ਥਾਵਾਂ ਦੇ ਉੱਤੇ ਵੀ ਗੰਦੀ ਸਿਆਸਤ ਜਿਨ੍ਹਾਂ ਨੇ ਕੀਤੀ। ਅੱਜ ਅਫਸੋਸ ਉਹੀ ਕਹਾਣੀ ਜਿਹੜੀ ਦੂਸਰਿਆਂ ਦੇ ਲਈ ਕਦੇ ਉਹਨੇ ਬਿਲਕੁਲ ਬੇਰਹਿਮੀ ਦਾ ਆਪਣਾ ਪ੍ਰਗਟਾਵਾ ਕੀਤਾ ਸੀ, ਅੱਜ ਅਸੀਂ ਉਹੀ ਪਾਠ ਦੇਖ ਰਹੇ ਹਾਂ ਕਿ 4 ਦਿਨ ਪਹਿਲਾਂ ਤੱਕ ਬਿਲਕੁਲ ਬੇਪਰਵਾਹ ਹੋ ਕੇ ਇਹ ਵੀ, ਔਰ ਇਹਦਾ ਉਹ ਜਿਹੜਾ ਹੋਮ ਮਿਨਿਸਟਰ ਜਿਹਨੂੰ ਦੂਜਾ ਅਵਤਾਰ ਬਣਾਇਆ ਹੋਇਆ, ਇਸ ਵੇਲੇ ਵਿਸ਼ਨੂੰ ਦੇ 3 ਅਵਤਾਰ ਨੇ, ਹੁਣ ਉਹ ਅਵਤਾਰ ਨਹੀਂ ਕਿ ਬਈ ਇਹ ਸ਼ਿਵਜੀ, ਵਿਸ਼ਨੂੰ, ਬ੍ਰਹਮਾ, ਇਹੀ 3 ਅਵਤਾਰ ਨੇ। ਇਹ ਮੋਦੀ ਹੈ ਤੇ ਉਹ ਗੈਂਡੇ ਦਾ ਬੱਚਾ ਅਮਿਤ ਸ਼ਾਹ ਹੈ ਤੇ ਉਹ ਕੰਨਪਾਟਾ ਗੁੰਡਾ ਯੋਗੀ ਆਦਿੱਤਿਆਨਾਥ ਹੈ। ਔਰ ਹੁਣ ਇਸ ਸਾਰੇ ਚੋਂ ਦੁਨੀਆ ਭਰ ਦੇ ਵਿੱਚ ਜਲੂਸ ਵੀ ਇਹਨਾਂ ਦਾ ਨਿਕਲ ਰਿਹਾ। ਕਿੱਥੇ ਕੁਛ ਦਿਨ ਪਹਿਲਾਂ ਤੱਕ ਇਹ ਕਿਵੇਂ ਜਿਹੜਾ ਉਹ ਡਗੇ ਦੀ ਚੋਟ ਤੇ ਕਹਿੰਦੇ ਸੀ ਕਿ ਜੀ ਹਮ ਦੁਨੀਆ ਕੋ ਵੈਕਸੀਨ ਦੇ ਰਹੇ ਹੈ, ਔਰ ਆਪਣੇ ਸੰਸਕ੍ਰਿਤ ਦੇ ਸ਼ਲੋਕ ਸੁਣਾਉਂਦਾ ਸੀ ਕਿ ਜੀ ਇਹ ਸਾਰਾ ਵਿਸ਼ਵ ਜਿਹੜਾ ਹੈ ਕੁਟੰਬ ਹੈ ਔਰ ਭਾਰਤ ਵਿਸ਼ਵ ਗੁਰੂ ਬਣ ਗਿਆ। ਹੁਣ ਅੱਜ ਹਾਲਤ ਇਹ ਹੈ ਕਿ ਅਮਰੀਕਾ ਨੇ, ਕੈਨੇਡਾ ਨੇ, UK ਨੇ 1-1 ਮਹੀਨੇ ਲਈ ਪਰਮਾਨੈਂਟ ਪਾਬੰਦੀਆਂ, ਫਲਾਈਟਸ ਦੇ ਉੱਤੇ ਪਾਬੰਦੀਆਂ, ਔਰ ਮੰਗਤਿਆਂ ਦੀ ਤਰ੍ਹਾਂ ਉਹ ਆਕਸੀਜਨ ਜਿਹੜੀ ਬਿਲਕੁਲ ਸਿੰਪਲ ਐਪਰੇਟਸ ਨਾਲ ਤਿਆਰ ਹੁੰਦੀ ਹੈ, ਹੁਣ ਰਸ਼ੀਆ ਵੀ ਜਿਹੜਾ ਉਹ ਉਹਨਾਂ ਨੂੰ ਸੈਂਡ ਕਰ ਰਿਹਾ ਹੈ, ਇੰਗਲੈਂਡ ਵੀ ਕਰ ਰਿਹਾ, ਅਮਰੀਕਾ ਨੇ ਵੀ ਆਫਰ ਕੀਤੀ ਹੈ, ਚਾਈਨਾ ਨੇ ਵੀ ਕੀਤੀ ਹੈ। ਜਿਸ ਪਾਕਿਸਤਾਨ ਨੂੰ ਜਿਹੜਾ ਡਿਮਨਾਈਜ਼ ਕੀਤਾ ਹੈ ਹਮੇਸ਼ਾ ਹੀ ਉਹਨਾਂ ਨੇ, ਉਹਨਾਂ ਦੀ ਈਦੀ ਫਾਊਂਡੇਸ਼ਨ ਨੇ ਕਿਹਾ ਕਿ ਅਸੀਂ ਰੈਡੀ 50 ਐਂਬੂਲੈਂਸਿਸ, ਸਾਰਾ ਅਮਲਾ ਫੈਲਾ, ਔਰ ਉਹਨਾਂ ਦਾ ਸਾਰੇ ਖਰਚ ਅਸੀਂ ਚੁੱਕਾਂਗੇ ਔਰ ਅਸੀਂ ਤਿਆਰ ਹੈ। ਸੋ ਇਹ ਇੱਕ ਪਾਸੇ ਜਦੋਂ ਤੁਸੀਂ ਉਹ ਮਾਹੌਲ, ਔਰ ਹੁਣ ਤੱਕ ਸਾਰਾ ਉਹੀ ਮੀਡੀਆ ਜਿਹੜਾ ਲੱਗਾ ਹੋਇਆ ਸੀ ਪਾਕਿਸਤਾਨ ਨੂੰ ਡਿਮਨਾਈਜ਼ ਕਰਨ ਕਿ ਜੀ ਮੰਗਤੇ ਬਣ ਗਏ, ਹੁਣ ਇਹ ਗ੍ਰੇ ਲਿਸਟ 'ਚੋਂ ਇਹਨਾਂ ਨੂੰ ਬਲੈਕ ਲਿਸਟ 'ਚ ਪਾ ਦੇਣਾ IMF ਨੇ, ਔਰ ਇਹ ਮੁਲਕ ਵੇਚਣ ਤੇ ਆ ਗਏ ਔਰ ਵਿਕੇਗਾ ਔਰ ਫਲਾਣਾ। ਇਹ ਕਦੇ ਵੀ ਜਦੋਂ ਸਾਡੇ ਬਜ਼ੁਰਗ ਜਿਹੜੇ ਨੇ ਪੁਰਾਣੀ ਜਨਰੇਸ਼ਨ, ਉਹ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਬੱਚਿਓ ਗਰੂਰ ਨਾ ਕਰੋ, ਬਿਲਕੁਲ ਕਦੇ ਉਹ ਗੱਲ ਮੂੰਹ 'ਚੋਂ ਨਾ ਕੱਢੋ ਜਿਹੜੀ ਵਾਪਸ ਮੂੰਹ 'ਚ ਪਾਉਣੀ ਔਖੀ ਹੋਏ। ਹੁਣ ਇਹ ਗੱਲਾਂ ਦੇ ਵਿੱਚ ਵਿਜ਼ਡਮ ਆਫ ਦਾ ਏਜਿਸ ਹੈ ਕਿ ਵੀ ਤੁਸੀਂ ਅੱਜ ਕਿਸੇ ਨੂੰ ਕਹਿ ਰਹੇ ਹੋ, ਔਰ ਇਹੀ ਗੱਲ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਹਿਊਮਿਲਿਟੀ, ਕਿ ਭਾਈ ਉਹੀ ਸੁਖੀ ਰਹਿੰਦਾ ਹੈ ਜਿਹੜਾ ਮਸਕੀਨ ਹੈ, ਜਿਹੜਾ ਆਪਣੇ ਆਪ ਨੂੰ ਬਿਲਕੁਲ ਗਰੀਬੀ, ਗਦਾ ਹਮਾਰੀ, ਐਰੋਗੈਂਸ ਨਹੀਂ ਹੈ, ਅਨਾ ਨਹੀਂ ਹੈ, ਹੰਕਾਰ ਨਹੀਂ ਹੈ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਕਿ ਜਿਹੜੇ ਹੰਕਾਰ ਕਰਨ ਵਾਲੇ ਨੇ ਉਹਨਾਂ ਨੂੰ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਹੁੰਦੀ, ਉਹ ਹੰਕਾਰ ਹੀ ਉਹਨਾਂ ਨੂੰ ਗਾਲ ਦਿੰਦਾ ਹੈ। ਔਰ ਅੱਜ ਜਿਵੇਂ ਇਹਨਾਂ ਦਾ ਸਿਸਟਮ ਦੁਨੀਆ ਭਰ ਦੇ ਸਾਹਮਣੇ ਜੇ ਕਹਿਣਾ ਹੋਏ ਕਿ ਸਿਸਟਮ ਦੇ ਚੀਥੜੇ ਉੱਡ ਗਏ ਨੇ, ਔਰ ਇਸ ਸਾਰੇ ਦੇ ਚਲਦਿਆਂ ਕਿਵੇਂ ਜਿਹੜਾ BBC ਦੀ ਮੈਂ ਸਰਵਿਸ ਲੇਟੈਸਟ ਆਉਣ ਤੋਂ ਪਹਿਲਾਂ ਲਾਈਵ ਸਰਵਿਸ ਇਕੱਲੇ ਦਿੱਲੀ ਦੇ ਹਵਾਲੇ ਨਾਲ ਹੀ ਹੈ ਕਿ ਦਿੱਲੀ 'ਚ 24 ਘੰਟੇ ਦੇ ਵਿੱਚ 348 ਮੌਤਾਂ ਹੋਈਆਂ ਨੇ ਔਰ 24,331 ਨਵੇਂ ਕੇਸ ਆਏ ਨੇ,
ਔਰ ਇਸ ਵੇਲੇ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜ ਨੇ, ਜ਼ਾਹਰ ਹੈ ਦਿੱਲੀ ਵੀ ਹੈ, ਯੂਪੀ ਵੀ ਹੈ, ਮਹਾਰਾਸ਼ਟਰ ਵੀ ਹੈ, ਰਾਜਸਥਾਨ ਵੀ ਬਣਦਾ ਜਾ ਰਿਹਾ ਹੈ। ਔਰ ਇਸ ਵੇਲੇ ਦਵਾਈਆਂ ਦੀ ਕਾਲਾ ਬਾਜ਼ਾਰੀ ਪੂਰੇ ਜ਼ੋਰ ਨਾਲ ਚੱਲ ਰਹੀ ਹੈ। ਜਿਹੜੀ ਇੱਕ ਮੈਡੀਕੇਸ਼ਨ ਇਸ ਦੇ ਲਈ ਪਤਾ ਨਹੀਂ ਕਿੰਨੀ ਕੁ ਇਫੈਕਟਿਵ ਹੈ, ਇਨੀਸ਼ੀਅਲ ਸਟੇਜ ਤੇ ਸ਼ਾਇਦ ਥੋੜੀ ਬਹੁਤ ਹੋਏ, ਰੈਮਡੈਸਿਵੀਰ, ਅੱਛਾ, ਉਹਦੀ ਇੰਨੀ ਅਵੇਲੇਬਿਲਿਟੀ ਨਹੀਂ ਹੈ। ਬਲੈਕ ਉਹਦੀ ਇਸ ਲੈਵਲ ਤੇ, ਜੇ ਸਿਲੰਡਰ ਜਿਹੜਾ 2000 ਦਾ ਉਹ 50,000 ਚ ਵਿਕ ਸਕਦਾ ਹੈ, ਤੇ ਇਹ ਤਾਂ ਮੈਡੀਕੇਸ਼ਨ ਜਿਹੜੀ ਹੈ, ਇਹ ਕਿਹੜੀ ਉਹਦੇ ਲਈ ਉਹਨਾਂ ਨੂੰ ਟਰੱਕ ਚਾਹੀਦਾ ਕਿਤੇ ਭੇਜਣ ਲਈ, ਉਹ ਤਾਂ ਡੱਬਿਆਂ ਦੇ ਰੂਪ 'ਚ ਜਿਹੜੀ ਹੈ ਉਹਨਾਂ ਨੇ ਬਾਹਰ ਕੱਢੀ ਹੋਈ ਆ। ਔਰ ਉੱਥੇ ਜਾਓ ਹਸਪੀਟਲ 'ਚ ਕਹਿੰਦੇ ਨੇ ਅਵੇਲੇਬਲ ਨਹੀਂ ਹੈ, ਬਲੈਕ ਮਾਰਕੀਟ 'ਚ 100 ਗੁਣਾ ਜ਼ਿਆਦਾ ਕੀਮਤ ਦੇ ਨਾਲ ਜਿਹੜਾ ਉਹ ਜਿਹੜੀ ਹੈ ਉਹਦੀ ਅਵੇਲੇਬਿਲਟੀ ਹੈ। ਔਰ ਇਸ ਸਾਰੇ ਦੇ ਨਾਲ ਹੁਣ ਜਿਹੜਾ ਫਿਰ ਵੈਕਸੀਨੇਸ਼ਨ ਨੂੰ ਲੈ ਕੇ ਹੁਣ ਕਹਿ ਦਿੱਤਾ ਹੈ ਕਿ ਜੀ 18 ਸਾਲ ਤੋਂ ਉੱਪਰ ਦੇ ਸਭ ਐਲੀਜੀਬਲਸ ਨੂੰ ਦਿੱਤਾ ਜਾਏਗਾ। ਪਰ ਰਿਪੋਰਟਸ ਇਹ ਨੇ ਕਿ ਭਾਈ ਜਿੰਨੇ ਇਹਨਾਂ ਦੀ ਉਹ ਸੀਰਮ ਇੰਸਟੀਚਿਊਟ ਔਰ ਦੂਸਰੇ ਤਿਆਰ ਕਰਨ ਵਾਲੇ ਨੇ 24 ਘੰਟੇ ਵੀ ਜਿਹੜਾ ਉਹ ਕਰਨ, ਔਰ 24 ਘੰਟੇ ਕਰ ਨਹੀਂ ਸਕਦੇ ਕਿਉਂਕਿ ਜਿਹੜਾ ਸਟਾਫ ਜਾਂ ਦੂਜਾ ਉਹ ਸਾਰੇ ਹੀ ਪ੍ਰਭਾਵਿਤ ਹੋ ਰਹੇ ਨੇ, ਸਾਰੇ ਤਾਂ ਡਿੱਗ ਰਹੇ ਨੇ ਚਾਰ ਚਫੇਰੇ। ਤੇ ਜੇ ਉਹ ਵੀ ਕਰਨ ਤੇ ਅਗਲੇ 3 ਮਹੀਨੇ 'ਚ ਮੁਲਕ ਨੂੰ ਦੀ ਜਿਹੜੀ ਹੈ 60% ਦੀ ਆਬਾਦੀ ਨੂੰ ਵੀ ਵੈਕਸੀਨੇਟ ਨਹੀਂ ਕਰ ਸਕਦੇ। ਸੋ ਇਸ ਹਾਲਤ ਦੇ ਚਲਦਿਆਂ ਔਰ ਇਸ ਸਾਰੇ 'ਚ ਦਰਸ਼ਕ ਦੇਖ ਵੀ ਸਕਦੇ ਨੇ, ਕਾਫੀ ਅਸੀਂ ਇਹ ਕਹਾਂਗੇ ਕਿ ਡਿਸਕ੍ਰਿਸ਼ਨ ਪਿਕਚਰਸ ਦੇ ਮਾਮਲੇ 'ਚ ਸਾਡੇ TV 84 ਦੇ ਰਿਪੋਰਟਰ ਦਿੱਲੀ 'ਚ ਜਿਹੜੇ ਨੇ ਉਹਨਾਂ ਨੇ ਪਿਕਚਰਸ ਭੇਜੀਆਂ। ਇਹ ਬੱਚਿਆਂ ਲਈ ਵੀ ਔਰ ਕਮਜ਼ੋਰ ਦਿਲਾਂ ਨੂੰ ਵੀ ਹੋਰ ਜਿਹੜਾ ਉਹ ਖੌਫਜ਼ਦਾ ਵੀ ਕਰਦੀਆਂ ਨੇ, ਪਰ ਇਹ ਹਕੀਕਤ ਵੀ ਹੈ ਕਿ ਭਾਈ ਕਿਸ ਤੇਜ਼ੀ ਦੇ ਨਾਲ ਲੋਕਾਂ ਦਾ ਕਿੰਨਾ ਬੁਰਾ ਹਾਲ ਹੋ ਰਿਹਾ। ਔਰ ਜਿਵੇਂ PTI ਇਹਨਾਂ ਦੀ ਨਿਊਜ਼ ਏਜੰਸੀ ਹੈ, ਉਹਨਾਂ ਨੇ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰ DS ਰਾਣਾ ਦੇ ਹਵਾਲੇ ਨਾਲ ਕਿਹਾ ਕਿ ਸਾਨੂੰ ਇੱਥੇ ਆਕਸੀਜਨ ਦੀ ਬਹੁਤ ਕਮੀ ਹੈ। ਔਰ ਬੇਸ਼ੱਕ ਦਾਅਵੇ ਸੈਂਟਰ ਗਵਰਨਮੈਂਟ ਔਰ ਰਾਜ ਗਵਰਨਮੈਂਟ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ, ਲੇਕਿਨ ਹਕੀਕਤ ਗਰਾਊਂਡ ਦੇ ਉੱਤੇ ਬਹੁਤ ਜਿਹੜੀ ਹੈ ਉਹ ਬਦਤਰ ਹਾਲਤ ਨੂੰ ਦੱਸ ਰਹੀ ਹੈ। ਇਸੇ ਤਰ੍ਹਾਂ ਇੱਕ ਪਾਸੇ ਇਹ ਚੱਲ ਰਿਹਾ ਹੈ ਔਰ ਕੁਦਰਤ ਵੀ ਕਈ ਵਾਰ ਸਜ਼ਾ ਦੇ ਰਹੀ ਹੁੰਦੀ ਹੈ। ਉੱਤਰਾਖੰਡ 'ਚ ਭਾਰਤ ਔਰ ਚੀਨ ਦੇ ਬਾਰਡਰ ਦੇ ਉੱਤੇ ਇੱਕ ਗਲੇਸ਼ੀਅਰ ਜਿਹੜਾ ਹੈ ਉਹ ਟੁੱਟਿਆ ਚਮੋਲੀ ਜ਼ਿਲ੍ਹੇ ਦੇ ਵਿੱਚ, ਔਰ ਉੱਥੋਂ ਦੀ ਹਕੂਮਤ ਨੇ ਜਿਹੜਾ ਇਹ ਨੀਤੀ ਘਾਟੀ ਦੇ ਵਿੱਚ ਸੁਮਨਾ ਗਲੇਸ਼ੀਅਰ ਹੈ ਔਰ ਰੈੱਡ ਅਲਰਟ ਉਹਨਾਂ ਨੇ ਜਾਰੀ ਕੀਤਾ। ਫਿਰ ਅਸੀਂ ਦੇਖ ਰਹੇ ਹਾਂ ਕਿ ਵੀ ਮੈਂ ਆਲਰੇਡੀ ਮੈਂਸ਼ਨ ਵੀ ਕੀਤਾ ਕਿ ਲਖਨਊ ਦੇ ਵਿੱਚ ਇੰਨਾ ਮਾੜਾ ਹਾਲ ਹੈ ਕਿ ਉੱਥੋਂ ਦਾ ਜਿਹੜਾ MLA ਸੁਰੇਸ਼ ਸ਼੍ਰੀਵਾਸਤਵ ਉਹ ਵੀ ਕਰੋਨਾ ਦੇ ਇਸ ਕਹਿਰ ਦੇ ਨਾਲ ਦਮ ਤੋੜ ਗਿਆ। ਔਰ ਇਹ ਜਿਹੜਾ ਉਹਨੇ ਮਰਨ ਤੋਂ ਕੁਛ ਦੇਰ ਪਹਿਲਾਂ ਹੀ ਜਦੋਂ ਦਾਖਲ ਹੋਇਆ ਸੀ ਉਹਨੇ ਕਿਹਾ ਸੀ ਕਿ ਅੱਜ ਮੇਰੀ ਕਰੋਨਾ ਰਿਪੋਰਟ ਪੋਜ਼ਿਟਿਵ ਆ ਗਈ ਹੈ, ਤੁਸੀਂ ਲੋਕ ਆਪਣਾ ਧਿਆਨ ਰੱਖੋ। ਸੋ ਮਤਲਬ ਇਹ ਹੈ ਕਿ ਇਹਨਾਂ ਨੇ ਜਿਹੜੀ ਲੋਕਾਂ ਪ੍ਰਤੀ ਅਣਗਹਿਲੀ ਦਿਖਾਈ ਔਰ ਹਰ ਲੈਵਲ ਦੇ ਉੱਤੇ ਸਿਸਟਮ ਟੁੱਟਾ ਹੈ। ਵੈਕਸੀਨੇਸ਼ਨ ਨਾ ਕਰ ਸਕਣਾ, ਇਹਦੇ ਬਾਵਜੂਦ ਕਿ ਇਹਨਾਂ ਨੂੰ ਹੀ ਇਹ ਕੰਟਰੈਕਟ ਵੀ ਆਕਸਫੋਰਡ ਵਾਲਾ ਮਿਲਿਆ ਸੀ ਕਿਉਂਕਿ ਆਲਰੇਡੀ ਉੱਥੇ ਵੈਕਸੀਨੇਸ਼ਨਸ ਬਣਦੀਆਂ ਨੇ ਕਾਫੀ ਦੇਰ ਤੋਂ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਆਮ ਸਪਲਾਈ, ਆਕਸੀਜਨ ਸਪਲਾਈ, ਐਂਬੂਲੈਂਸਿਸ, ਕੋਈ ਕੋਆਰਡੀਨੇਸ਼ਨ। ਹੁਣ ਇਹਨੇ ਕੱਲ ਮੋਦੀ ਨੇ 10-11 ਸਟੇਟਾਂ ਦੇ ਚੀਫ ਮਿਨਿਸਟਰਸ ਨਾਲ ਕਾਨਫਰੰਸ, ਉਹਦੇ 'ਚ ਵੀ ਝਗੜਾ ਇਹ ਹੋ ਰਿਹਾ ਕਿਉਂਕਿ ਜਦੋਂ ਕੇਜਰੀਵਾਲ ਆਪਣੀ ਪ੍ਰੈਜੈਂਟੇਸ਼ਨ ਦੇਣ ਲੱਗਾ ਉਹਨੇ ਨਾਲ ਦੀ ਨਾਲ ਲਾਈਵ ਵੀ ਕਰ ਦਿੱਤਾ ਔਰ ਮੋਦੀ ਉਹਨੂੰ ਵਿੱਚੋਂ ਟੋਕ ਕੇ ਕਹਿ ਰਿਹਾ ਜੀ ਕਿ ਇਹ ਜਿਹੜੀ ਹੈ ਮੀਟਿੰਗ ਦੀ ਕਾਰਵਾਈ ਲਾਈਵ ਨਹੀਂ ਹੋਣੀ ਚਾਹੀਦੀ। ਔਰ ਹਾਲਾਂਕਿ ਕੇਜਰੀਵਾਲ ਨੇ ਮਾਫੀ ਵੀ ਮੰਗ ਲਈ ਕਿ ਮੈਨੂੰ ਤਾਂ ਸਾਨੂੰ ਕੋਈ ਇੰਸਟਰਕਸ਼ਨ ਨਹੀਂ ਸੀ ਵੀ ਲਾਈਵ ਨਹੀਂ ਹੋ, ਪਰ ਉਹਨੂੰ ਕਹਿ ਰਿਹਾ ਕਿ ਜੀ ਮੋਦੀ ਜੀ ਕਰੋ ਕੁਛ, ਅਸੀਂ ਸੌ ਨਹੀਂ ਸਕਦੇ ਰਾਤ, ਕੁਛ ਨਹੀਂ ਹੈ ਸਾਡੇ ਕੋਲ, ਸਾਨੂੰ ਦਿਓ, ਇਹ ਲੋਕਾਂ ਦਾ ਧਿਆਨ ਕਰੋ, ਬਹੁਤ ਬੁਰਾ ਹਾਲ ਹੈ, ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਲੇਕਿਨ ਇਹਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਇਹਨਾਂ ਦੀ ਐਰੋਗੈਂਸ ਕਾਇਮ ਰਹੀ। ਔਰ ਹੁਣ ਈਵਨ ਅੱਜ ਮਮਤਾ ਬੈਨਰਜੀ ਨੇ ਵੀ ਇਸ ਦੇ ਉੱਤੇ ਕਿਹਾ ਕਿ ਵੀ ਇਹ ਨੈਗਲੀਜੈਂਸ ਆਫ ਦਾ ਸੈਂਟਰ ਹੈ ਜਿਹਦੀ ਵਜ੍ਹਾ ਕਰਕੇ ਇਹ ਸਾਰਾ ਹੋ ਰਿਹਾ। ਦਾ ਕ੍ਰਾਈਸਿਸ ਹੈਜ਼ ਟੇਕਨ ਔਨ ਸੱਚ ਏ ਸਕੇਲ because of negligence of the center, Mamata Banerjee. The BJP wanted to win Bengal at any cost. From all across the country, BJP leaders came to West Bengal, putting the entire country and West Bengal in such a critical situation. This is so unfortunate. ਹੁਣ ਕਿਉਂਕਿ ਬੰਗਾਲ ਦੇ ਵਿੱਚ ਵੀ ਕੋਵਿਡ ਦੇ ਕੇਸ ਵਧਣੇ ਸ਼ੁਰੂ ਹੋਏ ਨੇ, ਹੁਣ ਉਹੀ ਜਿਹੜੇ ਨੇ ਹਿੰਦੂਤਵੀ ਕੁੰਭ 'ਚ ਵੀ ਨਹਾ ਰਹੇ ਸੀ, ਬੰਗਾਲ 'ਚ ਵੀ ਜਿਹੜੇ ਇਹਨਾਂ ਨੇ UP ਬਿਹਾਰ ਦੇ ਜਿਹੜੇ ਇਹਨਾਂ ਦੇ ਉਸ ਕਿਸਮ ਦੇ ਗੁੰਡੇ ਨੇ ਉੱਥੇ ਭੇਜਿਆ,
ਨਤੀਜੇ ਦੇ ਤੌਰ ਤੇ ਜਿੱਥੇ ਬੰਗਾਲ ਨੇ ਪਹਿਲੀ ਵੇਵ ਵੇਲੇ ਕਾਬੂ ਪਾ ਲਿਆ ਸੀ, ਪਰ ਇਸ ਸਾਰੇ ਦੇ ਨਾਲ ਹੁਣ ਜਿਹੜਾ ਬੰਗਾਲ ਦੇ ਵਿੱਚ ਵੀ ਤੇਜ਼ੀ ਦੇ ਨਾਲ ਇਹ ਚੱਲ ਰਿਹਾ। ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਮੁੰਬਈ ਦੇ ਇੱਕ ਹਸਪੀਟਲ ਦੇ ਵਿੱਚ ਕਿਵੇਂ ਜਿਹੜਾ ਇੱਕ ਐਕਸੀਡੈਂਟ ਹੋਣ ਨਾਲ ਲੀਕ ਹੋਣ ਨਾਲ ਸਿਲੰਡਰ ਮੌਤਾਂ ਹੋਈਆਂ। ਹੁਣ ਇਸੇ ਤਰ੍ਹਾਂ ਜਿਹੜਾ ਇੱਕ ਥਾਂ ਤੇ ਅੱਗ ਲੱਗਣ ਨਾਲ ਕਿੰਨੀਆਂ ਮੌਤਾਂ ਹੋਈਆਂ ਨੇ ਕਿਸੇ ਪ੍ਰੋਮੀਨੈਂਟ ਸ਼ਹਿਰ ਦੇ ਵਿੱਚ। ਔਰ ਇਸ ਸਾਰੇ ਦੇ ਨਾਲ ਜਿਹੜਾ ਹੁਣ ਦੂਸਰੇ ਇਹਨਾਂ ਦੇ ਉੱਤੇ ਤਰਸ ਖਾ ਰਹੇ ਨੇ, ਰਸ਼ੀਆ, ਯੂਰਪ ਟੂ ਡਿਸਪੈਚ ਆਕਸੀਜਨ ਐਜ਼ ਚਾਈਨਾ ਆਫਰਸ ਟੂ ਹੈਲਪ। ਔਰ ਇਹ ਇਸ ਸਾਰੇ 'ਚ ਇੰਡੀਅਨ 에ਅਰ ਫੋਰਸ ਹੁਣ ਉਸ ਮੀਟਿੰਗ ਦੇ ਵਿੱਚ ਇਹਨੇ ਕਿਹਾ ਕੇਜਰੀਵਾਲ ਨੇ ਕਿ ਜੀ ਉਹ ਜਿੱਥੇ ਹੁਣ ਹਰਿਆਣਾ ਜਿੱਥੇ ਕੁਝ ਫੈਕਟਰੀਆਂ ਨੇ ਗੁਰੂਗ੍ਰਾਮ ਔਰ ਦੂਸਰੇ ਉੱਥੋਂ ਟਰੱਕ ਨਿਕਲਦੇ ਨੇ, ਜਿਹੜਾ ਹੁੰਦਾ ਕਿ ਦਿੱਲੀ ਆਣਾ ਉੱਥੇ ਸੌਦੇਬਾਜ਼ੀ ਕੀਤੀ ਹੋਈ ਹੈ, ਬਲੈਕ ਦੇ ਵਿੱਚੋਂ ਚਲਾ ਜਾਂਦਾ ਹੈ। ਉਹਨੇ ਕਿਹਾ ਕੇਜਰੀਵਾਲ ਨੇ ਕਿ ਜੀ ਲੋਕ ਮਰ ਰਹੇ ਨੇ, ਤੁਸੀਂ ਨਹੀਂ ਹੈ ਤੇ 에ਅਰ ਫੋਰਸ ਨੂੰ ਕਹੋ ਵੀ ਜਹਾਜ਼ ਪਿਕ ਕਰਨਗੇ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਪਹੁੰਚਾਉਣ ਦੇ। ਹਾਲਾਂ ਇਹ ਦੱਸਣ ਦੇ ਲਈ ਉਹਨਾਂ ਨੇ ਕਿਹਾ ਜੀ ਅਸੀਂ ਟ੍ਰੇਨਾਂ ਮਾਰਕ ਕਰ ਦਿੱਤੀਆਂ, ਟ੍ਰੇਨਾਂ ਦਾ ਨਾਂ ਹੀ ਆਕਸੀਜਨ ਐਕਸਪ੍ਰੈਸ ਰੱਖਿਆ। ਨਾ ਹੀ ਰੱਖਣੇ ਨੇ, ਜੁਮਲੇ ਹੀ ਬੋਲਣੇ ਨੇ ਵੀ ਗੱਲ ਤਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਹੈ। ਔਰ ਇਹ ਆ ਗਿਆ ਜੀ ਡਿਪਲੋਇੰਗ ਇੰਡੀਅਨ 에ਅਰ ਫੋਰਸ ਟੂ ਰਿਡਿਊਸ ਟਰੈਵਲ ਟਾਈਮ ਫॉर ਆਕਸੀਜਨ ਸਪਲਾਈ, ਮੋਦੀ ਟੈਲ ਸੀਐਮਸ ਆਫ 11 ਹਾਈ ਬਰਡਨ ਕੋਵਿਡ ਸਟੇਟ। ਹੁਣ 11 ਸਟੇਟਾਂ ਦੇ ਵਿੱਚ ਆਲਰੇਡੀ ਵਰਸਟ ਹਾਲਤ ਦੇ ਵਿੱਚ ਇਹ ਪਹੁੰਚ ਚੁੱਕਾ ਹੈ। ਔਰ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਵੀ ਅੱਜ ਮੈਂ ਦੇਖ ਰਿਹਾ ਸੀ ਕਿ ਇਮਰਾਨ ਖਾਨ ਉਹਨਾਂ ਨੇ ਆਪਣੇ ਲੋਕਾਂ ਨੂੰ ਕਿਹਾ ਕਿ ਵੀਅਰ ਫੇਸ ਮਾਸਕ, ਫੋਲੋ ਕੋਵਿਡ ਗਾਈਡਲਾਈਨਸ ਔਰ ਫੇਸ ਅਨਦਰ ਲੋਕਡਾਊਨ। ਪਾਕਿਸਤਾਨ ਪ੍ਰਾਈਮ ਮਿਨਿਸਟਰ ਵਾਰਨਸ ਪੀਪਲ, ਕਿਉਂਕਿ ਜ਼ਾਹਰ ਹੈ ਜਿਵੇਂ ਅਸੀਂ ਕਿਹਾ ਵੀ ਇਹ ਜਿਹੜੀ ਵੇਰੀਐਂਟ ਹੈ ਇਹਨੇ ਕੋਈ ਵੀਜ਼ਾ ਤਾਂ ਨਹੀਂ ਲੈਣਾ ਕਿ ਭਾਈ ਇਹਨੂੰ ਇਹ ਵਾਹਗਾ ਬਾਰਡਰ ਤੇ ਡੱਕ ਲੈਣਗੇ ਕਿ ਅੱਗੇ ਨਹੀਂ ਜਾਏਗੀ। ਸੋ ਇਹ ਹੈ, ਇਹ ਤਾਂ ਹੋ ਸਕਦਾ ਪਾਕਿਸਤਾਨ 3-4 ਹਫ਼ਤੇ ਬਿਹਾਈਂਡ ਚੱਲ ਰਿਹਾ, ਪਰ ਜਦੋਂ ਇਸ ਲੈਵਲ ਦਾ ਪੈਂਡੇਮਿਕ ਹੁੰਦਾ ਹੈ ਤੇ ਫਿਰ ਉਹ ਰੁਕਦਾ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਨੇ ਜਿਹੜੇ ਬੈਨ ਲਾਏ ਨੇ ਉਹਦੇ 'ਚ ਅਗਲੇ 1 ਮਹੀਨੇ ਪਾਕਿਸਤਾਨ ਵੀ ਹੈ, ਉਹਦੇ 'ਚ ਅਫਗਾਨਿਸਤਾਨ ਵੀ ਹੈ, ਬੰਗਲਾਦੇਸ਼ ਵੀ ਹੈ, ਸ਼੍ਰੀਲੰਕਾ ਵੀ ਹੈ। ਔਰ ਜਿਵੇਂ ਮੈਂ ਗਾਰਡੀਅਨ ਦਾ ਹਵਾਲਾ ਦਿੱਤਾ ਸੀ ਕਿ ਉਹਨੇ ਕੋਵਿਡ ਹੈਲ ਕਿਹਾ, ਉਹਦੇ 'ਚ ਉਹਨਾਂ ਨੇ ਸ਼ੁਰੂ 'ਚ ਹੀ ਇਸ ਗੱਲ ਨੂੰ ਬੜਾ ਕਲੀਅਰ ਕੀਤਾ ਕਿ ਵੀ ਅੱਜ ਜਿਹੜਾ ਲੁਕਿੰਗ ਆਊਟ ਓਵਰ ਏ ਸੀ ਆਫ ਜੋਸਲਿੰਗ ਮਾਸਕਲੈਸ ਫੇਸਿਸ gathered at a political rally in West Bengal on Saturday, the Indian Prime Minister Modi proudly proclaimed that he had never ever seen such huge crowds. A mask was also noticeably absent from Modi's face. ਇਹ ਮੋਦੀ ਨੂੰ ਇਹ ਹੁੰਦੀ ਹੈ ਰਿਪੋਰਟਿੰਗ ਸੈਚਰਡੇ ਦੀ ਗੱਲ। ਉਹਨੇ ਕਿਹਾ ਵੀ ਇਹ ਸ਼ਨੀਚਰਵਾਰ ਲੱਖਾਂ ਲੋਕ, ਉਹਦੇ ਆਪਣੇ ਵੀ ਮਾਸਕ ਨਹੀਂ ਲੱਗੀ ਹੋਈ, ਲੱਖਾਂ ਲੋਕ ਬਿਨਾਂ ਮਾਸਕ ਤੋਂ। ਔਰ ਮੋਦੀ ਕਹਿ ਰਿਹਾ ਕਿ ਵੀ ਮੈਂ ਇੰਨੀ ਵੱਡੀ ਕਦੇ ਕਰਾਊਡ ਨਹੀਂ ਦੇਖੀ। That same day, India registered a record-breaking 234,000 new coronavirus cases and 1,341 deaths, and the numbers have kept rising since. ਹੁਣ ਇਹ ਹੈ ਕਿ ਵੀ ਜਦੋਂ ਤੁਸੀਂ ਕਹਿੰਦੇ ਹੋ ਵੀ ਇਨਸੈਂਸਿਟਿਵਿਟੀ ਜਾਂ ਲਾਸ਼ਾਂ ਦਾ ਹੁਨਰ ਹੈ, ਉਹਦੇ 'ਚ ਲਾਸ਼ਾਂ ਕਰਨ ਦਾ ਹੁਨਰ ਹੈ। ਇਹ ਹੁਨਰ ਤਾਂ ਨਹੀਂ ਸੀ ਕਿ ਕਿਸੇ ਨੂੰ ਲਾਸ਼ ਬਣਨ ਤੋਂ ਕਿਵੇਂ ਬਚਾਉਣਾ, ਇਹ ਤਾਂ ਸੀ ਕਿਸੇ ਜਿਉਂਦੇ ਜਾਗਦੇ ਨੂੰ ਲਾਸ਼ ਕਿਵੇਂ ਬਣਾਉਣਾ। ਸੋ ਉਹ ਪ੍ਰਾਈਮ ਮਿਨਿਸਟਰ ਹੈ, ਉਹਨੂੰ ਵੀ ਪਤਾ ਹੈ ਕਿ ਜਿਸ ਦਿਨ 2,34,000 ਨਵੇਂ ਕੇਸ ਆ ਰਹੇ ਨੇ ਔਰ 1,341 ਮੌਤਾਂ ਹੋ ਰਹੀਆਂ, ਉਹ ਲੱਖਾਂ ਲੋਕਾਂ ਦੇ ਇਕੱਠ ਦੇ ਵਿੱਚ ਬਿਨਾਂ ਮਾਸਕ ਤੋਂ ਖੜਾ ਕਹਿ ਰਿਹਾ ਵੀ ਮੈਂ ਧੰਨ ਹੋ ਗਈ ਹੈ, ਇੰਨੀ ਕਰਾਊਡ ਤਾਂ ਮੈਂ ਕਦੇ ਦੇਖੀ ਨਹੀਂ। ਸੋ ਅੱਗੇ ਇਹ ਲੰਬਾ ਚੌੜਾ ਹੈ, ਉਹਦੇ 'ਚ ਉਹਨਾਂ ਨੇ ਪੂਰੀ ਡੀਟੇਲ ਦੇ ਕੇ ਕੀਤੀ ਹੈ ਕਿ ਵੀ ਇਸ ਸਾਰੇ 'ਚੋਂ ਇਹ ਜਿਹੜੀ ਫੇਲਿਅਰ ਹੈ ਉਹ ਹਰ ਲੈਵਲ ਦੇ ਉੱਤੇ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅੱਜ ਹਾਲਤ ਇਹ ਹੈ ਕਿ ਇਹ ਜਿਹੜਾ ਵਾਇਰਸ ਹੈ, ਦਿਸ ਇਜ਼ ਮੱਚ ਮੋਰ ਐਗਰੈਸਿਵ ਐਂਡ ਮੱਚ ਮੋਰ ਇਨਫੈਕਸ਼ੀਅਸ। ਔਰ ਜਿਸ ਤੇਜ਼ੀ ਨਾਲ ਇਹ ਵਾਇਰਸ ਫੈਲਦਾ ਹੈ, ਇਨਫੈਕਸ਼ਨ ਵੀ ਜਿਹੜੀ ਪਹਿਲੇ ਨਾਲੋਂ ਮੱਚ ਮੋਰ ਹੈ ਔਰ ਜਿਹੜੀ ਐਗਰੈਸਿਵਨੈਸ ਹੈ ਇਹਦੀ ਵਾਇਰਸ ਦੀ ਉਹ ਵੀ ਮੱਚ ਮੋਰ ਹੈ। ਨਾਓ ਇਟ ਇਜ਼ ਪੀਪਲ ਇਨ ਦੇਅਰ 20s and 30s who are coming in with very severe symptoms, and there is a lot of mortality among young people. ਇੱਕ ਉਹਦਾ ਪਾਰਟ ਹੈ ਕਿ 20 ਔਰ 30 ਸਾਲ ਜਦੋਂ ਮੈਕਸਿਮਮ ਇਮਿਊਨਿਟੀ ਹੁੰਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜੇ ਭਰ ਜਵਾਨੀ ਵਾਲੀ ਜਿਹੜਾ ਸੈਕਸ਼ਨ ਹੈ ਸੁਸਾਇਟੀ ਦਾ ਉਹ ਇੰਨੀ ਤੇਜ਼ੀ ਨਾਲ ਫਲੈਟ ਹੋ ਰਿਹਾ ਤੇ ਫਿਰ ਆਉਣ ਵਾਲੇ ਦਿਨਾਂ 'ਚ ਇਹ ਬਹੁਤ ਵਰਸਟ ਹੋਣ ਜਾ ਰਿਹਾ ਹੈ। ਰੱਬ ਰਹਿਮਤ ਕਰੇ, ਪਰ ਅਲਟੀਮੇਟਲੀ ਇਹੀ ਹੈ ਕਿ ਵੀ ਜਦੋਂ ਤੁਸੀਂ ਇਸ ਕਿਸਮ ਦੇ ਹਾਕਮ ਚੁਣਦੇ ਹੋ
ਜਿਨ੍ਹਾਂ ਦੇ ਕੋਲ ਲਾਸ਼ਾਂ ਬਣਾਉਣ ਦਾ ਹੁਨਰ ਹੈ, ਉਹਨਾਂ ਨੇ ਜੋ ਫਿਰ ਇਸ ਵੇਲੇ ਉਹ ਕਰ ਰਹੇ ਨੇ, ਉਹ ਉਹਨਾਂ ਦੇ ਕੋਲ ਹੈ ਹੀ ਇਹ ਕੁਛ ਸੀ। ਤੇ ਜੇ ਤੁਸੀਂ ਇਸ ਦੇ ਇਤਬਾਰ ਕੀਤਾ ਤੇ ਹੁਣ ਘੱਟੋ ਘੱਟ ਜੇ ਇਸ ਸਾਰੇ ਚੋਂ ਸੁਸਾਇਟੀ ਜਿੰਨੀ ਵੀ ਨੁਕਸਾਨ ਕਰਾ ਕੇ ਨਿਕਲੇ, ਜੇ ਫਿਊਚਰ ਦੇ ਵਿੱਚ ਇਸ ਗੱਲ ਦੀ ਸਮਝ ਹੋਏ ਤਾਂ ਅਸੀਂ ਸਮਝਾਂਗੇ ਕਿ ਭਾਈ ਅਸੀਂ ਇਟ ਵਾਜ਼ ਏ ਵੈਰੀ ਹਾਰਡ ਲਰਨਡ ਲੈਸਨ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਸਥ ਨਾਲ ਲੈਣੇ ਆ ਬ੍ਰੇਕ ਤੇ ਉਹ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ, ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦੇ ਹਿੰਦੂਤਵੀ ਏਜੰਡੇ ਅਤੇ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮਾਂ ਦਾ ਹੁਣ ਇੰਟਰਨੈਸ਼ਨਲ ਮੀਡੀਆ ਨੇ ਵੀ ਨੋਟਿਸ ਲਿਆ ਹੈ। ਸੋ CNN ਨੇ ਆਪਣੇ ਓਪੀਨੀਅਨ ਕਾਲਮ ਵਿੱਚ ਇੱਕ ਲੇਖ ਛਾਪਿਆ ਹੈ ਜਿਸ ਦਾ ਅਨੁਮਾਨ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਨੂੰ ਮੋਦੀ ਸਰਕਾਰ ਨਾਲ ਨੇੜਤਾ ਵਧਾਉਣ ਵੇਲੇ ਖਬਰਦਾਰ ਹੋਣ ਦੀ ਲੋੜ ਹੈ। ਸੋ ਵਿਊਅਰਸ, ਐਸਾ ਕੀ ਹੈ ਕਿ ਜਿਸ ਬਾਰੇ CNN ਨੇ ਖਬਰਦਾਰੀ ਕੀਤੀ ਹੈ? ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ ਇੱਕ ਅੱਧਾ ਇਸ਼ੂ ਜਿਹੜਾ ਕੋਈ ਰਾਈਟ ਅਪ ਹੋਏ ਜਾਂ ਕੋਈ ਹਿਸਟੋਰੀਕਲ ਵਾਕਿਆ ਉਸ ਨੂੰ ਜ਼ਰੂਰ ਲੈਂਦੇ ਹਾਂ ਵਿਚਾਰ ਲਈ। ਔਰ ਇਹ ਜਿਹੜਾ ਆਰਟੀਕਲ ਮੈਂ ਡਿਸਕਸ ਕਰਨ ਜਾ ਰਿਹਾ ਇਹ ਪਿਛਲੇ ਦਿਨਾਂ 'ਚ CNN ਦੇ ਓਪੀਨੀਅਨ ਪੇਜ ਦੇ ਉੱਤੇ ਛਪਿਆ ਔਰ ਮੈਨੂੰ ਇੱਕ ਮਾਣ ਵੀ ਮਹਿਸੂਸ ਹੋਇਆ ਇਸ ਲਈ ਕਿਉਂਕਿ ਇਸ ਆਰਟੀਕਲ ਦੇ ਜਿਹੜੇ ਦੋਵੇਂ ਹੀ ਲਿਖਾਰੀ ਨੇ ਉਹਨਾਂ ਦੇ ਨਾਲ ਮੇਰਾ ਵੀ ਕਿਤੇ ਨਾ ਕਿਤੇ ਸਬੰਧ ਰਿਹਾ। ਮਿਸਟਰ ਨੌਕਸ ਥੀਮਸ ਇਹ ਹੈਲਸਿੰਕੀ ਕਮਿਸ਼ਨ ਨੂੰ ਹੈਡ ਕਰਦੇ ਸੀ ਵਾਸ਼ਿੰਗਟਨ DC 'ਚ ਔਰ ਲੇਟ 90s 'ਚ ਮੈਨੂੰ ਕਈ ਵਾਰ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਡੈਲੀਗੇਸ਼ਨਸ ਲੈ ਕੇ ਵੀ।
ਔਰ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਆਏ ਅਮਰੀਕਾ, ਉਦੋਂ ਇੱਕ ਮੀਟਿੰਗ ਉਹਨਾਂ ਦੇ ਨਾਲ ਵੀ ਮੈਂ ਅਰੇਂਜ ਕੀਤੀ, ਮੈਂ ਵੀ ਉਹਦਾ ਹਿੱਸਾ ਸੀ ਔਰ ਬਾਈ ਨੇਮ ਵੀ ਐਡਰੈਸ ਕਰ, ਔਰ ਉਦੋਂ ਵੀ ਮੈਨੂੰ ਇਹ ਲੱਗਦਾ ਸੀ ਜਦੋਂ ਹੈਲਸਿੰਕੀ ਕਮਿਸ਼ਨ 'ਚ ਸੀ ਕਿ ਇਹ ਬੰਦਾ ਸੱਚਾਈ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਜਿਉਂ-ਜਿਉਂ ਅਸੀਂ ਸਿੱਖਾਂ ਬਾਰੇ ਬਰੀਫਿੰਗਸ ਰਿਪੋਰਟਸ ਦੇਣੀਆਂ ਔਰ ਹੋਰ ਵੀ ਆਰਗੇਨਾਈਜੇਸ਼ਨਸ ਉਹਨਾਂ ਤੱਕ ਪਹੁੰਚਾਉਂਦੀਆਂ ਸੀ, ਔਰ ਇੱਕ ਸਟੇਜ ਆਈ ਵੀ ਇਹ ਇਸ ਗੱਲ ਤੋਂ ਕਨਵਿੰਸ ਹੋ ਗਏ ਕਿ ਇੰਡੀਆ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਫਰਾਡ ਹੈ। ਇਸੇ ਤਰ੍ਹਾਂ ਨੌਕਸ ਥੇਮਸ ਨੇ, ਜਦੋਂ ਫਰਾਂਸ ਵਾਲਿਆਂ ਨੇ 2003 ਦੇ ਵਿੱਚ ਲਾਅ ਬਣਾਇਆ ਓਸਟੈਂਸੀਬਲ ਸਾਈਨਸ ਆਫ ਰਿਲੀਜਨਸ, ਕਿ ਬੱਚੇ ਜਿਹੜੇ ਨੇ ਉਹ ਆਪਣੇ ਧਾਰਮਿਕ ਚਿੰਨ੍ਹਾਂ ਦੇ ਨਾਲ ਸਕੂਲਾਂ 'ਚ ਨਹੀਂ ਆ ਸਕਦੇ, ਔਰ ਹੁਣ ਤਾਂ ਕਿਊਬੈਕ ਨੇ ਵੀ ਇਸ ਕਿਸਮ ਦਾ ਲਾਅ ਪਾਸ ਕੀਤਾ ਹੈ ਜਿਹਨੂੰ ਉਹਨਾਂ ਦੀ ਜੁਡੀਸ਼ਰੀ ਨੇ ਜਸਟੀਫਾਈ ਕੀਤਾ ਹੈ 2 ਦਿਨ ਪਹਿਲਾਂ ਦਾ। ਪਰ ਉਦੋਂ ਵੀ ਸਾਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਦੋਂ ਤੱਕ ਹੈਲਸਿੰਕੀ ਕਮਿਸ਼ਨ 'ਚੋਂ ਨਿਕਲ ਕੇ ਮਿਸਟਰ ਨੌਕਸ ਥੇਮ ਜਿਹੜੇ ਨੇ ਸਟੇਟ ਡਿਪਾਰਟਮੈਂਟ ਦੇ ਵਿੱਚ ਸਪੈਸ਼ਲ ਐਡਵਾਈਜ਼ਰ ਫਾਰ ਰਿਲੀਜੀਅਸ ਮਾਈਨੋਰਿਟੀਜ਼ ਸੀ ਓਬਾਮਾ ਦੀਆਂ ਦੋਨੋਂ ਟਰਮਸ ਦੇ ਵੇਲੇ। ਉਦੋਂ ਵੀ ਅਸੀਂ ਜਿਹੜੇ ਮਿਲੇ ਆ ਉਹਨਾਂ ਨੂੰ ਡੈਲੀਗੇਸ਼ਨਸ ਦੇ ਨਾਲ। ਸੋ ਇਹ ਆਰਟੀਕਲ 'ਚ ਇੱਕ ਤਾਂ ਇਸ 'ਤੇ ਲਿਖਾਰੀ ਮਿਸਟਰ ਨੌਕਸ ਥੇਮਸ ਨੇ, ਔਰ ਦੂਸਰਾ ਸਿੱਖ ਨੌਜਵਾਨ ਸਿਮਰਨਜੀਤ ਸਿੰਘ, ਇਹ ਇਹਨਾਂ ਦੇ ਫਾਦਰ ਜਿਹੜੇ ਕਿ ਵੱਡੇ ਕੰਟਰੈਕਟਰ ਵੀ, ਔਰ ਇਹ ਟੈਕਸਾਸ ਸਟੇਟ ਦੇ ਵਿੱਚ ਆਸਟਨ 'ਚ ਰਹਿੰਦੇ ਨੇ, ਔਰ ਇਹ ਅਜੇ ਯੰਗ ਸਟੂਡੈਂਟ ਸੀ ਉਦੋਂ, ਔਰ ਇਹਨਾਂ ਦੇ ਆਸਟਨ ਦੇ ਵਿੱਚ ਇਹਨਾਂ ਨੇ ਇੱਕ ਗੈਦਰਿੰਗ ਰੱਖੀ ਸੀ ਸਿਲੈਕਟ ਸਿੱਖਾਂ ਦੀ ਕੁਝ ਫਿਊਚਰ ਦੇ ਪ੍ਰੋਗਰਾਮ ਉਲੀਕਣ ਦੇ ਲਈ, ਔਰ ਉਦੋਂ ਇਹਨਾਂ ਦੇ ਘਰ ਹੀ ਠਹਿਰਨ ਦਾ ਮੌਕਾ ਵੀ ਬਣਿਆ। ਹਾਲਾਂਕਿ ਉਸ ਤੋਂ ਬਾਅਦ ਮੇਰਾ ਰਾਬਤਾ ਤਾਂ ਨਹੀਂ ਰਿਹਾ, ਔਰ ਇਹ ਇਹਨਾਂ ਦਾ ਵੀ ਬੜਾ ਪਾਵਰਫੁਲ ਹੁਣ ਰੈਸਮੇ ਹੈ, ਔਰ ਜਿਹੜਾ ਈਵਨ CNN ਨੇ ਇੰਟਰੋਡਿਊਸ ਕੀਤਾ ਹੈ ਕਿ ਨੌਕਸ ਥੇਮਸ ਸਰਵਡ ਐਜ਼ ਦਾ ਸਟੇਟ ਡਿਪਾਰਟਮੈਂਟ ਸਪੈਸ਼ਲ ਐਡਵਾਈਜ਼ਰ for religious minorities under both the Obama and Trump administrations. Simranjeet Singh is a scholar and historian of South Asia and 2020 Equality Fellow for Open Society Foundations. ਹੁਣ ਇਹ ਜਿਹੜਾ ਇਹਨਾਂ ਦਾ ਆਰਟੀਕਲ ਆਇਆ ਇਹ ਦੱਸਦਾ ਹੈ ਕਿ ਵੀ ਜਦੋਂ ਅਸੀਂ ਡਾਇਸਪੋਰਾ ਦੀ ਗੱਲ ਕਰਦੇ ਹਾਂ, ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਜੀ ਬਾਹਰ ਨਾਅਰੇ ਲਾ ਦਿੱਤੇ ਇੱਧਰ ਉੱਧਰ, ਉਹਦੇ ਨਾਲ ਕੀ ਬਣਦਾ ਹੈ, ਕਿ ਕਿਵੇਂ ਜਿਹੜਾ ਕੰਸਿਸਟੈਂਟ ਕੰਮ ਹੁੰਦਾ ਹੈ, ਔਰ ਜਿਹੜਾ ਪਿਛਲੇ 30 ਸਾਲ ਤੋਂ ਲਗਭਗ ਬਹੁਤ ਸਾਰੀਆਂ ਜਥੇਬੰਦੀਆਂ ਨੇ ਆਪਣੇ ਲੈਵਲ ਦੇ ਉੱਤੇ ਕੀਤਾ ਹੈ, ਉਹਦੇ ਇੰਪੈਕਟ ਕੀ ਨੇ। ਔਰ ਜਦੋਂ ਅਸੀਂ ਇੰਟਰਨੈਸ਼ਨਲ ਮੀਡੀਆ ਦਾ ਨੋਟਿਸ ਲੈਣਾ ਇਹਨਾਂ ਗੱਲਾਂ ਦਾ, ਜਾਂ ਇੱਕ ਟਾਈਮ ਹੁੰਦਾ ਸੀ ਕਿ ਜੋ ਇੰਡੀਅਨ ਸਟੇਟ ਦੀ ਵਰਜਨ ਹੈ ਉਹੀ ਛਾਪੀ ਜਾਂਦੀ ਸੀ। ਹੁਣ ਤੁਸੀਂ ਵਾਸ਼ਿੰਗਟਨ ਪੋਸਟ ਦੇਖੋ, ਨਿਊਯਾਰਕ ਟਾਈਮਸ ਦੇਖੋ, ਜਾਂ CNN ਲੈਵਲ ਦੇ ਉੱਤੇ ਜੇ ਅਦਰ ਓਪੀਨੀਅਨ ਵੀ ਸ਼ੁਰੂ ਹੋ ਗਿਆ, ਦਾ ਮਤਲਬ ਹੈ ਵੀ ਇਹਨਾਂ ਨੂੰ ਵੀ ਸਮਝ ਲੱਗ ਗਈ ਵੀ ਇਹ ਇਹਨਾਂ ਦੀ ਸੋ ਕਾਲਡ ਡੈਮੋਕ੍ਰੇਸੀ, ਜਮਹੂਰੀਅਤ ਐਵੇਂ ਇੱਕ ਸਮੋਕ ਸਕਰੀਨ ਹੈ, ਅਲਟੀਮੇਟਲੀ ਇਹ ਇੱਕ ਫਾਸ਼ਿਸਟ ਰਜੀਮ ਹੈ। ਔਰ ਇਸ CNN ਦੇ ਆਰਟੀਕਲ 'ਚ ਉਹਦਾ ਟਾਈਟਲ ਹੀ ਇਹ ਹੈ, ਵਾਈ ਬਾਈਡਨ ਸ਼ੁੱਡ ਬੀ ਕੇਅਰਫੁਲ ਅਬਾਊਟ ਕੋਰਟਿੰਗ ਇੰਡੀਆਜ਼ ਮੋਦੀ ਗਵਰਨਮੈਂਟ। ਹੁਣ ਇਹ ਵੀ ਸਮਝਦੇ ਨੇ ਇੱਥੋਂ ਵਾਲੇ ਕਿ ਭਾਈ ਅਮਰੀਕਾ ਦੀ ਅਗੇਂਸਟ ਚਾਈਨਾ, ਇੰਡੋ ਪੈਸੀਫਿਕ ਜੋ ਬਣਾਇਆ ਕੁਆਡ, ਇਹ ਸਾਰਾ ਡਰਾਮੇ ਦੇ ਚੱਲਦੇ ਆ। ਅਲਟੀਮੇਟਲੀ ਬਾਈਡਨ ਕੋਰਟ ਕਰ ਰਿਹਾ ਜਿਹੜਾ ਉਹਨੂੰ ਮੋਦੀ ਨੂੰ, ਔਰ ਉਹਦੀ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ the United States is putting on a full court press to deepen ties with India. President Joe Biden included India in the first ever heads of the state meeting of the Quad, an exclusive group that has also includes Japan and Australia, and Secretary of Defense Lloyd Austin visited Delhi as part of his first trip abroad, all in an effort to find friends in Asia to counter expansionist China. ਇਹ ਉਹਨਾਂ ਨੇ ਮੈਂ ਆਲਰੇਡੀ ਬਿਆਨ ਕਰ ਦਿੱਤਾ ਹੈ ਕਿ ਵੀ ਇਹ ਸਾਰਾ ਸਿਰਫ ਇੱਕੋ ਹੀ ਕਿ ਜੀ ਚਾਈਨਾ ਦਾ ਜਿਹੜਾ ਵਿਸਤਾਰਵਾਦੀ ਏਜੰਡਾ ਹੈ ਉਹਨੂੰ ਕਿਵੇਂ ਚੈੱਕ ਕਰਨਾ ਹੈ, ਔਰ ਉੱਥੇ ਦੋਸਤ ਲੱਭ ਰਹੇ ਨੇ। ਬਟ while Beijing crushes dissent at home and flexes its muscles abroad, is India the right US partner to ensure stability, prosperity and freedom in the region? ਕਿ ਠੀਕ ਹੈ ਚਾਈਨਾ ਜਿਹੜਾ ਉਹ ਡਾਈਸੈਂਟ ਜਾਂ ਵਿਰੋਧੀ ਆਵਾਜ਼ ਨੂੰ ਆਪਣੇ ਮੁਲਕ ਦੇ ਵਿੱਚ ਕਰਸ਼ ਕਰਦਾ ਹੈ, ਬਾਹਰ ਵੀ ਉਹ ਆਪਣੇ ਜਿਹੜੇ ਨੇ ਉਹ ਜ਼ੋਰ ਦਿਖਾ ਰਿਹਾ, ਬਾਹੂ ਬਲਦਾ, ਪਰ ਕੀ ਇੰਡੀਆ ਅਮਰੀਕਾ ਦਾ ਠੀਕ ਪਾਰਟਨਰ ਹੈ ਜਿਹੜਾ ਸਥਿਰਤਾ, ਖੁਸ਼ਹਾਲੀ ਔਰ ਫਰੀडम ਉਸ ਦਾ ਉੱਥੇ ਪ੍ਰਤੀਕ ਬਣ ਸਕਦਾ?
ਇਹ ਸਵਾਲੀਆ ਨਿਸ਼ਾਨ ਚੁੱਕਿਆ। ਅੱਛਾ ਸੋ ਮਤਲਬ ਇਹ ਹੈ ਵੀ ਪਹਿਲੀ ਓਪਨਿੰਗ ਦੇ ਵਿੱਚ ਹੀ ਉਹਨਾਂ ਨੇ ਈਵਨ ਅਮਰੀਕਾ ਦਾ ਭਾਰਤ ਦੇ ਨੇੜੇ ਜਾਣ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਦਿੱਤਾ। ਡੈਮੋਕ੍ਰੈਟਿਕ ਇੰਡੀਆ appears as a logical and natural ally. However, the regressive actions of Narendra Modi's government put the answer in doubt. ਕਿ ਜਦੋਂ ਤੁਸੀਂ ਪਹਿਲੀ ਨਜ਼ਰੇ ਦੇਖੋਗੇ ਤੁਹਾਨੂੰ ਲੱਗੇਗਾ ਜੀ ਇੰਡੀਆ ਜਮਹੂਰੀ ਕੰਟਰੀ ਹੈ, ਉਹ ਹੋਣਾ ਚਾਹੀਦਾ। ਪਰ ਜੇ ਤੁਸੀਂ ਮੋਦੀ ਦਾ ਜਿਹੜਾ ਰਿਗਰੈਸਿਵ ਐਕਸ਼ਨ ਨੇ ਉਹ ਦੇਖੋਗੇ ਤਾਂ ਫਿਰ ਤੁਹਾਨੂੰ ਇਹ ਸਵਾਲ ਜਿਹੜਾ ਹੈ ਇਹ ਤੁਹਾਡਾ ਜਵਾਬ ਸ਼ੱਕ ਦੇ ਦਾਇਰੇ ਵਿੱਚ ਲੱਗੇਗਾ। India's atmosphere has darkened since Prime Minister Modi came to power in 2014. Freedom House recently downgraded the country to partially free, citing a multi-year pattern in which the Hindu nationalist government and its allies have presided over rising violence and discriminatory policies affecting the Muslim population and pursued a crackdown on expression of dissent. ਇਹ ਕੋਟ ਅਨਕੋਟ ਹੈ, ਉਹਨਾਂ ਨੇ ਫਰੀडम ਹਾਊਸ ਨੂੰ ਕੋਟ ਕੀਤਾ ਹੈ ਕਿ ਭਾਈ ਉਹਨਾਂ ਨੇ ਇੰਡੀਆ ਨੂੰ ਪਾਰਸ਼ਲੀ ਫਰੀ ਅੰਸ਼ਕ ਤੌਰ ਤੇ ਆਜ਼ਾਦ ਮੁਲਕਾਂ ਦੀ ਲਿਸਟ 'ਚ ਰੱਖਿਆ, ਕਿਉਂਕਿ ਇਹ ਉਹਨਾਂ ਦੀ ਕੋਟ ਹੈ ਕਿ ਕਿਵੇਂ ਹਿੰਦੂ ਨੈਸ਼ਨਲਿਸਟ ਗਵਰਨਮੈਂਟ ਜਿਹੜੀ ਇਹ ਵਿਰੋਧੀ ਆਵਾਜ਼ਾਂ ਨੇ ਉਹਨਾਂ ਨੂੰ ਵੀ ਕੁਚਲ ਰਹੀ ਹੈ ਔਰ ਮੁਸਲਮਾਨਾਂ ਦੇ ਉੱਤੇ ਕਿਵੇਂ ਜਿਹੜੇ ਨੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਮੈਨੀ ਹਿਊਮਨ ਰਾਈਟਸ ਕ੍ਰਿਟਿਸਿਜ਼ਮਸ ਆਫ ਚਾਈਨਾ echo in India. While Delhi is not despotic like Beijing, the negative rights trend in India is alarming and could make any partnership with Washington untenable. Indian government policies have singled out Indian Muslims, potentially forming millions into stateless. The continuous enforcement of cold slaughter laws penalizes Muslims as well as Christians and Dalits for offending certain Hindu religious interpretations. ਹੁਣ ਉਹਦੇ 'ਚ ਉਹਨਾਂ ਨੇ ਬ੍ਰੌਡਰ ਪਿਕਚਰ ਦਿੱਤੀ ਹੈ ਕਿ ਬੇਸ਼ੱਕ ਚਾਈਨਾ ਨੂੰ ਹਿਊਮਨ ਰਾਈਟਸ ਵਾਇਓਲੇਟਰ ਕਿਹਾ ਜਾਂਦਾ ਹੈ, ਪਰ ਉਹਦੀ ਐਕੋ ਤੁਸੀਂ ਇੰਡੀਆ 'ਚ ਵੀ ਦੇਖ ਸਕਦੇ ਹੋ ਕਿ ਵੀ ਬੇਸ਼ੱਕ ਕਹਿਣ ਨੂੰ ਉਹ ਡੈਸਪੋਟਿਕ ਨਹੀਂ ਹੈ, ਡਿਕਟੇਟੋਰੀਅਲ ਨਹੀਂ ਹੈ, ਲੇਕਿਨ ਉਹਨਾਂ ਦੀਆਂ ਨੀਤੀਆਂ ਉਹੀ ਨੇ ਜਿਹਦੇ ਥੱਲੇ ਈਵਨ ਇਹ ਸੋਭਦਾ ਨਹੀਂ ਹੈ ਕਿ ਅਮਰੀਕਾ ਭਾਰਤ ਨੂੰ ਆਪਣਾ ਜਿਹੜਾ ਹੈ ਉਹ ਪਾਰਟਨਰ ਬਣਾਏ, ਕਿਉਂਕਿ ਉੱਥੇ ਵੀ ਇਹੀ ਕੁਛ ਹੋ ਰਿਹਾ। Authorities regularly turn a blind eye to deadly assaults on Muslims, even in Delhi, and in something hard to believe in 21st century, multiple Indian states now must approve religious conversions and interfaith marriages. ਉਹਨਾਂ ਨੇ ਇਹ ਕਿਹਾ ਇਸ ਰਾਈਟ ਅਪ ਦੇ ਵਿੱਚ ਕਿ ਜਦੋਂ ਮੁਸਲਮਾਨਾਂ ਦੇ ਉੱਤੇ ਦਿੱਲੀ ਜਾਂ ਦੂਸਰੀਆਂ ਥਾਵਾਂ ਤੇ ਹਮਲੇ ਹੁੰਦੇ ਨੇ ਤੇ ਜਿਹੜੀਆਂ ਅਥਾਰਟੀਜ਼ ਨੇ ਉਹ ਅੱਖਾਂ ਬੰਦ ਕਰ ਲੈਂਦੀਆਂ ਨੇ, ਔਰ ਇਹ 21ਵੀਂ ਸਦੀ 'ਚ ਬਿਲੀਵ ਵੀ ਨਹੀਂ ਕੀਤਾ ਜਾ ਸਕਦਾ ਕਿ ਕਿਵੇਂ ਇੰਡੀਆ ਦੀਆਂ ਸਟੇਟਾਂ ਜਿਹੜੀਆਂ ਨੇ ਉਹ ਕਾਨੂੰਨ ਪਾਸ ਕਰ ਰਹੀਆਂ ਨੇ ਧਰਮ ਕਿ ਕੋਈ ਬੰਦਾ ਆਪਣੀ ਮਰਜ਼ੀ ਨਾਲ ਬਦਲ ਨਹੀਂ ਸਕਦਾ, ਔਰ ਈਵਨ ਇੰਟਰਫੇਥ ਮੈਰਿਜਸ ਕੋਈ ਵੀ ਆਪਸੀ ਦੋ ਧਰਮਾਂ ਦੇ ਲੋਕ ਵਿਆਹ ਵੀ ਨਹੀਂ ਕਰ ਸਕਦੇ। ਵਾਈਲ ਨਾਟ ਐਜ਼ ਸਵੀਅਰ, ਫਿਰ ਉਹਨਾਂ ਨੇ ਹਾਂਗਕਾਂਗ ਨਾਲ ਕੰਪੇਅਰ ਕੀਤਾ ਕਿ ਭਾਵੇਂ ਉਨਾ ਸਵੀਅਰ ਨਹੀਂ ਹੈ, ਇੰਡੀਆਜ਼ ਦੀ ਜਿਹੜੀ ਆ ਰੋਬਸਟ ਔਰ ਐਕਟਿਵ ਸਿਵਲ ਸੁਸਾਇਟੀ ਹੈ, ਲੇਕਿਨ ਇਹਦੇ ਬਾਵਜੂਦ ਦਾ ਗਵਰਨਮੈਂਟ ਯੂਜ਼ਿਜ਼ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਐਜ਼ ਏ ਵੈਪਨ ਟੂ ਸਟ੍ਰੈਂਗਲ ਡਿਸਫੇਵਰਡ NGOs ਐਂਡ ਨਾਨ ਪ੍ਰੋਫਿਟ ਗਰੁੱਪਸ। ਕਿ ਵੀ ਹਾਂਗਕਾਂਗ ਜੋ ਚੀਨ ਨੇ ਕੀਤਾ ਹੈ ਉਹਦਾ ਤੁਸੀਂ ਨੋਟਿਸ ਲੈਂਦੇ ਹੋ, ਪਰ ਇੰਡੀਆ ਕੀ ਕਰ ਰਿਹਾ, ਉਹਨਾਂ ਨੇ ਕਿਵੇਂ ਜਿਹੜੇ ਨੇ ਉਹ ਲਾਅ ਜਿਹੜੇ ਨੇ ਰੈਗੂਲੇਸ਼ਨ ਐਕਟ ਯੂਜ਼ ਕੀਤਾ FCRA ਉਹਨੂੰ NGOs ਜਿਹੜੀਆਂ ਨੇ ਔਰ ਈਵਨ ਐਮਨੈਸਟੀ ਇੰਟਰਨੈਸ਼ਨਲ ਦੇ ਦਫ਼ਤਰ ਬੰਦ ਰਹੇ ਉਹਨਾਂ ਦੇ ਉੱਤੇ ਮਨੀ ਲਾਂਡਰਿੰਗ ਦਾ ਚਾਰਜ ਲਾਇਆ। ਅੱਛਾ। ਕੰਪੈਸ਼ਨ ਇੰਟਰਨੈਸ਼ਨਲ ਵਾਸ ਸ਼ਟ ਡਾਊਨ ਇਨ 2017 ਓਵਰ ਬੇਸਲੈਸ ਐਲੀਗੇਸ਼ਨਸ ਆਫ ਫੋਰਸੀਬਲੀ ਕਨਵਰਟਿੰਗ ਚਿਲਡਰਨ ਟੂ ਕ੍ਰਿਸਚੈਨਿਟੀ। ਇਹ ਕ੍ਰਿਸਚਨ ਆਰਗੇਨਾਈਜੇਸ਼ਨ ਦਾ ਹਵਾਲਾ ਹੈ ਵੀ ਇਹਨੂੰ ਸ਼ਟ ਡਾਊਨ ਕੀਤਾ। ਵਾਈਲ ਸਕੋਰਿੰਗ ਪੁਆਇੰਟਸ ਫਾਰ ਮੋਦੀਜ਼ ਹਿੰਦੂਤਵਾ ਬੇਸ, it hurt the desperately poor who received aid from organization. The FCRA was also used against Amnesty International, halting its inconvenient reporting of human rights abuses. ਕਿ ਉਹ ਜਿਹੜੀਆਂ ਰਿਪੋਰਟਾਂ ਦਿੰਦਾ ਸੀ ਇਹਨਾਂ ਨੂੰ ਤਕਲੀਫ ਹੁੰਦੀ ਸੀ ਕਿ ਐਮਨੈਸਟੀ ਇੰਟਰਨੈਸ਼ਨਲ ਮੋਦੀ ਦੇ ਉਹ ਸਾਰੇ ਨੂੰ ਐਕਸਪੋਜ਼ ਕਰ ਰਿਹਾ, ਔਰ ਉਹਨਾਂ ਨੇ ਉਹਨਾਂ 'ਤੇ ਵੀ ਪਾਬੰਦੀ ਲਾ ਕੇ ਉਹਨਾਂ ਦੇ ਆਪਰੇਸ਼ਨ ਬੰਦ ਕਰ ਦਿੱਤੇ ਨੇ। ਔਰ ਹੁਣ ਐਂਡ ਨਾਓ ਦਾ ਸਟਰੋਂਗ ਆਰਮ ਰਿਸਪੌਂਸ ਟੂ ਫਾਰਮਰ ਪ੍ਰੋਟੈਸਟ ਫੋਲੋਜ਼ ਦਿਸ ਟ੍ਰੈਂਡ। ਹੁਣ ਉਹੀ ਟ੍ਰੈਂਡ ਜੋ ਪਹਿਲਾਂ ਜੋ ਇਹਨਾਂ ਨੇ ਕੀਤਾ ਉਹੀ ਹੁਣ ਫਾਰਮਰਸ ਦੀ ਐਜੀਟੇਸ਼ਨ ਨਾਲ ਹੋ ਰਿਹਾ। ਸਰਟਨਲੀ ਬਿਕੋਜ਼ ਆਫ ਥੀਸ ਚੈਲੰਜਸ, the joint statement from Quad did not refer
to human rights something almost boilerplate in US pronouncements ਕਿ ਵੀ ਇੱਥੇ ਤਾਂ ਜ਼ਿਕਰ ਹੋ ਰਿਹਾ US ਦੇ ਵਿੱਚ, ਪਰ ਕੁਐਡ ਨੇ ਜੇ ਸਟੇਟਮੈਂਟ ਦਿੱਤੀ ਹਿਊਮਨ ਰਾਈਟਸ ਦੀ ਗੱਲ ਕਿਉਂ ਨਹੀਂ ਕੀਤੀ। ਇਹ ਹੁਣ CNN 'ਚ ਇਸ ਮਿਸਟਰ ਨੌਕਸ ਥੇਮਸ ਔਰ ਸਿਮਰਨਜੀਤ ਸਿੰਘ ਵਰਗਿਆਂ ਦੇ ਲੈਵਲ ਤੋਂ ਇਹ ਆਰਟੀਕਲ ਛਪਣਾ, ਇਹ ਦੱਸਦਾ ਹੈ ਕਿ ਭਾਈ ਇੰਡੀਆ ਕਿਵੇਂ ਐਕਸਪੋਜ਼ ਹੋ ਰਿਹਾ। ਫਿਰ ਉਹਨਾਂ ਨੇ ਕਿਹਾ ਡਿਊ ਟੂ ਇੰਡੀਆ ਸਾਈਜ਼ ਐਂਡ ਲੋਕੇਸ਼ਨ both the Obama and Trump administrations quoted India wanting markets opened and security partnership strengthened, but the rights environment has worsened over time with only muted US criticism। उन्होंने कहा जी ओबामा एडमिनिस्ट्रेशन होए दूसरा होए ट्रंप का, वो इंडिया नूं क्योंकि उन्होंने मार्केट चाहिए है उन्होंने उन्होंने किया, पर इसका नतीजा ये है कि उत्थे ह्यूमन राइट्स जिहड़े ने वो थल्ले वल जा रहे हैं और अमरीका जिहड़ा उस दे विच चुप वट लैंदा है। फॉर्मर सैकटरी ऑफ स्टेट माइक पोम्पियो declined to name India as a country of particular concern for religious freedom violations despite calls by advocates. However, he and then Secretary of Defense Mark Esper did sign agreements in October to deepen military cooperation and intelligence sharing between the US and India। 2 दिन पहला असी USF की रिपोर्ट 2020 ਦੀ ਡਿਸਕਸ ਕੀਤੀ ਕਿ ਉਹਨਾਂ ਨੇ ਕਿਵੇਂ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ, ਜਿਹਦਾ ਮਤਲਬ ਹੈ ਕਿ ਬਲੈਕ ਲਿਸਟ। ਅੱਛਾ, ਇਹੀ ਰਿਪੋਰਟ USF ਦੀ 2019 ਦੇ ਵਿੱਚ ਵੀ ਇੰਡੀਆ ਨੂੰ ਉਸ ਲਿਸਟ 'ਚ ਰੱਖਣ ਲਈ ਕਿਹਾ ਗਿਆ ਸੀ, ਪਰ ਜਿਵੇਂ CNN ਦੇ ਇਸ ਲਿਖਤ 'ਚ ਕਿਹਾ ਗਿਆ ਕਿ ਮਾਈਕ ਪੋਂਪੀਓ ਨੇ ਨਾ ਕਰ ਦਿੱਤੀ, ਕਿਉਂਕਿ USF ਦੀ ਰਿਪੋਰਟ ਸਟੇਟ ਡਿਪਾਰਟਮੈਂਟ ਨੂੰ ਹੁੰਦੀ ਹੈ, ਸਟੇਟ ਡਿਪਾਰਟਮੈਂਟ ਨੇ ਅੱਗੋਂ ਉਸ 'ਤੇ ਕਾਰਵਾਈ ਕਰਨੀ ਹੁੰਦੀ, ਪਰ ਉਹਨਾਂ ਨੇ ਉਹਨੂੰ ਇਗਨੋਰ ਕੀਤਾ USF ਦੀ ਰਿਪੋਰਟ ਨੂੰ। ਔਰ ਇਹਨਾਂ ਦੇ ਕਹਿਣ ਮੁਤਾਬਕ ਕਿ ਕਿਵੇਂ ਮਾਈਕ ਐਸਪਰ ਨੇ ਜਿਹੜਾ ਸੈਕਟਰੀ ਡਿਫੈਂਸ ਸੀ, ਉਹਨੇ ਅਕਤੂਬਰ ਜਿਹੜਾ ਪਿਛਲਾ ਸਾਲ ਸੀ 2020 ਉਹਦੇ 'ਚ ਉਹਨਾਂ ਨੇ ਸਾਈਨ ਕੀਤਾ ਇੰਡੀਆ ਦੇ ਨਾਲ ਸਮਝੌਤਾ ਮਿਲਟਰੀ ਕੋਆਪਰੇਸ਼ਨ ਔਰ ਇੰਟੈਲੀਜੈਂਸ ਸ਼ੇਅਰਿੰਗ। ਦਾ ਬਾਈਡਨ ਐਡਮਿਨਿਸਟ੍ਰੇਸ਼ਨ ਅਪੀਅਰਸ ਟੂ ਬੀ ਚਾਰਟਿੰਗ ਏ ਮਿਡਲ ਕੋਰਸ। ਹੁਣ ਪਹਿਲਿਆਂ ਨੂੰ ਤਾਂ ਇਹਨਾਂ ਨੇ ਉਹਨਾਂ ਦੀ ਤਾਂ ਤਹਿ ਲਾ ਦਿੱਤੀ ਕਿ ਬੁਸ਼ ਓਬਾਮਾ ਐਡਮਿਨਿਸਟ੍ਰੇਸ਼ਨ ਵੀ ਟਰੰਪ ਵੀ ਉਹਨਾਂ ਨੇ ਅੱਖਾਂ ਬੰਦ ਰੱਖੀਆਂ, ਪਰ ਉਹਨਾਂ ਨੇ ਕਿਉਂਕਿ ਐਡਰੈਸ ਵੀ ਬਾਈਡਨ ਨੂੰ ਹੀ ਕੀਤਾ ਕਿ ਭਾਈ ਤੁਸੀਂ, ਉਹਨਾਂ ਨੇ ਕਿਹਾ ਵੀ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਵਿਚਕਾਰਲਾ ਰਸਤਾ ਚੁਣ ਰਿਹਾ। The State Department only issued a mild critique in February on the farmers' protest crackdown, but Secretary Austin raised concerns about human rights violations against minorities, something notable from a Secretary of Defense। उन्होंने कहा जी बेशक ਜਦੋਂ ਫਰਵਰੀ ਦੇ ਵਿੱਚ ਸਟੇਟ ਡਿਪਾਰਟਮੈਂਟ ਨੇ ਫਾਰਮਰ ਇਸ਼ੂ ਤੇ ਮਾਈਲਡ ਜਿਹੀ ਸਟੇਟਮੈਂਟ ਦਿੱਤੀ, ਪਰ ਜਦੋਂ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਜਿਹੜੇ ਨੇ ਉਹ ਉੱਥੇ ਗਏ ਨੇ ਮਿਸਟਰ ਜਿਹੜੇ, ਉਹਨਾਂ ਨੇ ਇਸ ਦੇ ਉੱਤੇ ਚੰਗੀ ਭਰਪੂਰ ਹਿਊਮਨ ਰਾਈਟਸ ਦੀ ਗੱਲ ਕੀਤੀ ਹੈ। ਇਨਕੋਰਪੋਰੇਟਿੰਗ ਹਿਊਮਨ ਰਾਈਟਸ ਅਕ੍ਰੋਸ ਦਾ ਬਾਇਲੈਟਰਲ ਰਿਲੇਸ਼ਨਸ਼ਿਪ ਇਜ਼ ਸਮਾਰਟ ਐਂਡ ਪ੍ਰੈਜ਼ੀਡੈਂਟ ਬਾਈਡਨ would be wise to avoid an all carrots courtship of India. It's not in America's interest to become close partners with countries moving away from shared values। उन्होंने कहा जी ये कलियां गाजरा ही ना खवाओ इंडिया ਨੂੰ, ਸੋਟੀ ਵੀ ਦਿਖਾਓ। ਔਰ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਇਹ ਠੀਕ ਲਾਈਨ ਹੈ, ਕਿਉਂਕਿ ਅਮਰੀਕਾ ਦੇ ਹਿੱਤ ਜਿਹੜੇ ਨੇ ਜੇ ਉਹ ਆਪਣੇ ਇਹਨਾਂ ਵੈਲਿਊਜ਼ ਤੋਂ ਦੂਰ ਮੂਵ ਕਰਨਗੇ ਤੇ ਅਮਰੀਕਾ ਦੇ ਹਿੱਤਾਂ ਨੂੰ ਵੀ ਹਰਟ ਕਰੇਗਾ। Some will retort the US has few regional options and that we must draw closer to Modi despite his warts। उन्होंने कहा कि भावें ਉਹਦੇ ਜਿੰਨੇ ਮਰਜ਼ੀ ਖਾਮੀਆਂ ਨੇ ਮੋਦੀ ਦੀਆਂ, ਪਰ ਸਾਡੇ ਕੋਲ ਉਸ ਖਿੱਤੇ ਦੇ ਵਿੱਚ ਪਾਰਟਨਰ ਨਹੀਂ ਹੈਗੇ, ਔਰ ਕੁਝ ਕਹਿਣਗੇ ਕਿ ਜੀ ਮੋਦੀ ਦੇ ਨਾਲ ਕਲੋਜ਼ਨੈਸ ਕਰਨੀ ਪੈਗੀ। Yet it's hypocritical to criticize Chinese persecution of minorities while ignoring the persecution of minorities in India। उन्होंने कहा भी दंबियो, ਫਿਰ ਤੁਸੀਂ ਕਿਹੜੇ ਮੂੰਹ ਨਾਲ ਚਾਈਨਾ ਦੇ ਤੁਸੀਂ ਸਿੰਗਕਿਆਂਗ ਔਰ ਹਾਂਗਕਾਂਗ ਔਰ ਫਲਾਣੇ ਦਾ ਕ੍ਰਿਟਿਸਾਈਜ਼ ਕਰਦੇ ਹੋ, ਫਿਰ ਤੁਸੀਂ ਇੰਡੀਆ ਨੂੰ ਜੇ ਉਹ ਵੀ ਉਹੀ ਕਰ ਰਿਹਾ ਮਾਈਨੋਰਟੀਜ਼ ਨਾਲ, ਤੇ ਇਹ ਤੁਹਾਡਾ ਦੰਭਪੁਣਾ ਹੋਏਗਾ, ਹਿਪੋਕ੍ਰੇਸੀ ਹੋਏਗੀ। The United States is not perfect, but we grapple with our shortcomings unlike few other countries। ਭਾਵੇਂ ਅਸੀਂ ਵੀ ਮੁਕੰਮਲ ਨਹੀਂ ਹਾਂ, ਖਾਮੀਆਂ ਨੇ, ਲੇਕਿਨ ਅਸੀਂ ਉਹਨਾਂ ਖਾਮੀਆਂ 'ਚੋਂ ਸਿੱਖ ਕੇ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। और फिर अमेरिकन इंटरेस्ट एट होम एंड अब्रॉड आर बेस्ट सर्व्ड वैन वी स्टैंड बाई आवर प्रिंसिपल्स एंड स्टैंड विद द परसिक्यूटेड। कि अमरीका और दुनिया च उहदे इंटरेस्ट तां ही सर्व होणगे कि जिहड़ियां साडीआं बेसिक वैल्यूज़ ने उन्हां दे लई असीं खलोईए, और जिहड़े परसिक्यूट हो रहे ने
ਉਹਨਾਂ ਦਾ ਵੀ ਸਾਥ ਦਈਏ। ਜੀ Working with India need not be zero sum. The Biden administration can continue to encourage Delhi's constructive engagement by interlocking human rights with enhanced economical and security partnership. It can be done. For example, Bush administration designated Vietnam a country of particular concern in 2004 for religious freedom violations, and relations deepened while Hanoi implemented reforms. ਹੁਣ ਇਹ ਬਹੁਤ ਚੰਗਾ ਹੈ, ਮੈਨੂੰ ਵੀ ਨਹੀਂ ਸੀ ਇਸ ਗੱਲ ਦਾ ਪਤਾ ਕਿ 2004 ਦੇ ਵਿੱਚ ਵਿਤਨਾਮ ਨੂੰ, ਜਿਹੜਾ ਅਮਰੀਕਾ ਦੇ ਬਹੁਤ ਕਲੋਜ਼ ਹੈ, US ਸਰਫ ਨੇ ਰਿਕਮੈਂਡ ਕੀਤਾ ਸੀ ਕੰਟਰੀ ਆਫ ਕੰਸਰਨ, ਸਟੇਟ ਡਿਪਾਰਟਮੈਂਟ ਨੇ ਵੀ ਐਲਾਨਿਆ ਸੀ, ਔਰ ਇਹਨਾਂ ਦੀ ਲਿਖਤ ਮੁਤਾਬਕ ਕਿ ਇਹਦੇ ਬਾਵਜੂਦ ਜਦੋਂ ਉਹਨਾਂ ਨੂੰ ਕੀਤਾ ਫਿਰ ਉਹਨਾਂ 'ਤੇ ਦਬਾਅ ਵੀ ਬਣਿਆ, ਔਰ ਉਹਨਾਂ ਨੇ ਜਿਹੜੀਆਂ ਵੀ ਉੱਥੇ ਉਹਨਾਂ ਦੀਆਂ ਖਾਮੀਆਂ ਸੀ ਉਹਨੂੰ ਦੂਰ ਕੀਤੀਆਂ, ਔਰ ਉਹਨਾਂ ਦੇ ਕਹਿਣ ਮੁਤਾਬਕ ਇਹੀ ਨੀਤੀ ਇੰਡੀਆ ਦੇ ਨਾਲ ਅਪਣਾਈ ਜਾਣੀ ਚਾਹੀਦੀ ਹੈ। Former President Barack Obama, raising concerns about minority rights during his 2015 trip to India, did not hamper relations but improved the environment for minorities. ਉਹਨਾਂ ਨੇ ਕਿਹਾ ਇਸੇ ਤਰ੍ਹਾਂ ਓਬਾਮਾ 2015 'ਚ ਜਦੋਂ ਗਿਆ ਉੱਥੇ, ਭਾਵੇਂ ਉਹਨੂੰ ਰੈੱਡ ਕਾਰਪੇਟ ਦਿੱਤਾ, ਪਰ ਆਉਣ ਲੱਗੇ ਅਖੀਰਲੀ ਬ੍ਰੈਕਫਾਸਟ ਮੀਟਿੰਗ 'ਚ ਉਹਨੇ ਭਾਰਤ ਨੂੰ ਜਿਹੜਾ ਹੈ ਉਹ ਚੈਲੰਜ ਕੀਤਾ ਕਿ ਵੀ ਇਹ ਜੋ ਤੁਹਾਡੀ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਇਹ ਠੀਕ ਨਹੀਂ ਨੇ। ਔਰ ਕਲੋਜ਼ਿੰਗ ਦੇ ਵਿੱਚ ਇਸ ਆਰਟੀਕਲ 'ਤੇ ਉਹਨਾਂ ਨੇ ਕਿਹਾ ਵੀ ਮਸਟ ਰਿਮੈਂਬਰ ਇਟ ਇਜ਼ ਆਲਸੋ ਇਨ ਇੰਡੀਆਜ਼ ਇੰਟਰਸਟ ਟੂ ਇਨਸ਼ੋਰ ਦ US ਸਪੋਰਟਸ them ਅਗੇਂਸਟ ਚਾਈਨੀਜ਼ ਥ੍ਰੈਟਸ। ਉਹਨਾਂ ਨੇ ਕਿਹਾ ਵੀ ਇਹੀ ਨਹੀਂ ਕਿ ਜੀ ਅਮਰੀਕਾ ਨੂੰ ਉੱਥੇ ਪਾਰਟਨਰ ਚਾਹੀਦਾ ਹੈ, ਵੀ ਇੰਡੀਆ ਨੂੰ ਜੁੱਤੀਆਂ ਪੈਣੀਆਂ ਨੇ ਸਾਰੇ ਪਾਸਿਓਂ, ਇੰਡੀਆ ਨੂੰ ਵੀ ਅਮਰੀਕਾ ਦਾ ਜਿਹੜਾ ਹੈ ਰਾਦਰ ਇੰਡੀਆ ਨੂੰ ਜ਼ਿਆਦਾ ਚਾਹੀਦਾ ਜਿਸ ਕਿਸਮ ਦੀ ਦੁਸ਼ਮਣੀ ਉਹਨਾਂ ਨੇ ਚਾਈਨਾ ਨਾਲ ਔਰ ਬਾਕੀ ਗਵਾਂਢੀਆਂ ਨਾਲ ਸਹੇੜ ਲਈ ਹੈ। ਲੀਵਰੇਜ ਡਜ਼ਨਟ ਰੈਸਟ ਵਿਦ ਦਿੱਲੀ ਅਲੋਨ, ਇਹ ਇਕੱਲਾ ਨਹੀਂ ਹੈ ਕਿ ਦਿੱਲੀ ਆਪਣੀਆਂ ਟਰਮਸ ਡਿਕਟੇਟ ਕਰੇ। ਦ US ਕੈਨ ਰੀਕੈਲੀਬਰੇਟ if India fails to change course. Measured steps could, for example, be sharper criticism if the Modi government responds violently to farmer protests. If repression increases towards religious minorities, the administration can place India on the special watch list for religious freedom violations. Such warning lights could signal a problem but wouldn't immediately hinder the broader relationship. ਇਹ ਉਹਨਾਂ ਨੇ ਸੁਝਾਅ ਦਿੱਤਾ ਕਿ ਬਈ, ਔਰ ਇਹ ਫਾਰਮਰਸ ਦਾ ਬਾਰ-ਬਾਰ ਮੈਂਸ਼ਨ ਕਰ ਰਹੇ ਨੇ ਕਿ ਜੇ ਕੱਲ੍ਹ ਨੂੰ ਕੋਈ ਵਾਇਲੈਂਟ ਐਕਸ਼ਨ ਕਰਦੇ ਨੇ ਮੋਦੀ ਹਕੂਮਤ, ਅਮਰੀਕਾ ਨੂੰ ਖਲੋਣਾ ਚਾਹੀਦਾ ਹੈ। ਇਸੇ ਤਰ੍ਹਾਂ ਇੰਡੀਆ ਨੂੰ ਸਪੈਸ਼ਲ ਵਾਚ ਲਿਸਟ 'ਤੇ ਰੱਖੋ, ਔਰ ਆਲਰੇਡੀ ਕਿਉਂਕਿ ਆਰਟੀਕਲ ਪਹਿਲਾਂ ਛਪਿਆ ਹੈ, 2 ਦਿਨ ਪਹਿਲਾਂ ਹੀ US ਸਰਫ ਨੇ ਅਗੇਨ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਕੈਟਾਗਰੀ 'ਚ ਰੱਖਿਆ। ਵੀ ਹੋਪ ਬਾਈਡਨ ਐਡਮਿਨਿਸਟ੍ਰੇਸ਼ਨ ਉਹਨੂੰ ਇੰਪਲੀਮੈਂਟ ਕਰੇਗਾ। Ensuring US partners respect human rights will buttress and strengthen efforts to counter China. ਕਿ ਜੇ ਤੁਸੀਂ ਚੀਨ ਨੂੰ ਹੀ ਵਿਰੋਧ 'ਚ ਰੱਖਦੇ ਹੋ ਤੇ ਫਿਰ ਦੂਸਰਿਆਂ ਦੇ ਪਹਿਲਾਂ ਹਿਊਮਨ ਰਾਈਟਸ ਠੀਕ ਕਰਵਾਓ, ਇਹ ਅਮਰੀਕਾ ਨੂੰ ਸਟਰੈਂਥ ਦੇਗਾ। ਔਰ ਫਿਰ ਉਹਨਾਂ ਨੇ ਕਿਹਾ ਬੀਜਿੰਗ ਪਲੇਜ਼ ਏ ਲੌਂਗ ਗੇਮ whittling away at standards to remold the region, if not the world, in its image. Encouraging and robustly supporting rights respecting nations around the Indo-Pacific region will frustrate these ambitions while demonstrating America's support for billions of people. Pressing for human rights makes strategic sense and reflects American values. देखो ये दोनों अमेरिकन ने अमरीका ਦੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਐਡਰੈਸ ਕਰ ਰਹੇ ਨੇ, ਔਰ ਇਹ ਕਹਿ ਰਹੇ ਨੇ ਵੀ ਇਹ ਸਾਡੇ ਵੀ ਹਿੱਤ 'ਚ ਹੈ ਔਰ ਉਹਨਾਂ ਦੇ ਵੀ ਹਿੱਤ 'ਚ ਹੈ, ਮਾਈਨੋਰਿਟੀਜ਼ ਦੇ ਵੀ ਹਿੱਤ 'ਚ ਹੈ ਕਿ ਵੀ ਤੁਸੀਂ ਜੇ ਚਾਈਨਾ ਨੂੰ ਹੀ ਕਾਊਂਟਰ ਕਰਨਾ ਹੈ ਤੇ ਫਿਰ ਤੁਸੀਂ ਜਿਹੜਾ ਇਹ ਇੰਡੋ ਪੈਸੀਫਿਕ ਰੀਜਨ ਦੇ ਵਿੱਚ ਜਿਹੜਾ ਇੰਡੀਆ ਦਾ ਐਂਬੀਸ਼ਨ ਹੈ ਉਹਨੂੰ ਵੀ ਕਰਬ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਭਾਈ ਉੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੇ ਉੱਤੇ ਜਿਹੜਾ ਹੈ ਤੁਸੀਂ ਆਵਾਜ਼ ਚੁੱਕੋ। ਕ੍ਰਿਟੀਕਲ ਟੂ ਦਿਸ ਇਜ਼ ਇੰਡੀਆ। ਲੂਜ਼ਿੰਗ ਇੰਡੀਆ, watching it slide away from shared values would negatively impact hundreds of millions of people on the subcontinent while bending the overall rights environment in Asia more towards Beijing. ਕਿ ਜੇ ਤੁਸੀਂ ਇੰਡੀਆ ਦੇ ਉੱਤੇ ਪ੍ਰੈਸ਼ਰ ਬਿਲਟ ਨਹੀਂ ਕਰਦੇ ਹਿਊਮਨ ਰਾਈਟਸ ਵਾਇਲੇਸ਼ਨ ਰੋਕਣ ਲਈ ਤੇ ਅਲਟੀਮੇਟਲੀ ਜਿਹੜਾ ਉਹ ਖਿੱਤਾ ਹੈ ਉਹ ਬੀਜਿੰਗ ਵਾਲੀ ਝੁਕ ਰਿਹਾ। ਦਿਸ the stakes are high. Engaging India on a rights agenda will be one of President Biden's most significant challenges. It must be a high priority in our Asia relationships. बड़ा balanced है, कोई उन्होंने लंबियां चौड़ियां कहानियां नहीं कही हैं, पर शीशा दिखा देता है बाइडन एडमिनिस्ट्रेशन ਨੂੰ
ਕਿ ਤੁਸੀਂ ਹਿਪੋਕਰੇਟ ਹੋਵੋਗੇ ਕਿ ਚਾਈਨਾ ਨੂੰ ਤੁਸੀਂ ਕ੍ਰਿਟਿਸਾਈਜ਼ ਕਰਦੇ ਹੋ ਹਿਊਮਨ ਰਾਈਟਸ ਲਈ ਤੇ ਇਹਨਾਂ ਦੀ ਪੁਸ਼ਤਪਨਾਹੀ ਕਰੋਗੇ ਤੇ ਫਿਰ ਅਸੀਂ ਆਪਣੀਆਂ ਵੈਲਿਊਜ਼ ਵੀ ਲੂਜ਼ ਕਰਦੇ ਹਾਂ ਔਰ ਅਲਟੀਮੇਟਲੀ ਫਿਰ ਤੁਹਾਡੇ ਔਰ ਚਾਈਨਾ ਦੇ ਵਿੱਚ ਕੋਈ ਫਰਕ ਨਹੀਂ ਹੋਏਗਾ ਔਰ ਇੰਡੀਆ ਜਿਹੜਾ ਇਸ ਦੀ ਲੀਵਰੇਜ ਵੀ ਚੱਕੇਗਾ। ਔਰ ਕੱਲਾ ਇਹ ਨਹੀਂ ਵੀ ਤੁਹਾਨੂੰ ਇੰਡੀਆ ਦੀ ਲੋੜ ਹੈ ਇਸ ਲਈ ਜੋ ਕਰੇ ਤੁਸੀਂ ਚੁੱਪ ਵੱਟੀ ਹੋਈ ਹੈ, ਇੰਡੀਆ ਨੂੰ ਜ਼ਿਆਦਾ ਲੋੜ ਹੈ ਇਸ ਲਈ ਉਹਦੀ ਬਾਂਹ ਵੀ ਮਰੋੜੋ। ਸੋ ਮੈਂ ਸਮਝਦਾ ਵੀ ਇਹ CNN ਦੇ ਓਪੀਨੀਅਨ ਪੇਜ ਤੇ ਆਣਾ ਇਹ ਇੱਕ ਬੜੀ ਪੋਜ਼ਿਟਿਵ ਗੱਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਮਨੁੱਖੀ ਇਤਿਹਾਸ ਦੇ ਮੁੱਢਲੇ ਦਿਨਾਂ ਤੋਂ ਨੇਕੀ ਤੇ ਬਦੀ, ਸੱਚ ਤੇ ਝੂਠ ਵਿਚਾਲੇ ਜੰਗ ਰਹੀ ਹੈ ਜਿਹੜੀ ਅੱਜ ਵੀ ਬਾਦਸਤੂਰ ਜਾਰੀ ਹੈ। ਅੱਜ ਭਾਰਤ ਵਿੱਚ ਨਾਜ਼ੀ ਤਰਜ਼ ਤੇ ਹਿੰਦੁਸਤਾਨ ਵਿੱਚ ਯਕੀਨ ਰੱਖਣ ਵਾਲਿਆਂ ਦੀ ਹਕੂਮਤ ਹੈ। ਇਹ ਚਾਣਕਿਆ ਪੁੱਤਰ ਆਪਣੇ ਝੂਠ ਨੂੰ ਬਾਖੂਬੀ ਕੁੱਲ ਦੁਨੀਆ ਨੂੰ ਵੇਚ ਰਹੇ ਨੇ। ਸਾਲ 2012 ਵਿੱਚ ਸ਼ੁਰੂ ਹੋਏ TV 84 ਦੇ ਸੱਚੋ ਸੱਚ ਪ੍ਰੋਗਰਾਮ ਵਿੱਚ ਹਰ ਖਬਰ ਨੂੰ, ਹਰ ਵਾਪਰੀ ਘਟਨਾ ਨੂੰ ਸੱਚ ਦੀ ਕਸਵੱਟੀ ਤੇ ਪਰਖਿਆ ਜਾਂਦਾ ਹੈ। ਸਾਡਾ ਈਮਾਨ ਹੈ ਕਿ ਸੱਚ ਦੇ ਸੂਰਜ ਸਾਹਮਣੇ ਝੂਠ ਦਾ ਹਿਮਾਲਾ ਪਹਾੜ ਵੀ ਖਲੋ ਨਹੀਂ ਸਕਦਾ। ਤੁਸੀਂ ਸਾਡੇ ਨਾਲ ਸ਼ਾਮਿਲ ਹੋਵੋ ਪ੍ਰੋਗਰਾਮ ਸੱਚੋ ਸੱਚ ਵਿੱਚ ਮੰਡੇ ਥਰੂ ਫਰਾਈਡੇ 7:30 ਤੋਂ ਲੈ ਕੇ 9 ਵਜੇ ਤੱਕ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਭਾਰਤੀ ਖੁਫੀਆ ਏਜੰਸੀਆਂ ਦਾ ਹੀ ਰਾਜ ਹੈ ਜਿਸ ਵਿੱਚ ਬਾਦਲ ਟੱਬਰ ਅਤੇ ਕੈਪਟਨ ਅਮਰਿੰਦਰ ਨੂੰ ਮੋਹਰਿਆਂ ਵਾਂਗ ਜਿਹੜਾ ਹੈ ਵਰਤਿਆ ਜਾ ਰਿਹਾ ਹੈ। ਸੋ ਲਗਭਗ 6 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ RSS ਨੇ ਸੌਦਾ ਸਾਧ ਰਾਹੀਂ ਕਰਵਾਈਆਂ ਸਨ। ਬਾਦਲ ਸਰਕਾਰ ਅਤੇ ਅਮਰਿੰਦਰ ਸਰਕਾਰ ਵੱਲੋਂ ਜਾਂਚ ਕਮੇਟੀਆਂ ਦਾ ਜਿਹੜਾ ਹੈ ਉਹ ਡਰਾਮਾ ਕੀਤਾ ਗਿਆ ਸੀ। ਸੋ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਟੀਮ ਦੀ ਰਿਪੋਰਟ ਨੂੰ ਪੰਜਾਬ ਅਤੇ ਹਰਿਆਣਾ ਕੋਰਟ ਨੇ ਮੁੱਢੋਂ ਹੀ ਖਾਰਜ ਕਰ ਦਿੱਤਾ ਹੈ। ਸੋ ਬੀਤੇ ਕੱਲ ਕੋਰਟ ਵੱਲੋਂ ਸੁਣਾਏ ਗਏ ਇੱਕ ਫੈਸਲੇ ਵਿੱਚ ਬਾਦਲ ਪਿਓ ਪੁੱਤਰ ਨੂੰ ਕੋਰਟ ਵੱਲੋਂ ਇਸ ਬਜਰ ਗੁਨਾਹ ਲਈ ਬਿਲਕੁਲ ਕਲੀਨ ਚਿੱਟ ਦੇ ਦਿੱਤੀ ਗਈ ਹੈ। ਸੋ ਕੋਰਟ ਨੇ ਸਾਰਾ ਦੋਸ਼ ਜਿਹੜਾ ਹੈ ਉਹ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਟੀਮ ਤੇ ਹੀ ਦੇ ਸਿਰ ਤੇ ਹੀ ਮੜ ਦਿੱਤਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੁੱਚੜ ਦੇ ਕੋਲ ਜਾ ਕੇ ਜਦੋਂ ਕੋਈ ਇਨਸਾਫ ਮੰਗੇਗਾ ਬੱਕਰਾ, ਬਿਲਕੁਲ ਹਰ ਵਾਰ ਜਿਹੜਾ ਬੱਕਰਾ ਜਾਏਗਾ ਉਸ ਬੱਕਰੇ ਦੀ ਕੁਰਬਾਨੀ ਹੋਏਗੀ, ਕਿਉਂਕਿ ਇਹ ਬੁੱਚੜ ਦਾ ਕੰਮ ਹੈ, ਬੁੱਚੜ ਦਾ ਕਿੱਤਾ ਹੈ। ਬੁੱਚੜ ਤੋਂ ਰਹਿਮ ਦੀ ਤੁਸੀਂ ਤਵੱਕੋ ਨਹੀਂ ਕਰ ਸਕਦੇ। ਭਾਰਤੀ ਜੁਡੀਸ਼ਰੀ ਇਹ ਗੱਲ ਜਦੋਂ ਸਰਦਾਰ ਕਪੂਰ ਸਿੰਘ ICS
ਜਿਹੜੇ ਲਗਭਗ 15-16 ਸਾਲ ਦੀ ਨੌਕਰੀ ਤੋਂ ਬਾਅਦ ਇਸ ਲਈ ਡਿਸਮਿਸ ਕਰ ਦਿੱਤੇ ਗਏ ਸੀ ਬਿਨਾਂ ਪੈਨਸ਼ਨ ਤੋਂ, ਕਿਉਂਕਿ ਉਹਨਾਂ ਨੇ 10 ਅਕਤੂਬਰ 1947 ਦਾ ਭਾਰਤੀ ਸਰਕਾਰ ਦਾ ਪੰਜਾਬ ਦੇ ਗਵਰਨਰ ਰਾਹੀਂ ਜਾਰੀ ਸਰਕੂਲਰ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਉਸ ਬਾਰੇ ਸਿੱਖ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਸੀ। ਔਰ ਉਹਨਾਂ ਨੇ ਇਸ ਧੱਗੜਸ਼ਾਹੀ ਜਿਹੜੀ ਹਕੂਮਤ ਦੀ ਧੱਕੇਸ਼ਾਹੀ ਸੀ ਉਹਦੇ ਖਿਲਾਫ ਈਵਨ ਅਦਾਲਤੀ ਲੜਾਈ ਵੀ ਸੁਪਰੀਮ ਕੋਰਟ ਤੱਕ ਜਾ ਕੇ ਲੜੀ, ਪਰ ਇਨਸਾਫ ਕਿੱਥੋਂ ਨਿਕਲਣਾ ਸੀ। ਔਰ ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਵਰਗੀ ਜਿਹੜੀ ਪੁਸਤਕ ਸਾਚੀ ਸਾਖੀ 'ਚ ਕਹਿ ਦਿੱਤਾ ਹੈ, ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿੱਖੜੇ ਕਾ। ਇਹ ਕਹਾਣੀ 47 ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਔਰ ਜਿੱਥੇ ਅਸੀਂ ਲੈਜਿਸਲੇਚਰ, ਕਾਨੂੰਨੀ ਮਸ਼ੀਨਰੀ, ਉਹਨਾਂ ਦਾ ਆਇਨ ਜਿਹੜਾ ਸਾਨੂੰ ਹਿੰਦੂ ਬਣਾਉਂਦਾ ਹੈ, ਉਹਨਾਂ ਦੀਆਂ ਐਗਜ਼ੈਕਟਿਵਸ ਦੇ ਫੈਸਲੇ ਜਿਹਦੇ ਥੱਲੇ ਜੂਨ 84 ਦਾ ਘੱਲੂਘਾਰਾ, ਨਵੰਬਰ 84 ਪੰਜਾਬ 'ਚ ਕਿਲਿੰਗਸ, ਔਰ ਫਿਰ ਜੁਡੀਸ਼ਰੀ ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਨਾ 13 ਅਪ੍ਰੈਲ 1978 ਜਦੋਂ 13 ਸਿੰਘ ਸ਼ਹੀਦ ਕੀਤੇ ਗਏ ਨਰਕਧਾਰੀਆਂ ਵੱਲੋਂ, ਜਿਹੜੇ ਜਿਵੇਂ ਅੱਜ ਸਿਰਸਾ ਸਾਧ ਨੂੰ ਖੜਾ ਕੀਤਾ ਏਜੰਸੀਆਂ ਨੇ ਇਵੇਂ ਉਹਨੂੰ ਖੜਾ ਕੀਤਾ ਸੀ। ਔਰ ਕਰਨਾਲ ਦੀ ਅਦਾਲਤ ਨੇ ਰਾਦਰ ਜਿਹੜੇ ਸ਼ਹੀਦ ਹੋਏ ਸਿੱਖਾਂ ਬਾਰੇ ਕਿਹਾ ਕਿ ਜੀ ਉੱਥੇ ਲੈਣ ਕੀ ਗਏ ਸੀ, ਔਰ ਇੱਕ ਦਿਨ ਵੀ ਜਿਹੜਾ ਉਹਨੂੰ ਗ੍ਰਿਫਤਾਰ ਤੱਕ ਨਹੀਂ ਕੀਤਾ ਗਿਆ ਨਰਕਧਾਰੀ ਮੁਖੀ ਨੂੰ, ਬਾਅਦ ਸਿੰਘਾਂ ਨੇ ਉਹਨੂੰ ਸਜ਼ਾ ਯਾਫਤਾ ਕੀਤਾ। ਫਿਰ ਇਹ ਕਹਾਣੀ ਜੇ ਅਸੀਂ 13 ਅਪ੍ਰੈਲ 1978 ਤੋਂ ਹੀ ਲਗਾਤਾਰਤਾ ਨਾਲ ਜੂਨ 84 ਦਾ ਘੱਲੂਘਾਰਾ, ਹਜ਼ਾਰਾਂ ਦਾ ਮਾਰਿਆ ਜਾਣਾ, ਕੋਈ ਵਾਈਟ ਪੇਪਰ, ਕੋਈ ਡੈੱਡ ਬਾਡੀਜ਼ ਦਾ ਵੇਰਵਾ, ਔਰ ਕਿਵੇਂ ਮਾਸ ਕ੍ਰੀਮੇਸ਼ਨ ਮਿੱਟੀ ਦਾ ਤੇਲ ਪਾ ਕੇ ਕੀਤਾ। ਪੰਜਾਬ 'ਚ 10 ਸਾਲਾਂ 'ਚ 84 ਤੋਂ 95 ਤੱਕ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ, ਬਾਰ-ਬਾਰ ਜਸਵੰਤ ਸਿੰਘ ਖਾਲੜਾ ਦਾ ਕੰਮ ਇਹ ਦੱਸਦਾ ਕਿ ਭਾਈ ਕਿਵੇਂ ਜਿਹੜੀ ਸਿੱਖਾਂ ਨੂੰ ਕਿਵੇਂ ਮਾਰ ਕੇ ਮਾਸ ਕ੍ਰੀਮੇਸ਼ਨਸ ਕੀਤੀਆਂ ਗਈਆਂ ਔਰ ਉਹਨਾਂ ਦੀ ਪਛਾਣ ਹੀ ਖਤਮ ਕਰ ਦਿੱਤੀ ਗਈ। ਦਿੱਲੀ ਨਵੰਬਰ 84, 37 ਸਾਲ ਬਾਅਦ ਉਹੀ ਸਜਨ ਕੁਮਾਰ, ਉਹੀ ਜਗਦੀਸ਼ ਟਾਈਟਲਰ, ਉਹ ਮਰ ਗਿਆ HKL ਭਗਤ। 37 ਸਾਲ ਇਹ ਅਦਾਲਤ, ਸਪੈਸ਼ਲ ਅਦਾਲਤ, ਨਾਨਾਵਤੀ ਕਮਿਸ਼ਨ, ਨਰੂਲਾ ਕਮੇਟੀ, ਫਲਾਣੀ ਕਮੇਟੀ, ਹੁਣ ਜਿਹੜਾ ਉਹ ਮੋਦੀ ਆ ਗਿਆ ਜੀ, ਸਪੈਸ਼ਲ ਸਿੱਟ ਲਫ਼ਜ਼ ਕੱਢ ਲਿਆ, ਸਪੈਸ਼ਲ ਇਨਵੈਸਟੀਗੇਟਿਵ ਟੀਮ, ਫਲਾਣਾ ਵਕੀਲ, ਇਹ ਉਹ। ਉੱਥੇ 36-37 ਸਾਲ ਬਾਅਦ ਅਦਾਲਤਾਂ 'ਚ ਵੀ ਜ਼ਲਾਲਤ, ਖਵਾਰੀ ਔਰ ਬਾਰ-ਬਾਰ ਦੀ ਇਹ ਰੀਅਲਾਈਜੇਸ਼ਨ ਕਿ ਅਸੀਂ ਭਾਰਤ ਦੇ ਨਕਸ਼ੇ 'ਚ ਗੁਲਾਮ ਹੈ। ਜੋ ਘਟਨਾ 2015 ਦੇ ਵਿੱਚ ਵਾਪਰੀ, ਕਿਵੇਂ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਏ, ਕਿਵੇਂ ਬਰਗਾੜੀ ਦੇ ਉਸ ਪਿੰਡ ਦੇ ਚਿੱਕੜ ਵਾਲੀਆਂ ਔਰ ਗੰਦੀਆਂ ਗਲੀਆਂ ਦੇ ਵਿੱਚ ਪਵਿੱਤਰ ਅੰਗ ਰੋਲੇ ਗਏ, ਬਹਿਬਲ ਗਲਾਂ, ਕੋਟ ਕਪੂਰਾ 'ਚ ਪੀਸਫੁਲ ਪ੍ਰੋਟੈਸਟ ਦੇ ਉੱਤੇ ਸਿੱਖ ਬੈਠੇ, ਕਿਵੇਂ ਸੁਮੇਧ ਸੈਣੀ ਡਾਇਰੈਕਟਰ ਜਨਰਲ ਪੁਲਿਸ, ਸੁਖਬੀਰ ਬਾਦਲ ਹੋਮ ਮਿਨਿਸਟਰ, ਬਾਦਲ ਚੀਫ ਮਿਨਿਸਟਰ, ਬਿਨਾਂ ਕਿਸੇ ਪ੍ਰੋਵੋਕੇਸ਼ਨ ਦੇ ਸਤਨਾਮ ਵਾਹਿਗੁਰੂ ਕਰਕੇ ਬੈਠੀਆਂ ਕਰਾਊਡਸ ਦੇ ਉੱਤੇ ਉਹ ਕੋਟ ਕਪੂਰਾ ਹੋਏ, ਬਹਿਬਲ ਕਲਾਂ, ਗੋਲੀਆਂ ਬਰਸਾਈਆਂ ਗਈਆਂ, ਕਿਵੇਂ ਸਿੰਘ ਸ਼ਹੀਦ ਹੋਏ, ਦਰਜਨਾਂ ਜ਼ਖਮੀ ਹੋਏ, ਰੌਲਾ ਬਣਾ ਦਿੱਤਾ ਹੈ, ਸਿੱਟ ਬਣਾ ਦਿੱਤੀ ਹੈ, ਸਪੈਸ਼ਲ ਇਨਵੈਸਟੀਗੇਟਿਵ ਟੀਮ, ਰਿਪੋਰਟਾਂ, ਬਾਦਲ ਆਪਣੀ ਡਰਾਮੇਬਾਜ਼ੀ ਕਰਕੇ ਤੁਰਦਾ ਹੋਇਆ, ਨਾ ਸੁਮੇਧ ਸੈਣੀ ਨੂੰ ਕੋਈ ਹਰਫ ਆਇਆ, ਨਾ ਕੋਈ ਇੱਕ ਦਿਨ ਵੀ ਜਿਹੜਾ ਉਹਨੂੰ ਜੇਲ੍ਹ 'ਚ ਜਾਣਾ ਪਿਆ। ਫਿਰ ਅਮਰਿੰਦਰ ਸਿੰਘ ਗੁਟਕੇ 'ਤੇ ਸਹੁੰ ਖਾ ਕੇ ਆ ਗਿਆ ਪਾਵਰ 'ਚ, ਫਿਰ ਇੱਕ ਸਿੱਟ ਬਣਾ ਦਿੱਤੀ। ਵਿਜੇ ਕੁੰਵਰ, ਵਿਜੇ ਪ੍ਰਤਾਪ ਸਿੰਘ, ਬਿਹਾਰ ਦਾ ਰਹਿਣ ਵਾਲਾ ਪਰ ਪੰਜਾਬ ਕਾਡਰ ਦਾ IPS, ਉਹਨੇ ਇਮਾਨਦਾਰੀ ਨਾਲ ਉਹਨੇ ਦੇਖਿਆ ਕਿ ਬਈ ਲੋਕਲ ਚਰਨਜੀਤ ਸ਼ਰਮਾ SP ਹੋਏ ਬਹਿਬਲ ਕਲਾਂ ਜਾਂ ਉਹਨਾਂ ਦੀ ਕੀ ਮਜਾਲ ਹੈ ਕਿ ਉਹ ਕਰ ਸਕਦੇ, ਕਿੱਥੋਂ ਆਰਡਰ ਆਏ। ਉਹਨੇ ਉਹ ਸਾਰਾ ਜਿਹੜਾ ਫੋਨ ਕਾਲ ਕਿ ਭਾਈ ਕਿਵੇਂ ਸੁਮੇਧ ਸੈਣੀ ਔਰ ਸੁਮੇਧ ਸੈਣੀ ਨਾਲ ਬਾਦਲਾਂ ਦੇ ਰਾਫਤੇ, ਸੋ ਇਸ ਸਾਰੇ 'ਤੇ ਬੇਸਡ ਆਪਣੀ ਡੀਟੇਲਡ ਰਿਪੋਰਟ ਜਿਹੜੀ ਹੈ ਉਹਨਾਂ ਨੇ ਪੇਸ਼ ਕੀਤੀ। ਔਰ ਪੰਜਾਬ ਔਰ ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਉਹ ਸਾਰੀ ਦੀ ਸਾਰੀ ਰਿਪੋਰਟ ਹੀ ਟੈਕਨੀਕਲ ਗਰਾਊਂਡ ਦੇ ਉੱਤੇ ਕਿ ਜੀ ਇਹ ਤਾਂ ਸਿੱਟ ਬਣ ਹੀ ਨਹੀਂ ਸੀ ਸਕਦੀ 2018 'ਚ, ਇਹ ਤਾਂ 2015 ਦੀ ਜਿਹੜੀ FIR ਹੈ ਉਹਦੇ ਬੇਸਡ ਹੀ ਬਣ ਸਕਦੀ ਸੀ, ਔਰ ਟਿੱਪਣੀਆਂ ਉਦੋਂ ਵੀ ਕੀਤੀਆਂ ਕੁੰਵਰ ਪ੍ਰਤਾਪ ਸਿੰਘ 'ਤੇ। ਲੇਕਿਨ ਇਸ ਹੱਦ ਤੱਕ ਜੁਡੀਸ਼ਰੀ RSS ਦੀ ਖੇਡ ਰਹੀ ਹੈ, ਉਹ ਸ਼ਾਇਦ ਜਿਹੜੇ ਵਰਸਟ ਕ੍ਰਿਟਿਕ ਨੇ ਜੁਡੀਸ਼ਰੀ ਦੇ ਉਹਨਾਂ ਨੂੰ ਵੀ ਸਮਝ ਨਹੀਂ ਹੋਏਗੀ। ਔਰ ਮੈਂ ਸਮਝਦਾ ਹਾਂ ਵੀ ਉਹ ਅਣਖੀ ਇਨਸਾਨ ਜਿਹੜਾ ਉਹਨੇ ਰਿਜ਼ਾਈਨ ਕੀਤਾ IPS ਦੀ ਨੌਕਰੀ ਤੋਂ, ਔਰ ਉਹਨੇ ਕਿਹਾ ਜੀ ਕਿ ਅਲਟੀਮੇਟ ਅਦਾਲਤ
ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਚਹਿਰੀ ਹੈ। ਮੈਂ ਪਟਨਾ 'ਚ ਮੇਰਾ ਜਨਮ ਹੋਇਆ, ਮੈਂ ਬਿਹਾਰੀ ਹਾਂ, ਪਰ ਮੈਂ ਉਸ ਅਦਾਲਤ 'ਚ ਯਕੀਨ ਕਰਦਾ। ਔਰ ਨਾਲ ਦੀ ਨਾਲ ਇਹਨਾਂ ਦਿਨਾਂ ਦੇ ਵਿੱਚ ਉਹਨੇ ਆਪਣਾ ਖੁਦ ਵੀ ਲਾਅ ਦੀ ਡਿਗਰੀ ਕੀਤੀ ਹੋਈ ਹੈ। ਹੁਣ ਉਹਨੇ ਰਜਿਸਟ੍ਰੇਸ਼ਨ ਵੀ ਕਰਾ ਲਈ ਹਾਈ ਕੋਰਟ ਦੇ ਵਿੱਚ, ਔਰ ਬੜਾ ਉਹਦਾ ਅੱਛਾ ਰੈਸਮੇ ਹੈ। MBA ਵੀ ਕੀਤਾ ਹੋਇਆ ਹੈ, ਲਾਅ ਵੀ ਕੀਤਾ ਹੈ, PhD ਵੀ ਗੁਰੂ ਨਾਨਕ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ, ਹਿਊਮਨ ਰਾਈਟਸ ਜਿਹੜੇ ਪ੍ਰਿਜ਼ਨਰਸ ਦੇ ਨੇ ਉਹਨਾਂ ਦੇ ਉੱਤੇ। ਔਰ ਜਿਸ ਕਿਸਮ ਦੀ ਉਹਦੀ ਆ ਰਹੀ ਹੈ ਹਾਲਾਂ, ਬਹੁਤ ਸਾਰੀਆਂ ਕਿਆਸ ਰਾਈਆਂ ਵੀ ਨੇ ਕਿ ਭਾਈ ਸਿਆਸੀ ਐਂਬੀਸ਼ਨ ਹੈ, ਉਹਨੂੰ ਉਹ MLA ਬਣੇਗਾ ਨਹੀਂ ਬਣੇਗਾ, ਇਹ ਬਾਅਦ ਦੀਆਂ ਗੱਲਾਂ ਨੇ। ਪਰ ਅਸੀਂ ਜੇ ਸਿਰਫ ਕੇਸ ਫੋਕਸਡ ਗੱਲ ਕਰੀਏ, ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਹੈ ਕਿ ਕਿਸੇ ਪਿੱਛੇ ਤੁਸੀਂ ਬਲਾਈਂਡ ਵੇਟ ਸੁੱਟੋ। ਕੱਲ੍ਹ ਨੂੰ ਕਿਹਦੀ ਕੀ ਖੇਡ ਹੋਏਗੀ ਇਹ ਰੱਬ ਜਾਣਦਾ ਹੈ। ਲੇਕਿਨ ਅਸੀਂ ਘੱਟੋ ਘੱਟ ਕੇਸ ਬੇਸ 'ਚ ਇਹ ਦੇਖੀਏ ਕਿ ਇਸ ਮੁੱਦੇ ਦੇ ਉੱਤੇ ਇਮਾਨਦਾਰੀ ਨਾਲ ਉਹਨੇ ਉਹਨਾਂ ਮਗਰਮੱਛਾਂ ਨੂੰ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਰਿਪੋਰਟ ਰਾਹੀਂ, ਜਿਨ੍ਹਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸੁਮੇਧ ਸੈਣੀ ਔਰ ਦੂਸਰੇ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਸਾਰੇ ਆਪਣੇ ਮੀਡੀਆ 'ਚ ਵੀ ਔਰ ਈਵਨ ਨੈਸ਼ਨਲ ਮੀਡੀਆ 'ਚ ਵੀ ਇਹ ਜ਼ਿਕਰ ਹੈ, ਭਾਵੇਂ COVID-19 ਦੇ ਚੱਲਦੇ ਆ ਇਹ ਹੁਣ ਪਿੱਛੇ ਚਲੀ ਗਈ ਖਬਰ ਕਿ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਆਪਣੀ 99 ਪੇਜ ਦੀ ਜਿਹੜੀ ਹੈ ਉਹ ਜਿਹੜਾ ਫੈਸਲਾ ਹੈ ਉਹ ਦਿੱਤਾ। ਔਰ ਉਹਦੇ 'ਚ ਬਜਾਏ ਕਿ ਗੁਨਾਹਗਾਰਾਂ ਨੂੰ ਆਈਡੈਂਟੀਫਾਈ ਕਰਨ ਦੇ, ਬਾਦਲ ਪਿਓ ਪੁੱਤਰ ਨੂੰ, ਸਾਰੇ ਐਡਮਿਨਿਸਟ੍ਰੇਸ਼ਨ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਔਰ ਇਹ ਲੱਗਦਾ ਹੈ ਸਾਰਾ, ਜਦੋਂ ਤੁਸੀਂ ਹੁਣ ਇਸ 89 ਪੇਜ ਜਜਮੈਂਟ ਦੇਖਦੇ ਹੋ, ਕਿ ਜਜਮੈਂਟ ਦਾ ਮਕਸਦ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਸਿਰ ਦੇ ਉੱਤੇ ਹੀ ਭਾਂਡਾ ਭੰਨਣਾ ਸੀ। ਔਰ ਜਦੋਂ ਤੁਸੀਂ ਜਜਮੈਂਟ ਦੇਖੋ, ਕਹਿੰਦੇ ਨੇ ਜੀ ਇਹ DGP ਨਾਲ ਗੱਲ ਹੋਈ ਬਾਦਲ ਦੀ, ਜਾਂ ਇਹ ਕਿਹੜਾ ਅਹਿਮ ਹੈ। ਗੱਲ ਤਾਂ ਦੇਖੋ ਜੀ, ਗੋਲੀ ਚੱਲੀ, ਪੁਲਿਸ ਦਾ ਦੋਸ਼ ਹੈ ਕਿ ਉਹਦਾ ਹੈ ਕਿ ਇੱਕ ਸਿੰਪਲ ਉਹ ਇਹ ਕਹਿ ਰਹੇ ਨੇ ਕਿ ਇਸ ਸਾਰੇ ਨੂੰ ਮਾਲਾਫਾਈਡ ਇੰਟੈਂਸ਼ਨ ਦੇ ਨਾਲ ਜਿਹੜਾ ਹੈ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਕੀਤਾ। ਔਰ ਇਹ ਦੱਸਦਾ ਹੈ ਕਿ ਭਾਈ ਜੁਡੀਸ਼ਰੀ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਉਹ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ, ਤੇ ਜੁਡੀਸ਼ਰੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਬਾਦਲ ਕਿਆ ਨੇ ਡਰਾਮਾ ਕੀਤਾ ਕਿ ਜੀ BJP ਸਰਕਾਰ 'ਚੋਂ ਨਿਕਲ ਆਇਆ ਜੀ, ਫਾਰਮਰਸ ਦੇ ਅਸੀਂ ਖਿਲਾਫ ਹੈ, ਪਰ ਇਹ ਪੋਸੀਬਲ ਹੀ ਨਹੀਂ ਹੋ ਸਕਦਾ RSS ਦੇ ਇੰਟਰਫੀਰੈਂਸ ਤੋਂ ਬਿਨਾਂ। ਇਹਨਾਂ ਦੇ ਗੋਡੇ ਉਹਨਾਂ ਨੇ ਅੱਗੋਂ ਫਿਰ ਰਗੜਾਏ ਨੇ, ਨੱਕ ਰਗੜਾਏ ਨੇ, ਗੋਡੇ ਜ਼ਮੀਨ 'ਤੇ ਜਿਹੜੇ ਨੇ ਉਹ ਇਹਨਾਂ ਰਗੜੇ, ਨੱਕ ਵੀ ਰਗੜਿਆ। ਔਰ BJP ਨੇ ਹੀ, RSS ਨੇ ਸੇਵ ਕੀਤਾ ਇਸ ਲੈਵਲ ਦੀ। ਹਾਲਾਂ ਜਜਮੈਂਟਸ ਡਿਫਰੈਂਟ ਮੁੱਦਿਆਂ 'ਤੇ ਹੁੰਦੀਆਂ ਨੇ, ਬਾਇਸ ਜੱਜ ਵਿਕਦੇ ਵੀ ਨੇ, ਇਹ ਵਿਕੇ ਵੀ ਹੋਣਗੇ, ਲੇਕਿਨ ਇਹ ਵਿਕਣ ਨਾਲੋਂ ਜ਼ਿਆਦਾ ਹੈ ਇਸ ਹੱਦ ਤੱਕ ਜਾ ਕੇ ਇਹ ਬਿਨਾਂ, ਔਰ ਇਹ ਲਿਖੀ ਅਜੀਤ ਡੋਵਲ ਨੇ ਹੋਏਗੀ, ਜਿਹੜਾ ਇਹਨਾਂ ਦਾ ਵੀ ਪਿਓ ਹੈ RSS ਦਾ। ਔਰ ਬਾਦਲ ਕਿਆਂ ਨੂੰ ਜਿੰਨਾ ਕੁ ਉਹਨਾਂ ਨੇ ਸਬਕ ਸਿਖਾਉਣਾ ਸੀ ਸਿਖਾ ਕੇ ਉਹਨਾਂ ਨੇ ਵਾਪਸ ਉਹਨਾਂ ਨੂੰ ਕਿਹਾ ਕਿ ਭਾਈ ਆ ਜਾਓ। ਔਰ ਇਹ ਜਿਹੜੀ ਇਸ ਰਿਪੋਰਟ ਦੇ ਵਿੱਚ ਜਿਹੜਾ ਇਹ ਕਿਹਾ ਕਿ what could have been simple investigation of a crime committed either by the protesters or by the police, ਕਿ ਇਹਦੇ ਪਿੱਛੇ ਕੰਸਪੀਰੇਸੀ ਕਿੱਥੋਂ ਹੋਈ, ਜਾਂ ਪ੍ਰੋਟੈਸਟਰਸ ਦੀ ਗਲਤੀ ਹੈ ਜਾਂ ਪੁਲਿਸ ਦੀ ਹੈ। ਔਰ by both was made to fester and convert itself to a quagmire wherein every person concerned found himself entrapped, ਕਿ ਜੀ ਇਹ ਇੰਨਾ ਵੱਡਾ ਜਾਲ ਵਿਛਾ ਦਿੱਤਾ ਕਿ ਹਰ ਬੰਦਾ ਜਿਹੜਾ ਹੈ ਉਹਨੂੰ ਲੱਗਾ ਕਿ ਮੈਂ ਇਹਦੇ 'ਚ ਫਸ ਗਿਆ। It resulted from dangerous mixing of religion, politics and the police administration. ਹੁਣ ਹਾਲਾਂ ਮਿਕਸ ਕਿਹਨੇ ਕੀਤਾ ਹੈ ਰਿਲੀਜਨ ਨੂੰ ਪੋਲੀਟਿਕਸ ਦੇ ਨਾਲ। ਜੇ ਇਸ ਤੋਂ ਪਹਿਲੇ ਡਾਇਰੈਕਟਰ ਜਨਰਲ ਪੁਲਿਸ ਇੰਟੈਲੀਜੈਂਸ ਪੰਜਾਬ ਦੇ ਸ਼ਸ਼ੀ ਕਾਂਤ ਦਾ, ਜਿਨ੍ਹਾਂ ਨੇ TV 84 ਤੇ ਇੰਟਰਵਿਊ 'ਚ ਕਿਹਾ ਸੀ ਕਿ ਕਿਵੇਂ ਜਦੋਂ ਇਹਨੇ ਜਾਮੇ ਇਨਸਾਨ ਬਣਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਕਲ ਕੀਤੀ, ਕਿ ਕਿਵੇਂ ਜਿਹੜੀ ਪੁਸ਼ਾਕ ਉਹਨੇ ਪਹਿਨੀ ਉਹ ਵੀ ਸੁਖਬੀਰ ਬਾਦਲ ਨੇ ਸੱਦ ਕੇ ਸ਼ਸ਼ੀ ਕਾਂਤ ਨੂੰ ਕਿਹਾ ਸੀ ਵੀ ਇਹ ਕੰਮ ਕਰਨਾ, ਇਹਨਾਂ ਨੇ ਵੋਟਾਂ ਕਾਂਗਰਸ ਨੂੰ ਪਾਈਆਂ, ਇਹਨਾਂ ਨੂੰ ਸਬਕ ਸਿਖਾਉਣਾ। ਉਹ ਪੁਸ਼ਾਕ ਵੀ ਭੇਜੀ। ਅਜੀਤ, ਇੰਡੀਅਨ ਐਕਸਪ੍ਰੈਸ ਜਿਹੜੇ ਐਡਾਂ ਲੱਗੀਆਂ 2-2 ਲੱਖ ਰੁਪਏ ਦੀਆਂ, ਉਹ ਵੀ ਪੰਜਾਬ ਇੰਟੈਲੀਜੈਂਸ ਨੇ ਦਿੱਤਾ। ਸੋ ਇਹ ਜਿਹੜੀ ਮਿਕਸਿੰਗ ਸੀ, ਔਰ ਕਿਵੇਂ ਸੌਦਾ ਸਾਧ ਨੂੰ ਮਾਫੀ ਦਵਾਈ ਗਈ। ਅਕਸ਼ੇ ਕੁਮਾਰ ਦਾ ਕੀ ਰੋਲ ਹੈ, ਉਹੀ ਅਕਸ਼ੇ ਕੁਮਾਰ ਜਿਹੜਾ ਹੈ ਉਹ ਮੋਦੀ ਨੂੰ ਓਨਲੀ ਇੰਟਰਵਿਊ ਕਰਨ ਵਾਲਾ ਹੈ ਪਿਛਲੀਆਂ ਇਲੈਕਸ਼ਨਾਂ ਤੋਂ ਪਹਿਲਾਂ। ਉਹੀ ਅਕਸ਼ੇ ਕੁਮਾਰ ਹੁਣ ਫਾਰਮਰ ਐਜੀਟੇਸ਼ਨ ਦੇ ਅਗੇਂਸਟ ਭੁਗਤਦਾ ਹੈ, ਔਰ ਹਾਲਾਂ ਖੁਦ ਕੈਨੇਡਾ ਦਾ ਸਿਟੀਜ਼ਨ ਹੈ। ਪਰ ਇਹ ਜੇ ਤੁਸੀਂ ਕੋਰਟ ਦੀ ਜਜਮੈਂਟ ਦੇਖੋ ਤੇ ਇਹ ਲੱਗਦਾ ਹੈ ਕਿ ਬਈ ਇਹ ਨਾਗਪੁਰ ਵਾਲਿਆਂ ਦੇ ਜੋ ਲਿਖ ਕੇ ਆਇਆ ਅਜੀਤ ਡੋਵਲ ਰਾਹੀਂ, ਉਹ ਉਹਨਾਂ ਨੇ ਉੱਥੇ ਪੜ੍ਹ ਦਿੱਤੀ। ਉਹਨਾਂ ਨੇ ਕਿਹਾ ਕਿ ਜੀ ਇਹ ਮਿਕਸਿੰਗ ਰਿਲੀਜਨ, ਪੋਲੀਟਿਕਸ, ਪੁਲਿਸ ਐਡਮਿਨਿਸਟ੍ਰੇਸ਼ਨ ਐਜ਼ ਸੱਚ the aggrieved whether the police persons
or the injured protesters must be finding themselves cheated and endlessly waiting for real justice. ਹੁਣ ਇਹਨੂੰ ਕਹਿੰਦੇ ਨੇ ਕਿ ਨਾਲੇ ਚੋਰ ਨਾਲੇ ਚਤਰ, ਨਾਲੇ ਉਹਨਾਂ ਨੂੰ ਜਸਟੀਫਾਈ ਕਰ ਰਹੇ, ਨਾਲੇ ਕਹਿ ਰਹੇ ਨੇ ਜੀ ਜਿਹੜੇ ਸਫਰ ਕੀਤੇ ਉਹਨਾਂ ਨੂੰ ਤਾਂ ਜਸਟਿਸ ਹੀ ਨਹੀਂ ਮਿਲਿਆ। ਔਰ ਫਿਰ ਉਹਨਾਂ ਨੇ ਇਹਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜਿਵੇਂ ਇਸ ਸਾਰੇ ਦੇ ਵਿੱਚ ਮੈਲਾਈਨ ਕੀਤਾ ਜਜਮੈਂਟ ਰਾਹੀਂ। ਉਹਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਜਜਮੈਂਟ 'ਚੋਂ ਹੈ, ਬੈਂਚ ਨੇ ਕਿਹਾ ਸਫਰਡ ਫਰੋਮ ਮੈਲਿਸ, ਇਰਰੈਸ਼ਨੈਲਿਟੀ ਐਂਡ ਐਬਸਰਡਿਟੀ। ਅੰਗਰੇਜ਼ੀ 'ਚ ਜਿੰਨੀਆਂ ਗਾਲਾਂ ਕੱਢੀਆਂ ਜਾ ਸਕਦੀਆਂ ਇਹਨਾਂ 3 ਲਫ਼ਜ਼ਾਂ 'ਚ ਹੀ ਆ ਜਾਂਦੀਆਂ ਕਿ ਵਿਦ ਮੈਲਿਸ, irrationality and absurd. As such, it was one of the rare cases where the court was under duty to step in and quash the investigation and consequent report under this ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੈ ਇਹ ਤਾਂ ਲੋੜ ਹੀ ਨਹੀਂ ਸੀ ਹੁਣ, ਕਿਉਂਕਿ ਇਸ ਰਿਪੋਰਟ 'ਚ ਉਹਨਾਂ ਨੇ ਅਕਸ਼ੇ ਕੁਮਾਰ ਨੂੰ ਵੀ ਲਪੇਟਿਆ, ਦੂਜਿਆਂ ਨੂੰ ਵੀ ਲਿਆਂਦਾ। ਔਰ ਇੱਕ ਜਜਮੈਂਟ ਕਹਿ ਰਹੀ ਹੈ ਕਿ he went to the height of fantasy when he brought film actor Akshay Kumar into picture. Even the religious act of alleged pardon of Dera Sacha Sauda Sirsa was brought in the picture to strengthen his hypothesis of conspiracy against Badal. He couldn't collect any material. ਹੁਣ ਜਿਹੜੇ ਇਨਫੈਕਟ ਐਵੀਡੈਂਸ ਨੂੰ ਜੋੜਦੇ ਨੇ ਕਿ ਅਕਸ਼ੇ ਕੁਮਾਰ ਦਾ ਮੀਟਿੰਗ ਕਰਵਾਉਣਾ ਸੁਖਬੀਰ ਬਾਦਲ ਔਰ ਸੌਦੇ ਸਾਹਿਬ ਦਾ, ਉਹਦੀ ਪਿਕਚਰ ਪੰਜਾਬ ਦੇ ਵਿੱਚ ਰਿਲੀਜ਼ ਕਰਵਾਉਣ ਲਈ ਪੈਸਿਆਂ ਦਾ ਸੌਦਾ ਹੋਣਾ, ਬੈਨ ਚੁੱਕਿਆ ਜਾਣਾ ਪੰਜਾਬ 'ਚੋਂ, ਜਥੇਦਾਰਾਂ ਨੂੰ ਘਰੇ ਸੱਦ ਕੇ ਮਾਫੀਨਾਮਾ ਦਿਵਾਉਣਾ, ਇਹ ਸਾਰਾ ਜਿਹੜਾ ਅਕਸ਼ੇ ਕੁਮਾਰ ਨੇ ਡੀਲ ਕਰਵਾਈ ਉਹਦਾ ਹਿੱਸਾ ਸੀ। ਹੁਣ ਕੋਰਟ ਦੀ ਜਜਮੈਂਟ ਇਹ ਕਹਿ ਰਹੀ ਹੈ ਜੀ ਇਹ ਉਹਦੀ ਫੈਂਟੈਸੀ ਸੀ ਆਪਣੀ, ਵਿਜੇ ਕੁੰਵਰ ਦੀ। ਗਰਾਊਂਡ 'ਤੇ ਕੁਛ ਨਹੀਂ ਸੀ। ਗਰਾਊਂਡ 'ਤੇ ਤੁਸੀਂ ਕਹਿੰਦੇ ਜੀ ਐਸਪੀ ਨੇ ਗੋਲੀ ਚਲਾਈ, ਲੋਕਾਂ ਨੇ ਪਥਰਾਵ ਕੀਤਾ ਹੋਣਾ, ਉਹ ਦੋਨੋਂ ਬਰਾਬਰ। ਸੋ ਅਸੀਂ ਇਸ ਤੋਂ ਇਹੀ ਕਹਿਣਾ ਚਾਹੁੰਦੇ ਹਾਂ ਬਿਨਾਂ ਹੋਰ ਵਕਤ ਇਹਨਾਂ ਦੇ ਉੱਤੇ ਜ਼ਾਇਆ ਕੀਤੇ ਹੈ, ਕਿਉਂਕਿ ਇਹ ਜਿਨ੍ਹਾਂ ਦਾ ਰਾਜ ਹੈ ਉਹਨਾਂ ਦੀ ਗੱਲ ਹੈ, ਅਦਾਲਤਾਂ ਵੀ ਉਹਨਾਂ ਦੀਆਂ ਨੇ। ਔਰ ਇਸ ਗੱਲ ਦੇ ਉੱਤੇ ਅਸੀਂ ਆਈਏ ਕਿ ਬਿਨਾਂ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੇ ਹੋਮਲੈਂਡ ਨੂੰ ਲਿਬਰੇਟ ਕਰਵਾਉਣ ਦੇ ਸਾਡੇ ਕੋਲ ਕੋਈ ਚੋਇਸ ਨਹੀਂ ਬਚੀ। ਅਸੀਂ ਆਪਣੇ ਇਸ਼ਟ ਦੇ ਅਦਬ ਅਦਾਬ ਨੂੰ ਵੀ ਜਿਹੜਾ ਉੱਥੇ ਸਿਕਿਉਰ ਨਹੀਂ ਕਰ ਸਕਦੇ। ਨਾ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਨੇ, ਨਾ ਪੰਥ ਸੇਫ ਹੈ। ਅਤੇ ਇਸ ਸਾਰੇ ਜਿਹੜੀ ਸਮੱਸਿਆ ਦੀ ਜੜ੍ਹ ਹੈ ਉਹ ਗੁਲਾਮੀ ਹੈ ਔਰ ਇਸ ਦਾ ਹੱਲ ਇੱਕੋ ਇੱਕ ਲਫ਼ਜ਼ ਖਾਲਿਸਤਾਨ ਹੈ। ਇਹ ਗੱਲ ਸਾਨੂੰ ਜੇ ਅਜੇ ਵੀ ਸਮਝ ਨਹੀਂ ਆਏਗੀ ਤੇ ਹੋਰ ਖਵਾਰੀ ਲਈ ਅਸੀਂ ਤਿਆਰ ਰਹੀਏ। ਔਰ 2015 ਤੋਂ ਬਾਅਦ ਅਸੀਂ ਦੇਖਿਆ ਕਿੰਨੀਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵੀ ਹੋਈਆਂ ਨੇ, ਝੂਠੇ ਕੇਸਾਂ ਦੀਆਂ ਵੀ ਹੋਈਆਂ ਨੇ। ਔਰ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਫਾਰਮਰ ਐਜੀਟੇਸ਼ਨ ਦੇ ਰੂਪ 'ਚ ਅਸੀਂ ਦੇਖ ਰਹੇ ਹਾਂ। ਇਹ ਹਕੀਕਤ ਹੈ। ਜੇ ਫਿਰ ਵੀ ਅਸੀਂ ਕਬੂਤਰ ਵਾਂਗ ਅੱਖਾਂ ਬੰਦ ਕਰ ਲੈਣੀਆਂ ਨੇ ਬਿੱਲੀ ਨੂੰ ਦੇਖ ਕੇ ਕਿ ਉਹਨੇ ਸਾਨੂੰ ਨਹੀਂ ਖਾਣਾ, ਤੇ ਫਿਰ ਇਸ ਦੇ ਲਈ ਅਸੀਂ ਖੁਦ ਹੀ ਦੋਸ਼ੀ ਹਾਂ। ਕੋਈ ਹੋਰ ਕਿਸੇ ਹੋਰ ਦੇ ਉੱਤੇ ਅਸੀਂ ਇਲਜ਼ਾਮ ਨਹੀਂ ਲਗਾ ਸਕਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94 784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 48 4087।
ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਕੱਲ ਅਸੀਂ ਭਵਿੱਖ ਦੇ ਖਾਲਸਾ ਦੇ ਨਕਸ਼ੇ ਸੰਬੰਧੀ ਗੱਲਬਾਤ ਕੀਤੀ ਸੀ। ਸੋ ਜਿਸ ਸੰਬੰਧੀ ਸਾਡੇ ਕੋਲ ਦਰਸ਼ਕਾਂ ਨੇ ਕੁਝ ਸਵਾਲ ਉਠਾਏ ਨੇ। ਸੋ ਇਹ ਇੱਕ ਸੰਜੀਦਾ ਇਸ਼ੂ ਹੈ। ਸੋ ਇਸ ਸੰਬੰਧੀ ਅਸੀਂ ਕੁਝ ਹੋਰ ਜਾਣਕਾਰੀ ਵੀ ਸਾਂਝੀ ਕਰਨ ਜਾ ਰਹੇ ਹਾਂ ਤੇ ਇਸ ਤੇ ਅਸੀਂ ਆਪਣੇ ਦਰਸ਼ਕਾਂ ਦੀ ਜਿਹੜੀ ਇਨਪੁਟ ਵੀ ਚਾਹਾਂਗੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਇੱਕ ਕਰੈਕਸ਼ਨ ਮੈਂ ਕਰਨਾ ਚਾਹੁੰਦਾ। ਕੱਲ ਜਦੋਂ ਇਜ਼ਰਾਈਲ ਦੀ ਆਬਾਦੀ ਦਾ ਜ਼ਿਕਰ ਕਰਦੇ ਹਾਂ ਮੈਂ 9 ਮਿਲੀਅਨ ਕਿਹਾ ਤੇ ਜ਼ਾਹਰ ਹੈ ਕਿ 9 ਮਿਲੀਅਨ 90 ਲੱਖ ਹੁੰਦਾ ਹੈ, ਪਰ ਮੈਂ ਆਪਣੀ ਵੇਵ 'ਚ ਸੀ ਮੈਂ ਉਹਨੂੰ 9 ਕਰੋੜ ਕਿਹਾ। ਸੋ ਇਹ ਇੱਕ ਕਰੈਕਸ਼ਨ ਮੈਂ ਕਰਨੀ ਚਾਹੁੰਦਾ ਕਿ ਇਜ਼ਰਾਈਲ ਦੀ ਆਬਾਦੀ ਜਿਹੜੀ ਹੈ 9 ਮਿਲੀਅਨ ਹੈ, 90 ਲੱਖ ਦੇ ਕਰੀਬ। ਬਿਲਕੁਲ। ਖਾਲਿਸਤਾਨ ਦਾ ਨਕਸ਼ਾ, ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਕੁਝ ਚੀਜ਼ਾਂ ਬਾਰੇ ਜਦੋਂ ਅਸੀਂ ਥੋੜ੍ਹੀ ਜਿਹੀ ਜਿਹੜੀ ਹੈ ਉਹ ਰੱਖਦੇ ਹਾਂ ਢਿੱਲ ਤੇ ਉਹਦੇ ਡਿਫਰੈਂਟ ਰੀਜ਼ਨ ਨੇ। ਕੱਲ ਮੈਂ ਐਕਸਪਲੇਨ ਵੀ ਕੀਤਾ, ਪਰ ਕਿਉਂਕਿ ਸਾਡੇ ਵੀਰ ਜਿਹੜੇ ਪਾਕਿਸਤਾਨ ਤੋਂ ਜਿਨ੍ਹਾਂ ਨੇ ਲਿਖਿਆ ਉਸ ਦੀ ਚਰਚਾ ਕਰਦੇ ਆ, ਉਹਨਾਂ ਨੇ ਇਹ ਹੈਲਪ ਵੀ ਜਿਹੜੀ ਹੈ ਕਾਰਟੋਗ੍ਰਾਫਿਕ ਹੈਲਪ ਆਫਰ ਕੀਤੀ ਸੀ। ਸੋ ਮੈਂ ਜਿਹੜਾ ਜਦੋਂ ਵੀ ਖਾਲਿਸਤਾਨ ਦੀ ਹਦੂਦ ਦੀ ਗੱਲ ਕਰਦਾ ਹਾਂ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ, ਹੁਣ ਇਸ ਗੱਲ ਦਾ ਧਿਆਨ ਰਹੇ ਇਹ ਈਸਟ ਟੂ ਵੈਸਟ ਹੈ। ਜਦੋਂ ਅਸੀਂ ਜਮਨਾ ਦੀ ਗੱਲ ਕਰਦੇ ਹਾਂ ਦਿੱਲੀ ਉਸ ਦਾ ਹਿੱਸਾ ਹੈ ਔਰ ਵੈਸਟ ਦੇ ਵਿੱਚ ਵਾਘਾ ਫਾਈਨਲ ਬਾਰਡਰ ਹੈ, ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ। ਕਦੇ ਵੀ ਮੈਂ ਨਾਰਥ ਟੂ ਸਾਊਥ ਜ਼ਿਕਰ ਨਹੀਂ ਕੀਤਾ ਕਿਉਂਕਿ ਹੁਣ ਇਹਦੇ 'ਚ ਦੋ ਗੱਲਾਂ ਦਾ ਧਿਆਨ ਰੱਖਣ ਵਾਲੀ ਗੱਲ ਹੈ। ਇੱਕ, ਜਦੋਂ ਪੀਸਫੁਲ ਢੰਗ ਨਾਲ ਰੈਫਰੈਂਡਮ ਦੀ ਗੱਲ ਹੁੰਦੀ ਹੈ ਫਿਰ ਤਾਂ ਜ਼ਾਹਰ ਹੈ ਤੁਹਾਡੀ ਟੈਰੀਟਰੀ ਉਹੀ ਹੋਏਗੀ ਜਿਹਦੇ 'ਚ ਅੱਜ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹਦੇ 'ਚ 50,300 ਪਲੱਸ ਸਕੁਅਰ ਕਿਲੋਮੀਟਰ ਟੈਰੀਟਰੀ ਹੈ, ਜਿੱਥੇ ਸਿੱਖ 70% ਦੇ ਨੇੜੇ ਨੇ। ਉਹਨਾਂ ਨਾਲ ਤੁਸੀਂ ਕੁਛ ਹਰਿਆਣਾ ਜਾਂ ਦੂਜੇ ਦਾ ਇਲਾਕਾ ਬਣਾ ਸਕੋਗੇ। ਪਰ ਮੈਂ ਮੇਰਾ ਆਪਣਾ ਇਹ ਮੰਨਣਾ ਹੈ ਕਿ ਕਦੇ ਵੀ ਭਾਰਤ ਜਿਹੜਾ ਕਸ਼ਮੀਰ ਦਾ ਰੈਫਰੈਂਡਮ ਮੰਨ ਕੇ ਆਇਆ ਹੋਇਆ ਪਲੇਬਿਸਾਈਟ UN ਸਿਕਿਉਰਿਟੀ ਕੌਂਸਲ 'ਚ, ਉਹਨਾਂ ਨੇ ਕਦੇ ਉਹਨੂੰ ਆਨਰ ਨਹੀਂ ਕੀਤਾ, ਰਾਦਰ ਆਰਟੀਕਲ 370 ਵੀ ਖਤਮ ਕੀਤਾ ਤੇ ਇਹ ਪੀਸਫੁਲੀ ਕਦੇ ਵੀ ਸਾਨੂੰ ਇਹ ਅਲਾਉ ਨਹੀਂ ਕਰਨਗੇ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਵੀ ਸਾਨੂੰ ਪ੍ਰੈਸ਼ਰ ਨਹੀਂ ਬਿਲਡ ਕਰਨਾ ਚਾਹੀਦਾ ਜਾਂ ਰੈਫਰੈਂਡਮ 2020 ਦੀ ਅਸੀਂ ਹਮਾਇਤ ਕਰਦੇ ਹਾਂ। ਮੇਰਾ ਇਹ ਮੰਨਣਾ ਹੈ ਕਿ ਅਲਟੀਮੇਟਲੀ ਇਹ ਜਿਹੜਾ ਭਾਰਤ ਦਾ ਹਸ਼ਰ ਸੋਵੀਅਤ ਯੂਨੀਅਨ ਔਰ ਖ਼ਾਸ ਤੌਰ 'ਤੇ ਯੂਗੋਸਲਾਵੀਆ ਵਾਲਾ ਹੋਏਗਾ। ਔਰ ਯੂਗੋਸਲਾਵੀਆ ਦੇ ਵੇਲੇ ਜਿਨ੍ਹਾਂ ਦੀ ਕੋਲ ਫਿਰ ਫੌਜ ਸੀ, ਸਰਬੀਅਨ ਜ਼ਿਆਦਾ ਸੀ, ਉਹਨਾਂ ਨੇ ਕਿਵੇਂ ਟੈਰੀਟਰੀ ਮੱਲੀ, ਬਾਕੀਆਂ ਦਾ ਕੀ ਹਸ਼ਰ ਕੀਤਾ। ਸੋ ਜਦੋਂ ਅਸੀਂ ਨਾਰਥ ਔਰ ਸਾਊਥ ਦੀ ਗੱਲ ਨਹੀਂ ਕਰਦੇ, ਔਰ ਇਸ ਲਈ ਮੈਂ ਰਿਲੈਕਟੈਂਟ ਹੁੰਦਾ ਹੈ ਨਕਸ਼ੇ 'ਚ ਉਨਾ ਕੁ ਇੰਡੀਅਨ ਆਕੂਪਾਈਡ ਪੰਜਾਬ ਦੇਣ ਦਾ ਕਿ ਇੱਕ ਪਾਸੇ ਜੇ ਅਸੀਂ ਨਾਰਥ ਦੇ ਵਿੱਚ ਜਾਣਾ ਹੈ, ਪਹਿਲਾਂ ਨਾਰਥ ਦੀ ਗੱਲ ਕਰੀਏ ਜਿਹਦੇ ਰਾਹੀਂ ਸਾਡਾ ਬਾਰਡਰ ਚੀਨ ਨਾਲ ਲੱਗੇਗਾ। ਲਾਹੌਲ ਸਪੀਤੀ, ਕੁੱਲੂ, ਕਾਂਗੜਾ ਜਿਹੜੇ 1849 ਤੱਕ ਉਸ ਰਾਜ ਦਾ ਹਿੱਸਾ ਸੀ ਜਿਹਦੀਆਂ ਹੱਦਾਂ ਚਾਈਨਾ ਨਾਲ ਲੱਗਦੀਆਂ ਸੀ ਤੇ ਇਹਦੇ ਤੇ ਸਾਡਾ ਕਲੇਮ ਹੈ ਕਿਉਂਕਿ ਇਹ ਨੈਚੁਰਲ ਹਿਲਸ ਨੇ ਪੰਜਾਬ ਦੇ, ਖਾਲਿਸਤਾਨ ਦੇ, ਪਰ ਉੱਥੇ ਕੋਈ ਸਿੱਖ ਮੈਜੋਰਿਟੀ ਨਹੀਂ। ਰਾਜਸਥਾਨ ਦੇ 2 ਜ਼ਿਲ੍ਹੇ ਗੰਗਾਨਗਰ ਔਰ ਹਨੂਮਾਨਗੜ੍ਹ ਜਿਹਦੇ 'ਚ ਸਿੱਖ ਆਬਾਦੀ 40 ਤੋਂ 50% ਹੈ, ਉਹ ਕੌਨਗਰੂਅਸ ਵੀ ਨੇ, ਨਾਲ ਅਬੋਹਰ ਫਾਜ਼ਿਲਕਾ ਦੇ ਵੀ ਲੱਗਦੇ ਨੇ ਔਰ ਉਹਨਾਂ 'ਤੇ ਸਾਡਾ ਕਲੇਮ ਹੈ ਕਿਉਂਕਿ ਉਹ ਸਿੱਖ ਮੈਜੋਰਿਟੀ ਦੇ ਨੇੜੇ ਤੇੜੇ 50% ਦੇ ਨੇੜੇ ਤੇੜੇ ਨੇ। ਔਰ ਜਿਹੜਾ ਉੱਥੇ ਈਵਨ ਨਹਿਰੀ ਪਾਣੀ ਔਰ ਦੂਜਾ ਬੀਕਾਨੇਰ ਨਹਿਰ ਪੰਜਾਬ ਤੋਂ ਜਾਂਦੀ ਹੈ। ਫਿਰ ਜੇ ਅਸੀਂ ਸਮੁੰਦਰ ਤੱਕ ਐਕਸੈਸ ਦੀ ਗੱਲ ਕਰਦੇ ਹਾਂ ਤੇ ਫਿਰ ਅਸੀਂ ਉਸੇ ਹੀ ਰਾਜਸਥਾਨ ਤੋਂ ਗੰਗਾਨਗਰ ਹਨੂਮਾਨਗੜ੍ਹ ਪਹੁੰਚ ਕੇ ਜੇ 20 ਮੀਲ ਦੀ ਪੱਟੀ ਇਸ ਪਾਸਿਓਂ ਅਸੀਂ ਲਈਏ ਤਾਂ ਗੁਜਰਾਤ ਤੱਕ ਅਸੀਂ ਪਹੁੰਚ ਜਾਂਦੇ ਹਾਂ, ਸਮੁੰਦਰ ਤੱਕ। ਰਾਹ ਦੇ ਵਿੱਚ ਕੋਈ ਵੱਡੀਆਂ ਆਬਾਦੀਆਂ ਵਾਲੇ ਹਿੰਦੂ ਸ਼ਹਿਰ ਨਹੀਂ ਪੈਂਦੇ। ਹੁਣ ਇਹ ਸਾਡਾ ਔਰ ਇਹ ਪੀਸਫੁਲ ਦੀ ਗੱਲਬਾਤ 'ਚ ਪੋਸੀਬਲ ਨਹੀਂ ਹੋਏਗਾ। ਜਦੋਂ ਕੱਲ ਮੈਂ ਇਹ ਜ਼ਿਕਰ ਕੀਤਾ ਕਿ ਭਾਈ ਅਸੀਂ ਜਦੋਂ ਇਸ ਕਿਸਮ ਦਾ ਕੇਓਸ ਬਣਦਾ ਹੈ, ਭਾਰਤ ਟੁੱਟਣ ਵੱਲ ਵੱਧਦਾ ਹੈ, ਜੋ ਇਸ ਵੇਲੇ ਉਹਨਾਂ ਦਾ ਸਿਸਟਮ ਕੋਲੈਪਸ ਹੋ ਰਿਹਾ ਹੈ, ਫਿਰ ਜਿਵੇਂ ਇਹ ਹੁੰਦਾ ਸੀ ਕਿ ਤੁਸੀਂ ਕਿੱਥੋਂ ਤੱਕ ਘੋੜਾ ਦੌੜਾ ਲਿਆ, ਉਹ ਤੁਹਾਡੀ ਟੈਰੀਟਰੀ ਹੈ। ਸੋ ਇਹ ਗੱਲ ਮੈਂ ਇਸ ਲਈ ਕੀਤੀ, ਨਾ ਕਿ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਜਾਂ ਉਹਨੂੰ ਜਿਹੜੀ ਹੈ ਉਲੰਘਣ ਦੀ ਇਹਦੇ 'ਚ ਕੋਈ ਗੱਲ ਹੈ। ਕਈ ਵਾਰ ਮੈਂ ਸਮਝਦਾ ਵੀ ਅਸੀਂ ਕੰਸਿਸਟੈਂਟਲੀ 30 ਸਾਲ ਤੋਂ ਇੱਕ ਲਾਈਨ ਲਈ ਹੋਈ ਹੈ, ਉਸ ਗੁੱਡਵਿਲ ਦੇ ਨਾਲ ਵੀ ਔਰ ਉਸ ਫੈਕਟ ਦੇ ਨਾਲ ਵੀ ਅਸੀਂ ਕੰਮ ਕਰਦੇ ਹਾਂ। ਕੁਝ ਚੀਜ਼ਾਂ ਦੇ ਵਿੱਚ ਗ੍ਰੇ ਏਰੀਆ, ਜੇ ਅਸੀਂ
ਨਾਰਥ ਜਾਂ ਸਾਊਥ ਜਿੱਥੋਂ ਤੱਕ ਅਸੀਂ ਪਹੁੰਚਣਾ ਹੈ, ਜੇ ਅਸੀਂ ਗੁਜਰਾਤ ਸੀ ਤੱਕ ਆਪਣੀ ਐਕਸੈਸ ਦੀ ਗੱਲ ਕਰਦੇ ਹਾਂ, ਐਕਸੈਸ ਟੂ ਸੀ, ਤੇ ਇਹ ਇੱਕ ਗ੍ਰੇ ਏਰੀਆ ਹੈ ਜਿਹੜਾ ਮੌਕੇ ਮੁਤਾਬਕ ਜਦੋਂ ਇਹ ਕਲੈਪਸ ਹੋਣ ਵੱਲ ਵਧੇਗਾ ਉਹਦੇ 'ਚ ਅਸੀਂ ਕਿਵੇਂ ਆਪਣੀ ਤਾਕਤ ਦੇ ਨਾਲ ਜਿਹੜਾ ਉਹ ਸਾਰਿਆਂ ਨੂੰ ਕਿੱਥੇ ਤੱਕ ਲਿਜਾ ਸਕਦੇ। ਸੋ ਇਹ ਇੱਕ ਪਾਰਟ ਹੈ ਜਿਹਦੀ ਮੈਂ ਚਾਹੁੰਦਾ ਸੀ ਕਿ ਇਹਨੂੰ ਮੈਂ ਕਲੈਰੀਫਾਈ ਵੀ ਕਰਾਂ। ਇਹਦੇ 'ਚ ਕੋਈ ਭੰਬਲ ਭੂਸਾ ਨਹੀਂ ਹੈ। ਬੇਸ਼ੱਕ ਕਿਸੇ ਨੂੰ ਹੱਕ ਹੈ ਕਿ ਵੀ ਉਹ ਇੰਡੀਅਨ ਆਕੂਪਾਈਡ ਪੰਜਾਬ ਨੂੰ ਨਾ ਕਿ ਖਾਲਿਸਤਾਨ ਕਹਿ ਕੇ ਨਕਸ਼ਾ ਦੱਸਦਾ ਹੈ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਕਲੇਮ ਜਮਨਾ ਤੋਂ ਜਿਹੜਾ ਦਿੱਲੀ ਤੱਕ ਹੈ, ਵਾਹਗਾ ਤੋਂ ਜਮਨਾ ਤੱਕ ਹੈ, ਹਨੂਮਾਨਗੜ੍ਹ, ਗੰਗਾਨਗਰ, ਇਹ ਸਾਡੇ ਜ਼ਿਲ੍ਹੇ ਨੇ, ਔਰ ਨੈਚੁਰਲ ਹਿਲਸ ਪੰਜਾਬ ਦੀਆਂ ਜਿਹੜੀਆਂ ਨੇ ਲਾਹੌਲ ਸਪੀਤੀ ਤੱਕ, ਤਾਂ ਕਿ ਰੋਹਤਾਂਗ ਪਾਸ ਰਹੀ ਅਸੀਂ ਚਾਈਨਾ ਨਾਲ ਲੱਗਦੇ ਹਾਂ। ਪਰ ਇਸ ਪਾਸਿਓਂ ਅਸੀਂ ਵਾਹਗਾ ਨੂੰ ਫਾਈਨਲ ਲਾਈਨ ਇੰਟਰਨੈਸ਼ਨਲ ਬਾਰਡਰ ਹੈ, ਔਰ ਅਸੀਂ ਕਦੇ ਵੀ, ਔਰ ਇਹ ਇੱਕ ਗਲਤਫਹਿਮੀ ਦਾ ਸ਼ਿਕਾਰ ਸਾਡੇ ਕਈ ਵਾਰ ਕੁਝ ਪਾਕਿਸਤਾਨੀ ਵੀਰ ਵੀ ਹੁੰਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ, ਔਰ ਉਹਦੇ 'ਚ ਕਈ ਵਾਰ ਕੁਝ ਲੋਕ ਉੱਥੇ ਵੀ ਜਜ਼ਬਾਤੀ ਤੌਰ 'ਤੇ ਸਾਂਝਾ ਪੰਜਾਬ ਦੀ ਗੱਲ ਕਰਦੇ ਨੇ, ਔਰ ਮੈਂ ਇਸ ਆਈਡੀਆ ਨੂੰ ਆਲਵੇਜ਼ ਰਾਈਟ ਅਵੇ ਸ਼ੂਟ ਡਾਊਨ ਕਰ ਦਿੰਦਾ, ਕਿਉਂਕਿ ਨਾ ਇਹ ਪਾਕਿਸਤਾਨ ਦੇ ਹਿੱਤ 'ਚ ਹੈ ਨਾ ਖਾਲਿਸਤਾਨ ਦੇ ਹਿੱਤ 'ਚ ਹੈ। ਅਸੀਂ ਜੇ ਅੱਜ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹਦੀ ਕੁੱਲ ਆਬਾਦੀ 25 ਮਿਲੀਅਨ ਹੈ, ਜਿਹਦੇ 'ਚ ਆਲਮੋਸਟ 70% ਸਿੱਖ ਨੇ। ਪਾਕਿਸਤਾਨੀ ਪੰਜਾਬ ਦੀ ਆਬਾਦੀ 100 ਮਿਲੀਅਨ ਪਲੱਸ ਹੈ। ਹੁਣ ਜੇ ਅਸੀਂ ਉਹਨਾਂ ਦੋਨਾਂ ਪੰਜਾਬਾਂ ਦੀ ਗੱਲ ਕਰੀਏ ਕਿ ਜੀ ਉਹ ਹੋ ਜਾਣਗੇ ਔਰ ਸਾਂਝਾ ਪੰਜਾਬ ਹੋਏਗਾ, ਫਿਰ ਪੋਪੂਲੇਸ਼ਨ ਬੈਲੈਂਸ ਕੀ ਹੋਏਗਾ? ਉਹੀ ਜੋ 47 ਦੇ ਵਿੱਚ ਸੀ। ਅਸੀਂ ਪੰਜਾਬ ਦੀ ਆਬਾਦੀ ਦਾ 12-13% ਹੁੰਦੇ ਆ। ਉਹ ਜ਼ਮਾਨੇ ਗਏ ਜਦੋਂ ਤੁਸੀਂ ਬਾਹੂਬਲ ਦੇ ਜ਼ੋਰ ਨਾਲ ਲੋਕਾਂ ਦੇ ਉੱਤੇ ਕੋਈ ਚੀਜ਼ ਥੋਪਦੇ ਸੀ। ਅਸੀਂ ਨੈਚੁਰਲ ਕਲੇਮ ਜਿਹੜੀ ਸਾਡੀ ਟੈਰੀਟਰੀ ਹੈ, ਪਾਕਿਸਤਾਨ ਸਾਡੀ ਇੱਕ ਪਾਕ ਜ਼ਮੀਨ ਹੈ। ਸਾਡੇ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਮੱਕਾ ਮਦੀਨਾ ਪਾਕਿਸਤਾਨ 'ਚ ਨੇ। ਤਹਿਜ਼ੀਬ ਦੇ ਲਿਹਾਜ਼ ਨਾਲ, ਪਿਆਰ ਦੇ ਲਿਹਾਜ਼ ਨਾਲ ਅਸੀਂ ਚਾਹਾਂਗੇ ਕਿ ਪਾਕਿਸਤਾਨ ਔਰ ਖਾਲਿਸਤਾਨ ਦੇ ਸੰਬੰਧ ਉਵੇਂ ਹੀ ਹੋਣ ਜਿਵੇਂ ਕਦੇ ਕਾਇਦੇ ਆਜ਼ਮ ਨੇ ਇਹ ਜਿਹੜਾ ਉਹ ਕਲਪਿਆ ਸੀ ਕਿ ਜਿਵੇਂ ਅਮਰੀਕਾ ਕੈਨੇਡਾ ਦੇ ਸੰਬੰਧ ਨੇ ਇਵੇਂ ਇੰਡੀਆ ਪਾਕਿਸਤਾਨ ਦੇ ਹੋਣ। ਉਹ ਤਾਂ ਹਿੰਦੂ ਤਵੀਆਂ ਨੇ ਹੋਣ ਨਹੀਂ ਦਿੱਤੇ। ਸੋ ਅਸੀਂ ਬਿਲਕੁਲ ਇਸ ਗੱਲ ਬਾਰੇ ਬਿਲਕੁਲ ਕਲੀਅਰ ਹੈ। ਸਾਡੀ ਸਾਂਝਾਂ ਨੇ ਪੰਜਾਬਾਂ ਦੀਆਂ ਵੀ, ਬੋਲੀਆਂ ਦੇ ਵੀ, ਤਹਿਜ਼ੀਬ ਦੀ ਵੀ, ਪਰ ਅਸੀਂ ਵਾਹਗਾ ਬਾਰਡਰ ਨੂੰ ਫਾਈਨਲ, ਔਰ ਜਦੋਂ ਅਸੀਂ ਹਮੇਸ਼ਾ ਪਾਕਿਸਤਾਨ ਦੀ ਸਲਾਮਤੀ ਖੁਸ਼ਹਾਲੀ ਦੀ ਗੱਲ ਕਰਦੇ ਹਾਂ, ਖਾਲਿਸਤਾਨ ਦਾ ਮਾਡਲ ਅਸੀਂ ਉਸ ਦੇ ਉੱਤੇ ਬੇਸਡ ਕਰਦੇ ਹਾਂ। ਫਿਰ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਹਕੀਕਤ ਕੀ ਹੈ, ਪਰ ਜੇ ਕੁਝ ਸਾਡੇ ਵੀਰਾਂ ਨੇ 19 ਕੁ ਪੇਤਲੀ ਗਰਾਊਂਡ 'ਤੇ ਰਹਿੰਦੇ ਆ, ਤੁਸੀਂ ਲਫ਼ਜ਼ਾਂ ਦੇ ਇੱਕ ਪਾਸੇ ਨੂੰ ਹੀ ਦੇਖਣਾ ਹੈ, ਉਹਨਾਂ ਦੀ ਤਾਂ ਅਸੀਂ ਕੋਈ ਮਦਦ ਨਹੀਂ ਕਰ ਸਕਦੇ। ਉਹ ਸਾਡੇ 'ਚ ਵੀ ਨੇ ਕਈ ਵਾਰ ਜਿਹੜੇ, ਠੀਕ ਹੈ, ਕੁਝ ਬਾਇਸਿਸ ਔਰ ਕੁਝ ਹਿਸਟਰੀ, ਸਾਈਕੋ ਹਿਸਟਰੀ, ਉਹਨੂੰ ਅਸੀਂ ਨਹੀਂ ਬਦਲ ਸਕਦੇ। ਪਾਸਟ 18th ਸੈਂਚੁਰੀ 'ਚ ਕਿਹਨੇ ਕੀ ਕੀਤਾ, ਪਰ ਅੱਜ ਜ਼ਮੀਨੀ ਹਕੀਕਤ ਵੀ ਔਰ ਜੋ ਸਾਡੇ ਇੰਟਰਸਟ ਨੇ, ਅਲਟੀਮੇਟਲੀ ਇੰਟਰਸਟ ਦੋਨਾਂ ਕੌਮਾਂ ਦੇ, ਪਾਕਿਸਤਾਨ ਨੂੰ ਵੀ ਭਾਰਤ ਦੇ ਨਾਲ ਜਿਹੜਾ ਪਿਛਲੇ 74 ਸਾਲ ਦੀ ਰਿਲੇਸ਼ਨਸ਼ਿਪ 'ਚ ਗੱਲ ਦੀ ਚੰਗੀ ਤਰ੍ਹਾਂ ਸਮਝ ਹੈ ਕਿ ਬਫਰ ਸਟੇਟ ਖਾਲਿਸਤਾਨ ਹੀ ਪਾਕਿਸਤਾਨ ਨੂੰ ਵੀ ਮਹਿਫੂਜ਼ ਕਰਦਾ ਭਾਰਤੀ ਹਿੰਦੂ ਤਵੀਆਂ ਦੇ ਉਹਨਾਂ ਇਰਾਦਿਆਂ ਤੋਂ ਜਿਹੜੇ ਕਦੇ ਵੀ ਜਿਨ੍ਹਾਂ ਨੇ ਪਾਕਿਸਤਾਨ ਦੀ ਹੋਂਦ ਨੂੰ ਕਬੂਲ ਨਹੀਂ ਕੀਤਾ। ਔਰ ਸਾਡੇ ਲਈ ਵੀ ਇਹ ਇੰਪੋਰਟੈਂਟ ਹੈ ਕਿ ਭਾਈ ਅਸੀਂ ਜੇ ਅੱਜ ਅਸੀਂ ਲੈਂਡ ਲੌਕਡ ਹੈ, ਬੇਸ਼ੱਕ ਅਸੀਂ ਗੁਜਰਾਤ ਦੇ ਸੀ ਤੱਕ, ਲਖਪਤ ਤੱਕ, ਜਿੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਗੁਰਦੁਆਰਾ ਸਾਹਿਬ ਬਣਿਆ ਹੋਇਆ ਸਮੁੰਦਰ ਦੇ ਵਿੱਚ, ਅਸੀਂ ਪਹੁੰਚ ਕਰਨਾ ਚਾਹੁੰਦੇ, ਪਰ ਸਾਨੂੰ ਅਲਟੀਮੇਟਲੀ ਲੈਂਡ ਲੌਕਡ ਹੁੰਦਿਆਂ ਕਰਤਾਰਪੁਰ ਸਾਹਿਬ ਦੀ ਜਿਹੜੀ ਖੋਲ੍ਹਣ ਤੋਂ ਬਾਅਦ, ਔਰ ਇਹ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਤੁਸੀਂ ਦੇਖੋ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਈਵਨ ਜਹਾਜ਼ ਜਾਂ ਸਮੁੰਦਰੀ ਜਹਾਜ਼ਾਂ ਨਾਲੋਂ ਜਿਹੜਾ ਉਹ ਸੜਕਾਂ ਰਾਹੀਂ, ਟ੍ਰੇਨਾਂ ਰਾਹੀਂ ਜਿਹੜਾ ਵਪਾਰ ਹੈ, ਇਹ ਸੈਂਟਰਲ ਏਸ਼ੀਆ ਨਹੀਂ ਯੂਰਪ ਤੱਕ ਵੀ ਜਾਣ ਵਾਲਾ ਹੈ, ਅਤੇ ਉਹਦੇ ਲਈ ਪਾਕਿਸਤਾਨ ਕਰੂਸ਼ਲ ਹੈ ਹਰ ਹਾਲਤ ਦੇ ਵਿੱਚ। ਸੋ ਪਾਕਿਸਤਾਨ ਨਾਲ ਸਾਡੇ ਹਮਸਾਇਆਂ ਵਾਲੇ, ਭਰਾਵਾਂ ਵਾਲੇ ਸੰਬੰਧ ਹੋਣਗੇ, ਪਰ ਸਾਡੀ ਹਦੂਦ ਈਸਟ ਤੋਂ ਵੈਸਟ ਦਰਿਆਏ ਜਮਨਾ ਤੋਂ ਵਾਹਗਾ ਤੱਕ ਹੈ। ਔਰ ਜੇ ਨਾਰਥ ਸਾਊਥ ਦੀ ਗੱਲ ਹੁਣ ਮੈਂ ਕੀਤੀ ਹੈ, ਅਤੇ ਫਿਰ ਨਾਰਥ ਦੇ ਵਿੱਚ ਅਸੀਂ ਲਾਹੌਲ ਸਪੀਤੀ ਤੱਕ, ਚਾਈਨਾ ਦੇ ਨਾਲ ਕਾਂਗੜਾ, ਕੁੱਲੂ, ਲਾਹੌਲ ਸਪੀਤੀ, ਇਹ ਵੀ ਸਾਡੀ ਟੈਰੀਟਰੀ ਹੋਏਗੀ। ਔਰ ਗੰਗਾਨਗਰ, ਹਨੂਮਾਨਗੜ੍ਹ ਤੋਂ ਲੈ ਕੇ ਜਿਹੜਾ ਉਹ ਸਮੁੰਦਰ ਤੱਕ ਜਿਹੜੀ ਇੱਕ ਪੱਟੀ ਹੈ ਉਹ ਸਾਡਾ ਹੋਏਗਾ। ਇਹ ਕੰਪਲੀਟ ਮੈਪ ਹੋਏਗਾ। ਸੋ ਇਹ ਮੈਂ ਫॉर ਰੈਕਡ ਸੇਕ ਜਿਹੜਾ ਹੈ
ਉਹ ਜ਼ਰੂਰ ਇਹ ਗੱਲ ਜਿਹੜੀ ਹੈ ਰੈਕਡ ਦੇ ਉੱਤੇ ਰੱਖ ਰਹੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।